ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਹਰ ਰੋਜ਼ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼ ਜੀ। ਡਾਕਟਰ ਸਾਹਿਬ, ਅੱਜ ਅਸੀਂ 2 ਜੂਨ 2025 19 ਜੇਠ ਨਾਨਕਸ਼ਾਹੀ ਸੰਮਤ 557 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸ਼ੁਰੂਆਤ ਕਰਦੇ ਹਾਂ ਪਹਿਲਾਂ ਅੱਜ ਦੀ ਸਪਾਂਸਰਸ਼ਿਪ ਤੋਂ। ਸਰਦਾਰ ਗੋਵਿੰਦਰ ਸਿੰਘ ਟੈਕਸਸ ਤੋਂ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਸੱਚੋ ਸੱਚ ਦੁਆਵਾਂ ਭੇਜੀਆਂ ਨੇ ਉਹਨਾਂ ਨੇ ਤੇ ਟੀਮ ਦੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਵੀ ਕੀਤੀ ਆ। ਦੇਖੋ, ਅਸੀਂ ਅੱਜ ਸਿੱਧੇ ਏਅਰਪੋਰਟ ਤੋਂ ਹੀ ਵਾਪਸ ਆ ਰਹੇ ਹਾਂ। ਜਿਵੇਂ ਅਸੀਂ ਪਿਛਲੇ ਹਫਤੇ ਇਹ ਮੈਂਸ਼ਨ ਕੀਤਾ ਸੀ ਕਿ ਜਿੱਥੇ ਘੱਲੂਘਾਰਾ 41ਵੀਂ ਦੁਖਦ ਯਾਦ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ ਰਿਚਰਡਸਨ ਡਾਲਸ ਟੈਕਸਾਸ ਦੇ ਵਿੱਚ ਰੱਖੇ ਹੋਏ ਨੇ, ਉੱਥੇ ਸਾਡੇ TV84 ਦੇ ਫਾਊਂਡਰ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਵੀ ਸਮਾਗਮ ਡੈਲਸ ਦੇ ਵਿੱਚ ਸੀ। ਔਰ ਕਿਉਂਕਿ ਸਾਡੇ ਵੀਰ ਭਾਈ ਗੋਵਿੰਦਰ ਸਿੰਘ ਜਿਹੜੇ ਨਿਊਯਾਰਕ ਡਾਕਟਰ ਸਾਹਿਬ ਦੇ ਲੰਬਾ ਵਕਤ ਸਾਥੀ ਰਹੇ, ਸਾਡੇ ਨਾਲ ਵੀ ਉਹਨਾਂ ਦੀ ਸਾਂਝ ਲਗਭਗ ਉਨੀ ਪੁਰਾਣੀ ਹੈ ਜਿੰਨੀ ਡਾਕਟਰ ਸਾਹਿਬ ਦੇ ਨਾਲ ਹੈ। ਉਹ ਹੁਣ ਡਾਲਸ ਨਿਵਾਸ ਕਰਦੇ ਨੇ। ਉਹ ਜਿੱਥੇ TV84 ਦੇ ਖੈਰ ਖਵਾਹ ਨੇ, ਉੱਥੇ ਉਹਨਾਂ ਨੇ ਡਾਕਟਰ ਸਾਹਿਬ ਦੀ ਮਿੱਠੀ ਯਾਦ ਨੂੰ ਹਮੇਸ਼ਾ ਕਾਇਮ ਰੱਖਣ ਦੇ ਲਈ, ਤਾਂ ਕਿ TV84 ਰਾਹੀਂ ਜਿਹੜੀ ਆਵਾਜ਼ ਸੱਚ ਹੱਕ ਇਨਸਾਫ ਦੀ ਹੈ ਉਹ ਬੁਲੰਦ ਰਹੇ, ਉਹਨਾਂ ਨੇ ਸਾਲਾਨਾ ਅਖੰਡ ਪਾਠ ਸਾਹਿਬ ਔਰ ਬਾਕੀ ਸੇਵਾ ਉਹਨਾਂ ਦਾ ਬਾਕੀ ਪਰਿਵਾਰ ਹਰਦੀਪ ਸਿੰਘ ਔਰ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਸਮਾਗਮ ਉਹਨਾਂ ਨੇ ਰੱਖਿਆ। ਭੈਣ ਜੀ ਅਵਿਨਾਸ਼ ਕੌਰ, ਬੇਟਾ ਮਨਵੀਰ ਸਿੰਘ ਵੀ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਜੀ। ਔਰ ਉਸ ਸਾਰੇ ਦਾ ਜ਼ਿਕਰ ਵੀ, ਕਿਉਂਕਿ ਅੱਜ ਜਦੋਂ ਅਸੀਂ 2 ਜੂਨ ਦਾ ਇਹ ਪ੍ਰੋਗਰਾਮ ਕਰ ਰਹੇ ਹਾਂ, ਘੱਲੂਘਾਰਾ 84 ਨਾਲ ਸੰਬੰਧਿਤ ਸਮਾਗਮਾਂ ਦੀ ਔਰ ਉਹ ਸਾਰੇ ਆਸਪੈਕਟ ਜਿਹੜੇ ਕਿ ਇਨਫੈਕਟ 1 ਜੂਨ ਤੋਂ ਹੀ ਉਸ ਦੀ ਸ਼ੁਰੂਆਤ ਹੋ ਜਾਂਦੀ ਹੈ, ਜਦੋਂ ਕਿ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪਰ 2 ਜੂਨ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦੀ ਲਾਸਟ ਸਪੀਚ ਜਿਹੜੀ ਲਗਭਗ 40 ਮਿੰਟ ਦੀ ਸੀ, ਜਿਹਦੇ 'ਚ ਕਿ ਉਹਨੇ ਇਹ ਕਿਹਾ ਕਿ ਜੀ ਅਸੀਂ ਨਹੀਂ ਚਾਹੁੰਦੇ ਕੋਈ ਖੂਨ ਡੁੱਲੇ, ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਫਲਾਣਾ ਚਾਹੁੰਦੇ ਹਾਂ। ਔਰ ਇਹ ਐਲਾਨ ਤੋਂ ਫੌਰਨ ਬਾਅਦ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਸ ਸਾਰੇ ਘੱਲੂਘਾਰਾ 84 ਦੇ ਅੱਡ ਆਸਪੈਕਟਸ ਦੇ ਉੱਤੇ ਅਸੀਂ ਪਹਿਲਾ ਹਫਤਾ ਪੂਰਾ ਆਲਮੋਸਟ ਗੱਲਬਾਤ ਕਰਦੇ ਹਾਂ। ਔਰ ਕਿਉਂਕਿ ਇਹ ਅਸੀਂ ਪਰਤੇ ਹਾਂ ਡੈਲਸ ਤੋਂ ਹੀ, ਅੱਜ ਆਲਮੋਸਟ ਏਅਰਪੋਰਟ 'ਤੇ 5 ਘੰਟੇ ਦਾ ਡਿਲੇ ਸੀ ਔਰ ਇਸ ਕਰਕੇ ਅਸੀਂ ਸਿੱਧਾ ਹੀ ਜਿਹੜਾ ਉਹ ਇਸ ਸਟੂਡੀਓ ਆਏ ਹਾਂ। ਤਾਂ ਅਸੀਂ ਪਹਿਲਾਂ ਇਸ ਡੈਲਸ ਸਮਾਗਮ ਨੂੰ ਜ਼ਰੂਰ ਮੈਂਸ਼ਨ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹ ਘੱਲੂਘਾਰੇ ਦੇ ਨਾਲ ਵੀ ਇਸ ਦਾ ਸਿੱਧਾ ਸਬੰਧ ਹੈ ਔਰ ਗੁਰਦੁਆਰਾ ਸਿੰਘ ਸਭਾ ਦੀ ਮੈਨੇਜਮੈਂਟ ਹਮੇਸ਼ਾ ਹੀ ਕੋਆਪਰੇਟਿਵ ਹੁੰਦੀ ਹੈ। ਔਰ ਇਸ ਪ੍ਰੋਗਰਾਮ ਨੂੰ ਸਾਂਝੇ ਤੌਰ ਦੇ ਉੱਤੇ ਹੀ ਉਲੀਕਿਆ ਗਿਆ ਸੀ। ਵੱਡੀ ਗਿਣਤੀ ਦੇ ਵਿੱਚ 3 ਦਿਨ ਅਖੰਡ ਪਾਠ ਸਾਹਿਬ ਦੀ ਆਰੰਭਤਾ ਔਰ ਸਮਾਪਤੀ ਤੱਕ ਸੰਗਤਾਂ ਦੀ ਪਾਰਟਿਸਪੇਸ਼ਨ ਰਹੀ। ਦਰਸ਼ਕ ਨਾਲ ਪਿਕਚਰਸ ਵੀ ਦੇਖ ਸਕਦੇ ਨੇ। ਔਰ ਐਤਵਾਰ ਦਾ ਮੁੱਖ ਸਮਾਗਮ ਜਿਹੜਾ ਲਗਭਗ 2-2.5 ਘੰਟੇ ਚੱਲਿਆ, ਉਸ ਦੇ ਵਿੱਚ ਜਿੱਥੇ ਪੰਥਕ ਬੁਲਾਰਿਆਂ ਨੇ ਡਾਕਟਰ ਸਾਹਿਬ ਦੀ ਸ਼ਖਸੀਅਤ ਨੂੰ ਸਰਾਇਆ, ਟ੍ਰਿਬਿਊਟ ਦਿੱਤੀ, ਉੱਥੇ ਘੱਲੂਘਾਰਾ 84 ਦੇ ਨਾਲ ਹੀ, ਕਿਉਂਕਿ ਜਦੋਂ ਅਸੀਂ ਕਿਸੇ ਵੀ ਸਿੱਖ ਸ਼ਹੀਦ ਦਾ ਸਫ਼ਰ ਦੇਖਦੇ ਹਾਂ ਜੀ, ਸਿੱਖ ਐਕਟਿਵਿਸਟ ਦਾ ਸਫ਼ਰ ਦੇਖਦੇ ਹਾਂ, ਜਾਂ ਜਿਹੜੇ ਅੱਜ ਵੀ ਬਿਹਾਈਂਡ ਬਾਰਸ ਨੇ 30-35 ਸਾਲਾਂ ਤੋਂ, ਤੇ ਗੱਲ ਅਲਟੀਮੇਟਲੀ ਜਾ ਕੇ ਜੂਨ 84 ਦੇ ਘੱਲੂਘਾਰਾ ਔਰ ਉਸ ਤੋਂ ਬਾਅਦ ਕੌਮ ਦੇ ਖਿਲਾਫ ਜਿਹੜੀ ਟੋਟਲ ਵਾਰ ਲਗਾਤਾਰਤਾ ਨਾਲ ਚੱਲ ਰਹੀ ਹੈ, ਉਸ ਦੇ ਨਾਲ ਹੀ ਜਾ ਕੇ ਜੁੜਦਾ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਡਾਕਟਰ ਹਰਦਮ ਸਿੰਘ ਆਜ਼ਾਦ ਉਹਨਾਂ ਨੇ ਓਪਨਿੰਗ ਸਪੀਕਰਸ ਦੇ ਤੌਰ ਦੇ ਉੱਤੇ ਜਿਹੜਾ ਬਿਲਕੁਲ ਉਹ ਖਾਕਾ ਲੇ ਡਾਊਨ ਕੀਤਾ, ਕਿਉਂਕਿ ਉਹ ਖੁਦ 70s ਦੇ ਅਮਰੀਕਾ 'ਚ ਆਏ ਹੋਏ ਨੇ ਔਰ ਉਹਨਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ
ਔਰ ਜਿਹੜਾ ਰਿਜ਼ੋਲਵ ਔਰ ਜਿਹੜੀ ਇਕੁਆਲਿਟੀ ਦੀ ਗੱਲ ਕਿ ਰੱਬ ਨੇ ਹੀ ਸਭ ਨੂੰ ਜਿਹੜੀ ਹੈ ਉਹ ਸੋਵਰਨਟੀ ਦਿੱਤੀ ਹੈ, ਇਸ ਦੇ ਨਾਲ ਉਹਨਾਂ ਦੀ ਸਪੀਚ ਦੀ ਸ਼ੁਰੂਆਤ ਸੀ। ਉਹਨਾਂ ਨੇ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕੀਤੀ, TV 84 ਦੇ ਰੋਲ ਨੂੰ ਉਹਨਾਂ ਨੇ ਸਰਾਹਿਆ। ਉਹਨਾਂ ਨੇ ਕਿਹਾ ਕਿ ਭਾਈ ਇੱਕ ਇਹਨਾਂ ਆਲਮੋਸਟ 13 ਸਾਲਾਂ 'ਚ ਜਦੋਂ ਤੋਂ ਦਸੰਬਰ 2012 ਤੋਂ TV 84 ਦੀ ਸ਼ੁਰੂਆਤ ਹੋਈ ਹੈ, ਇੱਕ ਯੂਨੀਕ ਨੈਰੇਟਿਵ ਜਿਹੜਾ ਖਾਲਿਸਤਾਨ ਦਾ ਵੀ ਹੈ ਔਰ ਜਿਹੜਾ ਭਾਰਤੀ ਹਕੂਮਤ ਔਰ ਉਹਨਾਂ ਦੇ ਦੁਮਛੱਲਿਆਂ ਦੇ ਨੈਰੇਟਿਵ ਨੂੰ ਵੀ ਤੋੜਦਾ ਹੈ, ਉਸ ਨੂੰ ਅੱਗੇ ਤੋਰਨ ਦੇ ਵਿੱਚ TV 84 ਦਾ ਬਹੁਤ ਵੱਡਾ ਰੋਲ ਹੈ। ਔਰ ਉਸ ਸਮਾਗਮ ਦੇ ਵਿੱਚ ਖਾਸ ਤੌਰ 'ਤੇ ਬੀਬੀ ਗਜ਼ਾਲਾ ਹਬੀਬ ਜਿਹੜੇ ਕਿ ਕਸ਼ਮੀਰੀ ਐਕਟਿਵਿਸਟ ਨੇ, ਡਾਲਸ 'ਚ ਰਹਿੰਦੇ ਨੇ, ਉਹਨਾਂ ਨੂੰ ਅਸੀਂ ਟਾਈਮ ਟੂ ਟਾਈਮ ਨਿਊਯਾਰਕ ਔਰ DC ਦੇ ਡੈਮੋਨਸਟ੍ਰੇਸ਼ਨਸ ਵੇਲੇ ਇੰਟਰਵਿਊ ਕੀਤਾ ਹੋਇਆ, ਉਹ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਦੀ ਬੜੀ ਜ਼ੋਰਦਾਰ ਮੋਟੀਵੇਸ਼ਨਲ ਸਪੀਚ ਸੀ ਜਿਹਦੇ 'ਚ ਉਹਨਾਂ ਨੇ ਜਿੱਥੇ ਉਹਨਾਂ ਨੂੰ ਆਪਣੇ ਆਪ ਨੂੰ ਉਹਨਾਂ ਨੇ ਕਸ਼ਮੀਰ ਦੀ ਬੇਟੀ ਔਰ ਖਾਲਸੇ ਦੇ ਕੋਲ ਜਿਹੜਾ ਸੰਘਰਸ਼ ਦੀ ਗੱਲ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਹਾਡੀ ਕੌਮ 'ਚ ਸੱਚਮੁੱਚ ਫਖਰ ਵਾਲੀ ਸਾਨੂੰ ਵੀ ਫਖਰ ਮਿਲਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਘੱਲੂਘਾਰਾ 84 ਲਈ ਜ਼ਿੰਮੇਵਾਰ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਔਰ 41 ਵਰ੍ਹਿਆਂ 'ਚ ਸਿੱਖ ਕੌਮ ਨੇ ਜਿਹੜਾ ਉਹ ਆਰਾਮ ਦੇ ਨਾਲ ਨਹੀਂ ਬੈਠੀ, ਇਸ ਸੰਘਰਸ਼ ਨੂੰ ਅੱਗੇ ਤੋਰਿਆ ਜਾ ਰਿਹਾ। ਔਰ ਇਸ ਦੇ ਨਾਲ ਹੀ ਸਾਡੇ ਵੀਰ ਸੁਖਵਿੰਦਰ ਸਿੰਘ ਜਿਹੜੇ ਵਾਇਸ ਆਫ ਖਾਲਸਾ ਦੇ ਨਾਲ ਵੀ ਜੁੜੇ ਨੇ, ਸਾਡੀ ਆਸਟ੍ਰੇਲੀਆ ਟ੍ਰਿਪ ਵਰਲਡ ਸਿੱਖ ਜਿਹੜੀ ਕਾਨਫਰੰਸ ਹੋਈ ਉਸ ਦੇ ਵੀ ਮੇਨ ਪਲੈਨਰਸ ਦੇ ਵਿੱਚ ਸਨ। ਉਹਨਾਂ ਨੇ ਇਸ ਪਾਰਟ ਨੂੰ ਅੱਗੇ ਤੋਰਿਆ ਕਿ ਅੱਜ ਜੰਗ ਨੈਰੇਟਿਵ ਦੀ ਹੈ ਔਰ ਕਿਵੇਂ ਜਿਹੜਾ ਨੈਰੇਟਿਵ ਔਰ ਖ਼ਾਸ ਤੌਰ 'ਤੇ ਜਿਵੇਂ ਉਹਨਾਂ ਨੇ ਮੈਂਸ਼ਨ ਕੀਤਾ ਕਿ ਅੱਜ ਵੀ ਸਾਡੇ ਚੰਗੇ ਚੰਗੇ ਲੋਕ ਵੀ ਲਫ਼ਜ਼ ਬਲੂ ਸਟਾਰ ਕਹਿਣਗੇ। ਔਰ ਮੈਂ ਦੇਖਦਾ ਈਵਨ ਜੀ ਬਲੂ ਸਟਾਰ ਦੀ 41ਵੀਂ ਐਨੀਵਰਸਰੀ ਔਰ ਦੂਸਰਾ ਉਹਨਾਂ ਨੇ ਕਿਹਾ ਵੀ ਇਹ ਦੁਸ਼ਮਣ ਦੇ ਦਿੱਤੇ ਹੋਏ ਨਾਂ ਨੇ ਔਰ ਸਾਨੂੰ ਇਹਨਾਂ ਤੋਂ ਇਹਨਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ। ਪਰ ਨਾਲ ਦੀ ਨਾਲ ਇਹ ਜਿਹੜਾ ਸੀ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਵੀ ਜਿਹੜੇ ਲਫ਼ਜ਼ ਅਦਰਵਾਈਜ਼ ਪਾਇਸ ਲਫ਼ਜ਼ ਨੇ ਜਿਵੇਂ ਜਿਹਾਦ ਹੈ, ਜਿਹਾਦ ਦਾ ਮਤਲਬ ਸੱਚ ਹੱਕ ਇਨਸਾਫ ਲਈ ਲੜਨਾ ਹੈ ਜਾਂ ਸ਼ਹੀਦੀ ਲੈਣਾ ਹੈ, ਲੇਕਿਨ ਉਹਨੂੰ ਇੰਨਾ ਨੈਗੇਟਿਵ ਪੋਰਟਰੇ ਕੀਤਾ ਗਿਆ ਕਿ ਉਹ ਡਰਟੀ ਲਫ਼ਜ਼ ਬਣ ਗਿਆ। ਇਵੇਂ ਹੀ ਖਾਲਿਸਤਾਨ, ਇਹ ਅਸੀਂ ਜਦੋਂ ਰਾਜ ਕਰੇਗਾ ਖਾਲਸਾ ਪੜ੍ਹਦੇ ਹਾਂ, ਇਹ ਸੋਵਰਨਿਟੀ ਦਾ ਹੀ ਜਿਹੜੀ ਹੈ ਉਹ ਰੈਪੂਟੇਸ਼ਨ ਹੈ ਕਿ ਵੀ ਅਸੀਂ ਸੋਵਰਨ ਹੈ, ਅਸੀਂ ਕੋਈ ਗੁਲਾਮੀ ਨਹੀਂ ਕਬੂਲਣੀ, ਲੇਕਿਨ ਕਿਵੇਂ ਖਾਲਿਸਤਾਨ ਲਫ਼ਜ਼ ਨੂੰ ਇੱਕ ਗਾਲ ਦੇ ਤੌਰ ਤੇ ਬਣਾ ਦਿੱਤਾ ਗਿਆ ਦੁਸ਼ਮਣ ਦੇ ਨੈਰੇਟਿਵ ਨੇ। ਸੋ ਉਹਨਾਂ ਨੇ ਇਸ ਦੇ ਉੱਤੇ ਖਾਸ ਤੌਰ ਤੇ ਜਿਹੜਾ ਹੈ ਉਹ TV 84 ਦਾ ਜਿਹੜਾ ਨੈਰੇਟਿਵ ਹੈ ਔਰ ਉਸ ਸਾਰੇ ਦੀ ਉਹਨਾਂ ਨੇ ਸਰਾਹਨਾ ਕੀਤੀ। ਭਾਈ ਗੁਰਦੇਵ ਸਿੰਘ ਜਿਹੜੇ ਆਪਣੀ ਸਿੰਘਣੀ ਸਾਹਿਬਾ ਦੇ ਨਾਲ ਇਸ ਪ੍ਰੋਗਰਾਮ ਦਾ ਹਿੱਸਾ ਸਨ, ਉਹਨਾਂ ਨੇ ਜਿੱਥੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ, ਉੱਥੇ ਉਹਨਾਂ ਨੇ ਮੀਡੀਆ ਦੀ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਭਾਈ ਅੱਜ ਸਾਡੇ ਕੋਲ ਇੱਕ ਓਪਰਚੁਨਿਟੀ ਹੈ, ਗੱਲ ਅਸੀਂ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਲਟੀਮੇਟਲੀ ਹਰ ਚੀਜ਼ ਜਿਹੜੀ ਹੈ ਉਹ ਮਦਦ ਦੇ ਨਾਲ ਜੁੜੀ ਹੁੰਦੀ ਹੈ। ਔਰ ਅਖੀਰ ਦੇ ਵਿੱਚ ਜਿੱਥੇ ਐਂਕਰਿੰਗ ਬਹੁਤ ਵਧੀਆ ਢੰਗ ਨਾਲ ਸਰ ਸੁਰਿੰਦਰ ਸਿੰਘ ਗਿੱਲ ਜਿਹੜੇ ਮੁੱਖ ਪ੍ਰਬੰਧਕਾਂ 'ਚੋਂ ਨੇ ਉਹਨਾਂ ਨੇ ਕੀਤੀ। ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਆਲਮੋਸਟ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਮੈਂਸ਼ਨਡ ਸਨ, ਪਰ ਇਹੀ ਕਿਹਾ ਕਿ ਭਾਈ ਅੱਜ ਅਸੀਂ 41 ਸਾਲ ਬਾਅਦ ਦੁਨੀਆ ਦੇ ਵਿੱਚ ਜੇ ਅਸੀਂ ਦੇਖਣਾ ਹੋਏ ਤਾਂ ਸਾਡੀ ਜਿੱਥੇ ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਜੀ, ਉੱਥੇ ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲ ਰਡਾਰ ਸਕਰੀਨ ਦੇ ਉੱਤੇ ਹੈ। ਔਰ ਇਸ ਪੀਰੀਅਡ ਦੇ ਵਿੱਚ ਜਿੱਥੇ ਨੈਰੇਟਿਵ ਦੀ ਗੱਲ ਇਹ ਠੀਕ ਹੈ ਵੀ 40-41 ਸਾਲ ਬਾਅਦ ਇਹ ਭਾਰਤੀ ਹਕੂਮਤ ਦਾ ਸਿੱਖਾਂ ਦੇ ਉੱਤੇ ਅਲਗਾਵਵਾਦ, ਆਤੰਕਵਾਦ, ਉਗਰਵਾਦ ਦਾ ਲੇਬਲ ਵਾਲਾ ਨੈਰੇਟਿਵ, ਇਸ ਨੂੰ ਤੋੜਨ 'ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ 18 ਸਤੰਬਰ 2023 ਨੂੰ ਐਲਾਨ ਕਿ ਕਿਵੇਂ ਭਾਰਤੀ ਏਜੰਸੀਆਂ ਨੇ ਹੀ ਭਾਈ ਹਰਦੀਪ ਸਿੰਘ ਨਿੱਜਰ ਨੂੰ 18 ਜੂਨ 2023 ਨੂੰ ਜਿਹੜਾ ਹੈ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ। ਸਾਡੇ ਸ਼ਹੀਦ ਨੇ ਉਹ, ਲੇਕਿਨ ਕਈ ਵਾਰ ਜਿਹੜੀ ਲੈਂਗੁਏਜ ਹੁੰਦੀ ਹੈ ਉਹਦਾ ਵੀ ਇੱਕ ਆਪਣਾ ਇੰਪੈਕਟ ਹੁੰਦਾ। ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ ਅਸੀਂ ਨਿਖਲ ਗੁਪਤਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਵੀਕਐਂਡ ਦੀ ਇਹ ਡਿਵੈਲਪਮੈਂਟ ਸੀ ਕਿ ਉਹਨੇ ਜਿਹੜਾ 3 ਨਵੰਬਰ ਤੋਂ ਉਹਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ, ਲੇਕਿਨ ਉਹਨੇ ਸੋਲੋ ਮੋਸ਼ਨ ਫਾਈਲ ਕੀਤਾ ਕਿ ਜੀ ਮੈਂ ਜਿਹੜਾ ਉਹ ਆਪ ਲੜਾਂਗਾ ਜਾਂ ਆਪਣੀ ਗੱਲ ਕਰਾਂਗਾ ਜਿਹੜੇ ਸਾਡੇ ਕੋਲ ਡਾਕੂਮੈਂਟ ਨੇ। ਲੇਕਿਨ ਉਸ ਤੋਂ ਫੌਰਨ ਬਾਅਦ ਜੱਜ ਨੇ ਵੀ ਦੇਖਿਆ ਵੀ ਇਹ ਕੀ ਹੋ ਗਿਆ, ਜਦੋਂ ਕਿ ਉਹਦੇ ਕੋਲ ਕੰਪੀਟੈਂਟ ਵਕੀਲਾਂ ਦੀ ਟੀਮ ਹੈ ਔਰ ਉਹ ਕੇਸ ਲੜ ਰਹੇ ਨੇ, ਵਕੀਲ ਤਾਂ ਵਿਦਡਰਾ ਨਹੀਂ ਕੀਤੇ ਉਹਨਾਂ ਨੇ।
ਔਰ ਜਦੋਂ ਵਕੀਲਾਂ ਨੇ ਫਿਰ ਇੰਟਰਵੀਨ ਕੀਤਾ ਤਾਂ ਫਿਰ ਉਹਨੇ ਨਿਖਿਲ ਗੁਪਤਾ ਨੇ ਕਿਹਾ ਨਹੀਂ ਮੈਂ ਜਿਹੜਾ ਵਕੀਲਾਂ ਰਾਹੀਂ ਗੱਲ ਕਰਾਂਗਾ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ ਪਾਰਟ ਇਸ ਸਾਰੇ ਨੂੰ ਜਿੱਥੇ ਅਮਰੀਕਨ ਏਜੰਸੀਆਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਵੀ ਕੋਈ ਇਹ ਨਹੀਂ ਹੈ ਵੀ ਜਿਵੇਂ ਕਈਆਂ ਨੂੰ ਇਹ ਲੱਗਦਾ ਸੀ ਕਿ ਵੀ ਸ਼ਾਇਦ ਮੋਦੀ ਟਰੰਪ ਦੀ ਯਾਰੀ ਦੀਆਂ ਕਿਸੇ ਕਹਾਣੀਆਂ ਇੰਨੇ ਪਪੂਲਰ ਕੀਤੇ ਹੋਏ ਨੇ ਕਿ ਵੀ ਉਹਦੇ 'ਚ ਕੋਈ ਕਮਜ਼ੋਰੀ ਆਏ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਵੀ ਜਿੱਥੇ ਉਹ ਕੇਸ ਪਰਸਿਊ ਹੋ ਰਹੇ ਨੇ, ਅੱਜ ਦੀ ਵਾਲ ਸਟਰੀਟ ਜਰਨਲ ਦੇ ਵਿੱਚ ਡੀਟੇਲ ਸਟੋਰੀ ਹੈ ਕਿ ਵੀ ਕਿਵੇਂ ਜਿਹੜਾ ਅਡਾਨੀ ਦੇ ਉੱਤੇ ਇੱਕ ਪਾਸੇ ਤਾਂ ਨਿਊਯਾਰਕ ਦੀ ਅਦਾਲਤ 'ਚ ਕੇਸ ਚੱਲ ਹੀ ਰਿਹਾ, ਦੂਸਰੇ ਪਾਸੇ ਇਹ ਵੀ ਸਾਹਮਣੇ ਆਇਆ ਕਿ ਵੀ ਜਿਹੜਾ ਇਰਾਨੀਅਨ ਆਇਲ ਹੈ ਉਹਦੀ ਮੁੰਬਈ ਜਿਹੜੀ ਉਹਨਾਂ ਦੀ ਮੁੰਦਰਾ ਪੋਰਟ ਹੈ ਗੁਜਰਾਤ ਦੇ ਵਿੱਚ, ਉਹਦੇ ਰਾਹੀਂ ਕੰਟੇਨਰਸ ਦਾ ਆਉਣਾ ਦੂਜੇ ਤੀਜੇ ਔਰ ਮਿਡਲ ਈਸਟ ਜਾਣਾ। ਸੋ ਵਾਲ ਸਟਰੀਟ ਜਰਨਲ ਨੇ ਕਿਹਾ ਕਿ ਵੀ ਇਹ ਸੈਕੰਡਰੀ ਸੈਂਕਸ਼ਨਸ ਲੱਗ ਸਕਦੀਆਂ ਕਿ ਵੀ ਇਹਨੇ ਜਿਹੜਾ ਉਹ ਅਡਾਨੀ ਨੇ ਡੀਲ ਕੀਤੀ ਹੈ ਉਸ ਇਰਾਨੀਅਨ ਆਇਲ ਦੇ ਨਾਲ ਦੇ ਉੱਤੇ ਵੀ, ਜਿਹਦੇ ਉੱਤੇ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਹੋਈਆਂ। ਸੋ ਇਹ ਕਿਉਂਕਿ ਅੱਜ ਦੀ ਅਸੀਂ ਕਰੰਟ ਗੱਲ ਕਰ ਰਹੇ ਹਾਂ, ਸੋ ਇਸ ਤੋਂ ਇਹ ਜ਼ਾਹਰ ਹੈ ਕਿ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਆਪਣੇ ਬਾਕੀ ਮੁੱਦੇ ਤਾਂ ਚੱਲ ਹੀ ਰਹੇ ਨੇ, ਟੈਰਿਫ ਦਾ ਔਰ ਦੂਸਰਾ ਉਸ ਸਾਰੇ ਦਾ। ਸੋ ਇਹ ਇੱਕ ਅਸੀਂ ਪੋਜ਼ਿਟਿਵ ਫਾਰਮੈਟ ਦੇ ਵਿੱਚ ਗੱਲ ਕਰ ਰਹੇ ਹਾਂ। ਔਰ ਕੈਨੇਡਾ ਦੇ ਹਵਾਲੇ ਨਾਲ ਜਿਹੜੇ ਇੰਡੀਅਨ ਮੀਡੀਆ ਦੀਆਂ ਖਬਰਾਂ ਨੇ ਸਾਰੇ ਪਾਸੇ ਕਿ ਜੀ ਕੈਨੇਡਾ ਨੇ ਮੋਦੀ ਨੂੰ ਇਸ ਵਾਰ ਜਿਹੜੀ G7 ਸਮਿਟ ਕੈਨੇਡਾ 'ਚ 15-16 ਜੂਨ ਨੂੰ ਹੋਣ ਜਾ ਰਹੀ ਹੈ ਉਹਦੇ ਲਈ ਇਨਵਾਈਟ ਨਹੀਂ ਕੀਤਾ। ਪਿਛਲੇ 6 ਸਾਲ ਤੋਂ ਲਗਾਤਾਰਤਾ ਨਾਲ ਮੋਦੀ ਹਰ ਸਮਿਟ ਦਾ ਜਿਹੜਾ ਉਹ ਹਿੱਸਾ ਹੁੰਦਾ ਸੀ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਜਿਹੜਾ ਸਾਡਾ ਕੇਸ ਹੈ ਇਸ ਨੇ, ਔਰ ਜਿਉਂ ਹੀ ਇਹ ਫੈਸਲਾ ਆਇਆ ਸੀ ਸਾਹਮਣੇ ਕਿ ਅਨੀਤਾ ਆਨੰਦ ਨੇ ਐਸ ਜੈ ਸ਼ੰਕਰ ਦੇ ਨਾਲ ਗੁਫ਼ਤਗੂ ਕੀਤੀ ਔਰ ਉਸ 'ਚੋਂ ਜਿਹੜਾ ਹੋ ਸਕਦਾ ਉਹਨੂੰ ਇਨਵਾਈਟ ਭੇਜਿਆ ਜਾਏ, ਸਾਡੀਆਂ ਕੈਨੇਡਾ ਬੇਸ ਜਥੇਬੰਦੀਆਂ ਨੇ ਫੁੱਲ ਲੌਬੀ ਕੀਤੀ। ਔਰ ਮੈਂ ਸਮਝਦਾ ਵੀ ਇਹ ਇਸ ਵੇਲੇ ਸਿੱਖ ਇੱਕ ਥਰਡ ਪਾਵਰ ਦੇ ਤੌਰ ਤੇ ਸਾਹਮਣੇ ਆਏ ਨੇ। ਔਰ ਇਸ 'ਚ ਆਪਣੀ ਪ੍ਰੈਜੈਂਟੇਸ਼ਨ 'ਚ ਮੈਂ ਜ਼ਿਕਰ ਵੀ ਕੀਤਾ ਜਿਹੜੀ 4 ਰੋਜ਼ਾ ਮਿਸਲ ਡਰੋਨ ਵਾਰ ਸੀ ਕਿ ਸਿੱਖ ਕਿਵੇਂ ਉਸ ਸਾਰੇ 'ਚੋਂ ਜਿਹੜੇ ਤੀਸਰੀ ਧਿਰ ਵਜੋਂ ਉੱਭਰੇ। ਸੋ ਅਸੀਂ ਜਿਹੜਾ ਇਹ ਸਾਰਾ ਪ੍ਰੋਗਰਾਮ ਹੈ ਉਸ ਦੀ ਰਿਕਾਰਡਿੰਗ ਵੀ ਹੈ, ਆਉਣ ਵਾਲੇ ਪੀਰੀਅਡ 'ਚ ਅਸੀਂ ਉਹਨੂੰ ਦਰਸ਼ਕਾਂ ਦੇ ਸਾਹਮਣੇ ਲਿਆਵਾਂਗੇ। ਔਰ ਮੈਂ ਇਸ ਓਪਨਿੰਗ ਸੈਗਮੈਂਟ ਦੇ ਵਿੱਚ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਦੀ ਮੇਜ਼ਬਾਨੀ, ਜਿਨ੍ਹਾਂ ਦੀ ਮਹਿਮਾਨ ਨਵਾਜ਼ੀ ਯੂਨੀਕ ਹੈ, ਜਿਨ੍ਹਾਂ 'ਚ ਖਾਸ ਤੌਰ 'ਤੇ ਭਾਈ ਜਪਿੰਦਰ ਸਿੰਘ ਜਿਨ੍ਹਾਂ ਨੇ ਕੱਲ੍ਹ ਦੀ ਸ਼ਾਮ ਬੀਤੇ ਸੰਡੇ ਸ਼ਾਮ ਬਹੁਤ ਸਾਰੇ ਵੀਰਾਂ ਨੂੰ ਆਪਣੇ ਗ੍ਰਹਿ ਵਿਖੇ ਜਿਹੜਾ ਇਕੱਤਰ ਕੀਤਾ ਸੀ ਔਰ ਬੜੇ ਪਿਆਰ ਦੇ ਨਾਲ ਉਹਨਾਂ ਨੇ ਜਿਹੜਾ ਉਹ ਡਿਨਰ ਸਰਵ ਕੀਤਾ। 2-3 ਘੰਟੇ ਦੀ ਗੱਲਬਾਤ ਵੀ ਹੋਈ। ਇਸੇ ਤਰ੍ਹਾਂ ਵੀਰ ਗੋਬਿੰਦਰ ਸਿੰਘ ਉਹਨਾਂ ਨੇ ਸੈਚਰਡੇ ਦੀ ਸ਼ਾਮ ਜਿਹੜਾ ਆਪਣੇ ਗ੍ਰਹਿ ਵਿਖੇ ਬਹੁਤ ਸਾਰੇ ਵੀਰਾਂ ਦੇ ਨਾਲ ਜਿਹੜੀ ਮੁਲਾਕਾਤ ਕਰਵਾਈ ਔਰ ਦਰਸ਼ਕ ਨਾਲ ਦੀ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਵੀ ਸਾਡੀ ਸਾਂਝ ਦੀ ਜਿਹੜੀ ਹੈ ਪਿਕਚਰਸ ਔਰ ਦੂਸਰਾ ਦੇਖ ਸਕਦੇ ਨੇ। ਹਿਊਸਟਨ ਤੋਂ ਜਿੱਥੇ ਡਾਕਟਰ ਹਰਦਮ ਸਿੰਘ ਆਜ਼ਾਦ ਆਏ ਉੱਥੇ ਸਾਡੇ ਵੀਰ ਜਰਨੈਲ ਸਿੰਘ, ਉਹਨਾਂ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਔਰ ਇਹਨਾਂ ਸਾਰਿਆਂ ਨੇ, ਜਿੱਥੇ TV 84 ਦੇ ਖੈਰ ਖੁਆਹ ਨੇ ਸਾਡੇ ਰੈਗੂਲਰ ਜਿਹੜੇ ਨੇ ਉਹ ਸਪੋਰਟਰ ਨੇ ਉੱਥੇ, ਉਹਨਾਂ ਨੇ ਇਹ ਸਾਰੇ ਪਾਰਟ ਨੂੰ ਜਿਹੜਾ ਹੈ ਉਹ ਬੜਾ ਚੜ੍ਹਦੀ ਕਲਾ ਵਾਲਾ ਪ੍ਰਭਾਵ ਵੀ ਦਿੱਤਾ ਹੈ। ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਜਿੱਥੇ ਬਾਕੀ ਪ੍ਰਾਇਰਟੀਜ਼ ਨੇ ਕੌਮ ਦੇ ਸਾਹਮਣੇ ਉੱਥੇ ਮੀਡੀਆ ਦੀ ਇੰਪੋਰਟੈਂਸ ਨੂੰ ਵੀ ਸਮਝਿਆ ਜਾਏ। ਔਰ ਅੱਜ ਜਦੋਂ ਲੜਾਈ ਬਹੁਤ ਸਾਰੇ ਪਲੇਟਫਾਰਮਸ ਤੇ ਨੈਰੇਟਿਵ ਦੀ ਲੜਾਈ ਹੈ, ਉਸ ਹਵਾਲੇ ਦੇ ਨਾਲ ਵੀ ਅਸੀਂ ਸਮਝਦੇ ਹਾਂ ਕਿ TV 84 ਆਪਣਾ ਬਣਦਾ ਜਿਹੜਾ ਫਰਜ਼ ਹੈ ਉਹ ਅਦਾ ਕਰ ਰਿਹਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਕੋਸ਼ਿਸ਼ ਜਾਰੀ ਹੈ। ਜਿੱਥੇ ਅਸੀਂ 41 ਸਾਲਾ ਦੁਖਦ ਯਾਦ ਘੱਲੂਘਾਰਾ 1984 ਦੀ ਅਸੀਂ ਉਹਦੀ ਕਮੈਮੋਰੇਸ਼ਨ ਦੇ ਵਿੱਚ ਗੱਲ ਕਰ ਰਹੇ ਹਾਂ। ਤੁਸੀਂ ਨੈਰੇਟਿਵ ਦੀ ਗੱਲ ਕੀਤੀ ਹੈ, ਨੈਰੇਟਿਵ ਦੀ ਇੰਪੋਰਟੈਂਸ ਦੀ ਗੱਲ ਕੀਤੀ ਹੈ। ਇਹ ਅਸੀਂ ਪਹਿਲੇ ਦਿਨ ਤੋਂ ਜਾਂ 1984 ਤੋਂ ਵੀ ਪਹਿਲਾਂ ਦਾ ਟਾਈਮ ਪੀਰੀਅਡ ਦੇਖਦੇ ਹਾਂ ਅਤੇ ਉਦੋਂ ਤੋਂ ਹੀ ਇਹ ਗੱਲ ਕਲੀਅਰ ਹੁੰਦੀ ਹੈ ਕਿ ਕਿਵੇਂ ਸਟੇਟ ਵੱਲੋਂ ਇੱਕ ਪ੍ਰੋਪੇਗੈਂਡਾ ਮਸ਼ੀਨਰੀ ਦੇ ਰਾਹੀਂ ਪ੍ਰੋਪੇਗੈਂਡਾ ਕੀਤਾ ਗਿਆ, ਇੱਕ ਨੈਰੇਟਿਵ ਬਿਲਡ ਕੀਤਾ ਗਿਆ। ਸਿੱਖਾਂ ਨੂੰ ਕਿਵੇਂ ਅੱਤਵਾਦ ਦੇ ਨਾਲ, ਟੈਰਰਿਜ਼ਮ ਦੇ ਨਾਲ, ਜਾਂ ਇਹ ਕਹਿ ਲਓ ਵੀ ਮੈਜੋਰਿਟੀ ਦੇ ਨਜ਼ਰਾਂ ਦੇ ਵਿੱਚ ਸਿੱਖਾਂ ਨੂੰ ਇੱਕ ਕਿਸਮ ਦਾ ਪੇਂਟ ਕੀਤਾ ਗਿਆ ਤਾਂ ਕਿ ਉਹ 84 ਦੇ ਵਿੱਚ ਜੋ ਉਹਨਾਂ ਨੇ ਕਾਰਾ ਕੀਤਾ ਉਹਨੂੰ ਜਸਟੀਫਾਈ ਕਰ ਸਕਣ। ਹੁਣ ਇਹ ਕਹਾਣੀ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ। ਉਹਦੇ 'ਚ ਗੱਲਾਂ ਬਹੁਤ, ਫੈਕਟਰਸ ਬਹੁਤ ਹੈਗੇ ਨੇ, ਲੇਅਰਸ ਬਹੁਤ ਹੈਗੀਆਂ ਨੇ, ਜਾਂ ਨੈਰੇਟਿਵ ਉਸ ਕਿਸਮ ਦਾ ਪ੍ਰੋਪੇਗੈਂਡਾ
ਵੱਖਰੇ ਵੱਖਰੇ ਲੈਵਲ ਦੇ ਉੱਤੇ ਕੀਤਾ ਗਿਆ। ਹੁਣ ਇੱਕ ਤੇ ਅਸੀਂ ਉਹ ਬਹੁਤ ਦੁਹਰਾਉਂਦੇ ਹਾਂ, ਮੈਂ ਚਾਹੂੰਗਾ ਵੀ ਉਹਦਾ ਵੀ ਤੁਸੀਂ ਜੇ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਜਾ ਕੇ ਮੈਂਸ਼ਨ ਕਰ ਸਕੋ, ਪਰ ਉਹਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਇਹ ਦੇਖਣਾ ਜਾਂ ਇਹ ਸਮਝਣਾ ਆ ਵੀ ਉਹਦੇ ਪਿੱਛੇ ਸਾਈਕੀ ਕੀ ਕੰਮ ਕਰਦੀ ਸੀ, ਉਹਦੇ ਪਿੱਛੇ ਆਈਡੀਓਲੋਜੀ ਕਿਹੜੀ ਸੀਗੀ। ਜਦੋਂ ਅਸੀਂ ਆਈਡੀਓਲੋਜੀਕਲ ਡਿਫਰੈਂਸਿਸ ਦੀ ਗੱਲ ਕਰਦੇ ਹਾਂ ਵੀ ਸਿੱਖਾਂ ਦੀ, ਸਿੱਖਿਜ਼ਮ ਦੀ ਬ੍ਰਾਹਮਣਿਜ਼ਮ ਦੇ ਨਾਲ ਲੜਾਈ ਕਿਸ ਗੱਲ ਤੋਂ ਹੈ ਜਾਂ ਕਿੱਥੇ ਡਿਫਰੈਂਸਿਸ ਹੈਗੇ ਆ, ਜਿਹਦਾ ਜ਼ਿਕਰ ਅਫਜ਼ਲ ਅਹਿਸਨ ਰੰਧਾਵਾ 9 ਜੂਨ 1984 ਨੂੰ ਕਰਦੇ ਆ ਕਿ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਸੋ ਉਹ 5 ਸਦੀਆਂ ਦਾ ਵੈਰ ਕੀ ਹੈ ਉਹ ਗੱਲ ਸਮਝਣੀ ਇੰਪੋਰਟੈਂਟ ਹੈਗੀ ਹੈ। ਮੈਂ ਚਾਹੂੰਗਾ ਵੀ ਉਹਦੇ 'ਤੇ ਥੋੜ੍ਹਾ ਜਿਹਾ ਜੇ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਦੇਖੋ, ਤੁਸੀਂ ਮਲਟੀਪਲ ਸਵਾਲ ਆਪਣੇ ਇੱਕ ਸਵਾਲ ਦੇ ਵਿੱਚ ਜੋੜ ਦਿੱਤੇ ਨੇ। ਇੱਕ ਤਾਂ ਹਿਸਟੋਰੀਕਲ ਜਿਹੜੀ ਆਈਡੀਆਜ਼ ਦੀ ਜੰਗ ਹੈ, ਵਿਚਾਰਾਂ ਦੀ ਜੰਗ ਹੈ। ਹਾਲਾਂਕਿ ਉਸ ਨੂੰ ਜਦੋਂ ਹੰਟਿੰਗਟਨ ਨੇ ਕਲੈਸ਼ ਆਫ ਸਿਵਲਾਈਜੇਸ਼ਨਸ ਕਿਹਾ, ਇਹ ਤਾਂ ਉਦੋਂ ਹੈ ਜਦੋਂ ਇੱਕ ਆਈਡੀਆ ਜਾਂ ਇੱਕ ਵਿਚਾਰ 'ਤੇ ਬੇਸਡ ਇੱਕ ਸਿਵਲਾਈਜੇਸ਼ਨ ਐਸਟੈਬਲਿਸ਼ ਹੋ ਗਈ ਔਰ ਉਸ ਦੇ ਨਾਲ ਫਿਰ ਕਿਸੇ ਹੋਰ ਦਾ ਨਵੇਂ ਥਾਟ ਦਾ ਜਾਂ ਪੁਰਾਣੀ ਜਿਹੜੀ ਸਿਵਲਾਈਜੇਸ਼ਨ ਨੂੰ ਉਹਨੇ ਪਾਸੇ ਕਰਕੇ ਆਪਣੀ ਥਾਂ ਬਣਾਈ, ਉਹਨਾਂ ਦਾ ਟਕਰਾਅ ਹੈ। ਪਰ ਇਸ ਮਾਮਲੇ ਦੇ ਵਿੱਚ ਤਾਂ ਅਸੀਂ ਥਾਟ ਪ੍ਰੋਸੈਸ ਤੋਂ ਇਹ ਟਕਰਾਅ ਦੀ ਬੁਨਿਆਦ ਉਦੋਂ ਹੀ ਦੇਖ ਲੈਂਦੇ ਹਾਂ ਜਦੋਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਲਗਭਗ 10-11 ਸਾਲ ਦੀ ਉਮਰ 'ਚ ਜਦੋਂ ਕਿ ਉਹਨਾਂ ਦੇ ਜਿਹੜੀ ਕੁੱਲ ਦੀ ਰੀਤ ਸੀ ਉਹਦੇ ਮੁਤਾਬਕ ਬੱਚੇ ਨੂੰ ਯੱਗਯੋਪਵੀਤ, ਜਿਸ ਨੂੰ ਅਸੀਂ ਜਨੇਊ ਪਾਉਣਾ ਕਹਿੰਦੇ ਹਾਂ, ਉਹ ਕੀਤਾ ਜਾਂਦਾ ਸੀ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਪਾਂਧੇ ਦਾ ਹੱਥ ਫੜ ਲਿਆ ਸੀ ਕਿ ਮੈਂ ਇਹ ਜਨੇਊ ਨਹੀਂ ਪਾਉਣਾ, ਕਿਉਂਕਿ ਉਹ ਵੀ ਜਦੋਂ ਹਾਲਾਂ ਗੁਰਬਾਣੀ ਦਾ ਸ਼ਬਦ ਤਾਂ ਬਾਅਦ ਦੇ ਵਿੱਚ ਜ਼ਾਹਰ ਹੈ ਕੰਪੋਜ਼ ਹੋਇਆ ਹੋਏਗਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਉਸ ਇਕੱਲੇ ਆਈਡੀਆ ਦੇ ਖਿਲਾਫ ਨਹੀਂ ਕਿ ਬ੍ਰਾਹਮਣਵਾਦ ਇੱਕ ਆਈਡੀਆ ਨਹੀਂ ਸੀ, ਬ੍ਰਾਹਮਣਵਾਦ ਇੱਕ ਸਿਵਲਾਈਜੇਸ਼ਨ ਬਣ ਚੁੱਕੀ ਸੀ। ਔਰ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ 3000 ਸਾਲ ਜੇ ਅਸੀਂ ਰਫਲੀ ਰਿਗਵੇਦ ਦਾ ਟਾਈਮ ਫਰੇਮ ਦੇ ਨਾਲ ਉਸ ਨੂੰ ਜੋੜ ਕੇ ਦੇਖੀਏ ਤੇ ਉਸ ਨੇ ਸਮੁੱਚੇ ਸਮਾਜ ਨੂੰ ਜਿਹੜਾ ਹੈ ਉਹ ਆਪਣੇ ਕਲਾਵੇ 'ਚ ਲਿਆ ਹੋਇਆ ਸੀ। ਸਿਰਫ ਇੱਕ ਧਾਰਮਿਕ ਪੱਖ ਤੋਂ ਨਹੀਂ, ਬ੍ਰਾਹਮਣਵਾਦ ਮਹਿਜ਼ ਇੱਕ ਰਿਲੀਜੀਅਸ ਵਰਲਡ ਦਾ ਨਾਰਾ ਨਹੀਂ ਸੀ ਜਾਂ ਇੱਕ ਵਿਚਾਰਧਾਰਾ ਨਹੀਂ ਹੈ, ਸਮਾਜਿਕ ਵੀ, ਆਰਥਿਕ ਵੀ, ਈਵਨ ਮਰਨ ਤੋਂ ਬਾਅਦ ਵੀ ਤੇ ਜੰਮਣ ਤੋਂ ਪਹਿਲੇ ਵੀ। ਸੋ ਇਹ ਜੇ ਕਹਿਣਾ ਹੋਏ ਕਿ ਜ਼ਿੰਦਗੀ ਦੇ ਜਿੰਨੇ ਸ਼ੋਭੇ ਨੇ, ਜਦੋਂ ਤੁਸੀਂ ਵਰਣ ਵਿਵਸਥਾ ਜਾਂ ਜ਼ਾਤ ਪਾਤੀ ਸਿਸਟਮ ਦੇਖਦੇ ਹੋ ਔਰ ਜਿਵੇਂ ਬ੍ਰਾਹਮਣ ਨੇ ਧਰਮ ਨੂੰ ਡਿਫਾਈਨ ਕੀਤਾ। ਹੁਣ ਅੱਜ ਤਾਂ ਕਿਉਂਕਿ ਬਹੁਤ ਸਾਰੇ ਸਾਡੇ ਆਪਣਿਆਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਧਾਰਮਿਕ ਮੁੱਦਿਆਂ ਦੇ ਉੱਤੇ ਅਸੀਂ ਹੁਣ ਤਾਂ 80% ਡਿਬੇਟ ਉਹ ਲੋਕ ਕਰਦੇ ਨੇ ਜਿਹੜੇ ਸਿਰਫ ਸੋਸ਼ਲ ਮੀਡੀਆ ਤੋਂ ਹੀ, ਜਿਹਨਾਂ ਦੀ ਜਾਣਕਾਰੀ ਦਾ ਸੋਰਸ ਹੈ, ਕਿਸੇ ਨੇ ਮੂਲ ਨਾ ਗ੍ਰੰਥ ਦੇਖੇ ਨੇ ਨਾ ਮੂਲ ਤੌਰ ਦੇ ਉੱਤੇ ਕੋਈ ਉਹ ਸਾਰੇ ਨੂੰ ਦੇਖਿਆ। ਲੇਕਿਨ ਇਸ 'ਚੋਂ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਹੜਾ ਵਰਣ ਵਿਵਸਥਾ ਹੈ ਉਸ ਦੇ ਵਿੱਚ ਕੋਈ ਗਲੋਬਲਿਜ਼ਮ, ਹਿਊਮੈਨਿਟੇਰੀਅਨਿਜ਼ਮ, ਇਨਸਾਨੀਅਤ ਦਾ ਕਨਸੈਪਟ ਨਹੀਂ ਹੈ। ਜਦੋਂ ਧਰਮ ਵੀ ਲਫ਼ਜ਼ ਡਿਫਾਈਨ ਕਰਦੇ ਨੇ, ਜਿਹਨੂੰ ਭਾਵੇਂ ਲਿਟਰਲੀ ਧਾਰਨ ਕਰਨਾ ਕਿਹਾ ਜਾਂਦਾ ਹੈ, ਤੇ ਉਹ ਉਹਨਾਂ ਨੇ 4 ਵਰਗਾਂ ਦੇ ਧਰਮ ਨਿਰਧਾਰਿਤ ਕੀਤੇ ਨੇ ਕਿ ਬ੍ਰਾਹਮਣ ਦਾ ਧਰਮ ਜਿਹੜਾ ਹੈ ਉਹ ਵਿਦਿਆ ਦੇਣਾ ਹੈ, ਵਿਦਿਆ ਲੈਣਾ ਹੈ, ਦਾਨ ਲੈਣਾ ਹੈ, ਉਹ ਅਬਵ ਹੈ, ਬ੍ਰਾਹਮਣ ਦੇਵਤਾ ਹੈ, ਉਹ ਕੋਈ ਗਲਤ ਕਰ ਹੀ ਨਹੀਂ ਸਕਦਾ, ਇਸ ਲਈ ਉਹਦੇ 'ਤੇ ਕੋਈ ਮਰਡਰ ਚਾਰਜ ਨਹੀਂ ਲੱਗ ਸਕਦਾ, ਉਹਦੇ 'ਤੇ ਕੋਈ ਰੇਪ ਚਾਰਜ ਨਹੀਂ ਲੱਗ ਸਕਦਾ। ਜੇ ਜ਼ਮੀਨ 'ਚੋਂ ਧਨ ਸੋਨਾ ਮਿਲੇ ਰਾਜੇ ਨੂੰ ਤਾਂ ਇੰਨਾ ਬ੍ਰਾਹਮਣ ਨੂੰ ਦੇਣਾ ਹੈ। ਰਾਜੇ ਦੀ ਅਦਾਲਤ ਦੇ ਵਿੱਚ ਵੀ ਕੁੱਲ ਜਿਹੜਾ ਬ੍ਰਾਹਮਣ ਹੋਏਗਾ ਉਹ ਡਿਸਾਈਡ ਕਰੇਗਾ, ਰਾਜ ਬ੍ਰਾਹਮਣ ਜਿਹੜਾ ਹੈ ਉਹਦਾ ਡਿਸੀਜਨ ਫਾਈਨਲ ਹੋਏਗਾ। ਇਸੇ ਤਰ੍ਹਾਂ ਜਿਹੜੇ ਫੈਮਿਲੀ ਮੈਟਰਸ ਦੇ ਵਿੱਚ ਕੁੱਲ ਪ੍ਰੋਹਤ ਨੇ ਉਹਨਾਂ ਦਾ ਡਿਸੀਜਨ ਫਾਈਨਲ ਹੋਏਗਾ। ਸੋ ਬ੍ਰਾਹਮਣ ਦੇ ਧਰਮ ਦੇ ਥੱਲੇ ਅਸਲ 'ਚ ਬ੍ਰਾਹਮਣ ਨੇ ਇਸ ਆਪਣੇ ਵਰਗ ਨੂੰ, ਜਿਹਦੀ ਅੱਜ ਵੀ ਭਾਰਤ ਦੇ ਵਿੱਚ ਆਬਾਦੀ ਉਹਨਾਂ ਦੀ ਕੋਈ 4.5% ਤੋਂ ਜ਼ਿਆਦਾ ਨਹੀਂ ਹੋਏਗੀ, ਲੇਕਿਨ ਉਹਨਾਂ ਨੇ ਸਮਾਜ ਦੇ ਸਮੁੱਚੇ ਦਾਇਰਾ ਦੇ ਉੱਤੇ, ਸਮੁੱਚੇ ਸ਼ੋਭਿਆਂ ਦੇ ਉੱਤੇ ਪੂਰਾ ਜੱਫਾ ਮਾਰਿਆ। ਫਿਰ ਕਸ਼ਤਰੀਆ ਦਾ ਧਰਮ ਨਿਰਧਾਰਿਤ ਵੀ ਹਥਿਆਰਾਂ ਦੀ ਉਹਨੇ ਟ੍ਰੇਨਿੰਗ ਲੈਣੀ ਹੈ, ਦੇਗਾ ਬ੍ਰਾਹਮਣ। ਹੁਣ ਦਰੋਣਾਚਾਰੀਆ ਹੋਏ, ਦੂਸਰਾ ਹੋਏ, ਜਿਹੜੇ ਗੁਰੂ ਨੇ ਉਹ ਫਿਰ ਉੱਥੇ ਵੀ ਬ੍ਰਾਹਮਣ ਦੀ ਡੋਮੀਨੈਂਸ ਹੈ। ਉਹ ਪਰਸ਼ੂਰਾਮ ਹੈ ਕਿ ਕੌਣ ਹੈ, ਇਹ ਸਾਰੇ ਬ੍ਰਾਹਮਣ ਦੇ ਨਾਲ ਜਾ ਕੇ ਜੁੜਦੇ ਨੇ। ਲੇਕਿਨ ਉਹਨਾਂ ਨੂੰ ਕਿਹਾ ਜੀ ਤੁਸੀਂ, ਜਿਵੇਂ ਅੱਜ ਅਸੀਂ ਕਿਸੇ ਮੁਲਕ ਦੀ ਫੌਜ ਦੇਖਦੇ ਹਾਂ, ਉਹਨਾਂ ਦੇ ਆਪਣਾ ਕੋਈ ਡਿਸੀਜਨ ਮੇਕਿੰਗ ਨਹੀਂ ਹੁੰਦੀ, ਉਹਨਾਂ ਕੋਲ ਤਨਖਾਹ 'ਤੇ ਹੁੰਦੇ ਨੇ, ਉਹਨਾਂ ਦਾ ਕੰਮ ਹੈ ਕਿ ਉਹਨੇ ਸਟੇਟ ਨੂੰ ਦੇ ਲਈ ਕੰਮ ਕਰਨਾ। ਸੋ ਬ੍ਰਾਹਮਣ ਦੇ ਲਈ ਕਿਸੇ ਵੀ ਰਿਬੈਲੀਅਨ ਨੂੰ ਦਬਾਉਣਾ, ਭਾਵੇਂ ਉਹਦੀ ਆਪਣੇ ਆਈਡੀਆ ਦੇ ਖਿਲਾਫ ਵੀ ਉਹਨਾਂ ਨੇ
ਕਸ਼ਤਰੀਆਂ ਦਾ ਕਿਵੇਂ ਇਸਤੇਮਾਲ ਕੀਤਾ ਹੈ, ਉਹ ਅਸੀਂ ਦੇਖਦੇ ਹਾਂ ਕਿ ਜਦੋਂ ਰਾਜਪੂਤ ਜਿਨ੍ਹਾਂ ਨੂੰ ਉਹ ਅਵਰਨ ਕਹਿੰਦੇ ਸੀ, ਉਹਨਾਂ ਦੇ ਨਾਲ ਡੀਲ ਬਣਾਈ ਵੀ ਤੁਹਾਨੂੰ ਅਸੀਂ ਕਸ਼ਤਰੀ ਐਲੀਵੇਟ ਕਰ ਦਿੰਦੇ, ਤੁਸੀਂ ਬੁੱਧ ਧਰਮ ਦੇ ਖਾਤਮੇ 'ਚ ਸਾਡੀ ਮਦਦ ਕਰੋ। ਫਿਰ ਜਿਹੜਾ ਰਾਜਸਥਾਨ ਦੇ ਵਿੱਚ ਬਹੁਤ ਵੱਡਾ ਉੱਪਰ ਟੈਂਪਲ ਹੈ, ਜਿਸ ਜਾ ਕੇ ਉਹਨਾਂ ਨੇ ਜਿਹੜਾ ਉਹ ਇੱਕ ਯੱਗ ਕੀਤਾ ਔਰ ਉਹਨਾਂ ਨੂੰ ਪਿਉਰੀਫਾਈ ਕਰਕੇ ਕਸ਼ਤਰੀ ਬਣਾ ਕੇ ਬੁੱਧ ਧਰਮ ਦਾ ਸਫਾਇਆ ਕਰ। ਇਵੇਂ ਜਿਹੜਾ ਥਰਡ ਉਹਨਾਂ ਦਾ ਵਰਨ ਆਸ਼ਰਮ ਦਾ ਵੈਸ਼ ਹੈ, ਉਹ ਜੇ ਅਸੀਂ ਦੇਖੀਏ ਕਿ ਵੀ ਈਵਨ ਜਿਹੜੀ ਪ੍ਰੋਸਟੀਚਿਊਟ ਹੈ ਜਾਂ ਹੋਰ ਹੈ, ਉਹਦੇ ਲਈ ਵੀ ਲਫ਼ਜ਼ ਵੈਸ਼ ਇਸਤੇਮਾਲ ਹੁੰਦਾ ਹੈ। ਹੁਣ ਉਹ ਇਸ ਸੀ ਕਿ ਵੀ ਇਹ ਸਿਰਫ ਇਹਨਾਂ ਨੇ ਖੇਤੀਬਾੜੀ ਜਾਂ ਵਪਾਰ ਜਾਂ ਦੂਜੇ ਤੀਜੇ, ਲੇਕਿਨ ਇਹਨਾਂ ਦੀ ਕੋਈ ਥਾਂ ਨਹੀਂ ਹੈ ਅਦਰਵਾਈਜ਼ ਡਿਸੀਜਨ ਮੇਕਿੰਗ ਦੇ ਵਿੱਚ ਨਾ ਦੂਜੇ 'ਚ। ਇਹ ਸਿਰਫ ਇਹੀ ਤੇ ਜਿਹੜਾ ਇੱਕ ਵੱਡਾ ਵਰਗ ਜਿਨ੍ਹਾਂ ਨੂੰ ਸ਼ੂਦਰ ਵਰਗ ਦੇ ਵਿੱਚ ਰੱਖਿਆ, ਉਸ ਬਾਰੇ ਅਸੀਂ ਜਾਣਦੇ ਹਾਂ ਕਿ ਵੀ ਇਕੱਲਾ ਰਿਗਵੇਦ ਨੇ ਤਾਂ ਪੁਆਇੰਟ ਆਊਟ ਕੀਤਾ, ਪਰ ਮਨੂ ਸਮ੍ਰਿਤੀ ਰਾਹੀਂ ਫਿਰ ਕਿਵੇਂ ਉਸ ਨੂੰ ਸਟਰੈਂਥਨ ਕੀਤਾ ਗਿਆ। ਉਹਨਾਂ ਤੋਂ ਵਿੱਦਿਆ ਦਾ ਹੱਕ ਵੀ ਨਹੀਂ ਹੈ, ਜਿਉਣ ਦਾ ਹੱਕ ਵੀ ਨਹੀਂ ਹੈ, ਉਹਨਾਂ ਦੀ ਸ਼ੈਡੋ ਵੀ ਜਿਹੜੀ ਹੈ ਉਹ ਪੋਲਿਊਟ ਕਰਦੀ ਹੈ। ਔਰ ਇਸ ਸਾਰੇ ਦਾ ਨਤੀਜਾ ਜਿਹੜਾ ਔਰ ਔਰਤ ਨੂੰ ਵੀ ਸ਼ੂਦਰ ਵਰਗ ਦੇ ਵਿੱਚ ਰੱਖਿਆ ਗਿਆ। ਸੋ ਇਹ ਜਿਹੜਾ ਆਈਡੀਆ ਸੀ ਜ਼ਾਤ ਪਾਤ ਦਾ, ਇਹ ਉਹਨਾਂ ਦੇ ਲਈ ਬ੍ਰਾਹਮਣ ਜਾਂ ਹਿੰਦੂ ਜਦੋਂ ਧਰਮ ਦੀ ਗੱਲ ਕਰਦੇ ਨੇ ਜੀ, ਧਰਮ ਦਾ ਪਾਲਨ ਕਰੋ, ਤਾਂ ਉਹਦੇ 'ਚ ਇਨਸਾਨੀਅਤ ਧਰਮ ਨਹੀਂ ਹੈ ਉਹਨਾਂ ਦਾ, ਉਹ ਬ੍ਰਾਹਮਣ ਦਾ ਧਰਮ ਹੈ, ਕਸ਼ਤਰੀਆ। ਔਰ ਤੁਸੀਂ ਉਹਨੂੰ ਧਿਆਨ ਨਾਲ ਦੇਖੋਗੇ ਕਿ ਮਹਾਭਾਰਤ 'ਚ ਜਦੋਂ ਅਰਜਨ ਹਥਿਆਰ ਚੁੱਕਣ ਤੋਂ ਇਨਕਾਰੀ ਹੁੰਦਾ ਵੀ ਆ ਮੇਰਾ ਮਾਮਾ ਹੈ, ਮੇਰਾ ਚਾਚਾ ਹੈ, ਮੇਰਾ ਦਰੋਣਾਚਾਰੀਆ ਗੁਰੂ ਹੈ, ਇਹ ਭੀਸ਼ਮ ਪਿਤਾਮਾ ਹੈ, ਇਹ ਫਲਾਣਾ, ਮੈਂ ਤਾਂ ਨਹੀਂ ਲੜਨਾ। ਤੇ ਜਿਹੜੇ ਕ੍ਰਿਸ਼ਨ ਉਹਨਾਂ ਨੂੰ ਉਪਦੇਸ਼ ਦਿੰਦੇ ਨੇ, ਜਿਹਦੇ ਤੇ ਆਧਾਰਿਤ ਗੀਤਾ, ਮਦ ਭਾਗਵਤ ਗੀਤਾ, ਮਹਾਭਾਰਤ ਪੁਰਾਣ ਦਾ ਇੱਕ ਹਿੱਸਾ ਬਣਾ ਕੇ ਦੁਨੀਆ 'ਚ ਸੈੱਲ ਕੀਤੀ ਜਾਂਦੀ ਹੈ, ਉਹਦੇ 'ਚ ਕ੍ਰਿਸ਼ਨ ਉਹਨਾਂ ਨੂੰ ਕੋਈ ਇਨਸਾਨੀਅਤ ਦੀ ਗੱਲ ਨਹੀਂ ਕਹਿ ਰਹੇ ਜੀ ਤੇਰੀ ਲੜਾਈ ਜਿਹੜੀ ਹੈ ਉਹ ਧਰਮ ਯੁੱਧ ਹੈ, ਕੋਈ ਸਚਿਆਰਤਾ ਦੀ ਲੜਾਈ ਹੈ, ਕੋਈ ਬਰਾਬਰੀ ਇਨਸਾਨੀ ਹੱਕਾਂ ਦੀ ਹੈ, ਕੋਈ ਔਰਤਾਂ ਦੇ ਹੱਕਾਂ ਦੀ ਹੈ। ਉਹਨਾਂ ਨੂੰ ਕਹਿ ਰਹੇ ਨੇ ਤੂੰ ਕਸ਼ਤਰੀ ਹੈ ਤੇ ਕਸ਼ਤਰੀਆ ਦਾ ਧਰਮ ਹੈ ਹਥਿਆਰ ਚੁੱਕਣਾ, ਔਰ ਤੂੰ ਜੇ ਆਪਣਾ ਹਥਿਆਰ ਨਹੀਂ ਚੁੱਕੇਗਾ ਤਾਂ ਤੂੰ ਕਸ਼ਤਰੀਆ ਧਰਮ ਦਾ ਪਾਲਣ ਨਹੀਂ ਕਰ ਰਿਹਾ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਬਿਲਕੁਲ ਅਫਜ਼ਲ ਅਹਿਸਨ ਰੰਧਾਵਾ ਦੇ ਹਵਾਲੇ ਨਾਲ ਗੱਲ ਕੀਤੀ, ਅੱਜ ਹੀ ਮੈਂ ਕਿਤੇ ਕਮੈਂਟ ਦੇਖ ਰਿਹਾ ਸੀ ਵੀ ਇੱਕ ਪਾਸੇ ਅਸੀਂ ਜਦੋਂ ਕਾਮਰੇਡ ਲਾਣੇ ਨੂੰ ਦੇਖਦੇ ਹਾਂ ਕਿ ਉਹ ਕਿਵੇਂ ਉਦੋਂ ਤੋਂ ਹੁਣ ਤੱਕ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦੇਣ ਲੱਗੇ ਹੋਏ ਨੇ, ਕਿ ਵੀ ਇੱਕ ਪਾਸੇ ਉਹ ਪਾਸ਼ ਵਰਗਾ ਜਾਂ ਉਹ ਬਾਬਾ ਗੁਰਸ਼ਰਨ ਸਿੰਘ ਜਿਹੜਾ ਨਾਟਕ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਵਾਲਾ, ਜਾਂ ਇਸ ਨਸਲ ਦੇ ਹੋਰ ਲੋਕ, ਇਹ ਤਾਂ ਜੂਨ 84 ਦੇ ਘੱਲੂਘਾਰੇ ਵੇਲੇ ਕਹਿ ਰਹੇ ਸੀ ਕਿ ਜੀ ਇਹ ਕੀ ਹੈ, ਇਮਾਰਤ ਹੈ, ਢੱਠੀ ਹੈ, ਫਿਰ ਬਣ ਜਾਏਗੀ। ਉਹ ਗੁਰਸ਼ਰਨ ਸਿੰਘ ਕਹਿ ਰਿਹਾ ਸੀ ਵੀ ਇੱਥੇ ਹਸਪਤਾਲ ਬਣਾਓ, ਸਕੂਲ ਬਣਾਓ, ਲੋੜ ਹੀ ਨਹੀਂ ਹੈ ਇਹਨਾਂ ਸਾਰਿਆਂ ਦੀ। ਤੇ ਅਫਜ਼ਲ ਅਹਿਸਨ ਰੰਧਾਵਾ ਜਿਹੜਾ ਰਾਵੀ ਪਾਰ ਬੈਠਾ, ਉਹ ਦੇਖ ਰਿਹਾ ਸੀ ਔਰ ਉਹਨੂੰ ਸਮਝ ਆ ਰਹੀ ਸੀ ਕਿ ਵੀ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਇਹ ਜਿਹੜੀ ਲੜਾਈ ਸੀ, ਕਿਉਂਕਿ ਬ੍ਰਾਹਮਣ ਨੇ ਜਿਹੜਾ ਧਰਮ ਕਸ਼ਤਰੀਆ ਨੂੰ ਵੀ ਜਨੇਊ ਯੱਗ ਉਪਵੀਤ ਦਾ ਹੱਕ ਦਿੱਤਾ ਹੈ। ਵੈਸ਼ਯ ਹਾਲਾਂ ਉਹਨਾਂ ਦੇ ਮੌਸਮ ਵੱਖੋ ਵੱਖਰੇ ਨੇ ਕਿ ਕਿਹਦੇ 'ਚ ਕਿਹਨੂੰ ਜਨੇਊ ਪਾਉਣਾ ਹੈ, ਇਹ ਵੀ ਵੱਖਰਾ ਹੈ ਵੀ ਕਿਹਨੂੰ ਕਾਟਨ ਦਾ ਪਾਉਣਾ ਹੈ, ਕਿਹਨੂੰ ਸਿਲਕ ਦਾ ਪਾਉਣਾ ਹੈ, ਕਿਹਨੂੰ ਉੱਨ ਦਾ ਪਾਉਣਾ ਹੈ। ਲੇਕਿਨ ਜਦੋਂ ਗੁਰੂ ਨਾਨਕ ਪਾਤਸ਼ਾਹ ਉਹਨੂੰ ਰੋਕ ਲੈਂਦੇ ਨੇ, ਇੱਥੋਂ ਗੱਲ ਸ਼ੁਰੂ ਹੋ ਜਾਂਦੀ ਹੈ। ਔਰ ਇਹ ਮੈਂ ਹੁਣ ਡੀਟੇਲ ਵੇਰਵੇ 'ਚ ਨਹੀਂ ਜਾਵਾਂਗਾ ਕਿ 10 ਗੁਰੂ ਸਾਹਿਬਾਨ ਦੇ ਪੀਰੀਅਡ 'ਚ ਜੇ ਤੁਸੀਂ ਅੱਡ-ਅੱਡ ਰੂਪ ਦੇਖੋਗੇ, ਭਾਵੇਂ ਉਹ ਗੁਰਦੁਆਰਾ ਕੰਧ ਸਾਹਿਬ ਬਟਾਲਾ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਮੌਕੇ ਕੰਧ ਸੁੱਟ ਕੇ ਉਹਨਾਂ ਨੂੰ ਜਿਹੜਾ ਨਾਰੇ ਬਾਂਸ ਨਾ ਵਜੇ ਬੰਸਰੀ ਕਰਨ ਵਾਲਾ ਉਹਨਾਂ ਦਾ ਬ੍ਰਾਹਮਣਵਾਦੀਆਂ ਦਾ ਜਿਹੜਾ ਉਹ ਖੇਲ ਹੈ, ਜਾਂ ਬਾਕੀ ਪਾਤਸ਼ਾਹੀਆਂ ਦੇ ਵੇਲੇ, ਔਰ ਫਿਰ ਅਸੀਂ 10ਵੀਂ ਪਾਤਸ਼ਾਹੀ ਦੇ ਵੇਲੇ ਤਾਂ ਈਵਨ ਮਿਲੀਟੈਂਟ ਤਰੀਕੇ ਦੇ ਨਾਲ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਨੇ, ਤੇ ਲਗਭਗ 12 ਜੰਗਾਂ ਐਕਸਕਲੂਸਿਵ 22 ਤਾਰ ਦੇ ਪਹਾੜੀ ਰਾਜਿਆਂ ਦੇ ਨਾਲ ਨੇ। ਔਰ ਜਿਹੜੇ ਜਦੋਂ ਖਾਲਸੇ ਦੀ ਸਾਜਨਾ ਹੋ ਜਾਂਦੀ ਹੈ, ਉਸ ਤੋਂ ਬਾਅਦ ਤੱਕ ਕੰਬਾਈਨਡ ਫੋਰਸਿਸ ਨੇ ਉਹਨਾਂ ਦੀਆਂ। ਔਰ ਔਰੰਗਜ਼ੇਬ ਦੀ ਇੰਟਰਵੈਂਸ਼ਨ ਲਈ ਵੀ ਉਹ ਜਿਹੜੇ ਨੇ ਉਹ ਰਿਪੋਰਟ ਕਰਦੇ ਨੇ ਕਿ ਜੀ ਇਹ ਰਿਬੈਲੀਅਨ ਹੈ ਔਰ ਇਹ ਫਲਾਣਾ ਹੈ ਔਰ ਇਹ ਸਾਡੀ ਸੋਵਰਨਿਟੀ ਤੇ ਵੀ ਇਨਫਰਿੰਜ ਅਪਾਉਣ ਹੈ। ਹਾਲਾਂਕਿ ਗੁਰੂ ਸਾਹਿਬਾਨ ਨੇ ਜਿੰਨੇ ਸ਼ਹਿਰ ਵਸਾਏ, ਭਾਵੇਂ ਉਹ ਉਸ ਖਿੱਤੇ ਕੀਰਤਪੁਰ ਸੀ, ਕੀਰਤਪੁਰ ਸਾਹਿਬ ਜਾਂ ਅਨੰਦਪੁਰ, ਜਾਂ ਉਸ ਤੋਂ ਪਹਿਲਾਂ ਮਾਖੋਵਾਲ, ਜ਼ਮੀਨ ਖਰੀਦ ਕੇ ਉਹਨਾਂ ਤੋਂ ਆਪਣੀਆਂ ਸੋਵਰਨ ਜਿਹੜੀਆਂ ਨੇ ਸਾਡੀਆਂ ਇਹ ਸਟੇਟਸ ਸਨ। ਲੇਕਿਨ ਫਿਰ ਅਸੀਂ 18ਵੀਂ ਸਦੀ ਦੇ ਵਿੱਚ ਜਿਹੜੇ ਸਾਰੇ ਨੇ ਉਹ ਤੁਸੀਂ ਲੱਖੂ ਜੱਸੂ ਹੈ, ਜਾਂ ਉਸ ਤੋਂ ਪਹਿਲਾਂ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਲਈ ਕਿਤੇ ਚੰਦੂ ਹੈ, ਕਿਤੇ ਸਾਹਿਬਜ਼ਾਦਿਆਂ ਲਈ ਸੁੱਚਾਨੰਦ ਹੈ। ਸੋ ਇਹ ਸਾਰੀ ਖੇਡ, ਲੇਕਿਨ ਇਹਨਾਂ 5 ਸਦੀਆਂ ਦੇ ਵਿੱਚ ਡਾਇਰੈਕਟ ਪੋਲੀਟੀਕਲ ਪਾਵਰ ਇਹਨਾਂ ਕੋਲ ਨਹੀਂ ਸੀ। 22 ਤਾਰ ਦੇ ਪਹਾੜੀ ਰਾਜੇ ਸਭ
ਸੋਵਰਨ ਸਨ, ਉਹ ਨਜ਼ਰਾਨਾ ਦਿੰਦੇ ਸੀ ਉਹਨਾਂ ਨੂੰ, ਤੇ ਉਹਨਾਂ ਨੇ ਵੀ ਆਪਣਾ ਟਿਲ ਲਾਇਆ। ਸੋ ਅਸੀਂ ਇਸ ਲੜਾਈ ਨੂੰ ਜਦੋਂ ਆਈਡੀਆਜ਼ ਦੇ ਹਵਾਲੇ ਨਾਲ ਦੇਖਦੇ ਹਾਂ, ਇਹ ਠੀਕ ਹੈ ਵੀ ਨੈਰੇਟਿਵ ਲਫ਼ਜ਼ ਅੱਜ ਜ਼ਿਆਦਾ ਬਿਰਤਾਂਤ, ਕਿਉਂਕਿ ਮਲਟੀਪਲ ਚੈਨਲ ਆ ਗਏ, ਇਲੈਕਟ੍ਰੋਨਿਕ, ਡਿਜੀਟਲ, ਸੋਸ਼ਲ ਮੀਡੀਆ। ਹਾਲਾਂਕਿ ਨੈਰੇਟਿਵ ਦਾ ਤਾਂ ਬ੍ਰਾਹਮਣ ਮਾਸਟਰ ਹੈ, ਕੋਈ ਇੱਕ ਦਿਨ ਦੀ ਗੱਲ ਥੋੜੀ ਹੈ। ਮੈਨੂੰ ਯਾਦ ਹੈ ਸਰ ਕਪੂਰ ਸਿੰਘ ਉਹਨਾਂ ਦੇ ਨਾਲ ਇੱਕ ਮੁਲਾਕਾਤ ਵੇਲੇ ਉਹਨਾਂ ਨੇ ਕਿਹਾ ਕਿ ਵੀ ਜਦੋਂ ਸ਼ੰਕਰਾ ਡਿਬੇਟ ਦੇ ਉੱਤੇ ਨਿਕਲਿਆ, ਸ਼ੰਕਰਾਚਾਰੀਆ ਜਿਹਦੇ ਵੇਲੇ ਬੁੱਧ ਧਰਮ ਦਾ ਸਫਾਇਆ ਕੀਤਾ, ਤੇ ਕਾਠਮੰਡੂ ਡਿਬੇਟ ਹੋਈ, ਇੱਕ ਵੱਡਾ ਬੁੱਧਿਸਟ ਮੰਕ ਉੱਥੇ ਆਇਆ ਹੋਇਆ ਸੀ। ਉਹਨੇ ਕਿਹਾ ਜੀ ਵੀ ਉਹਨੇ ਸ਼ੰਕਰਾ ਨੂੰ ਹਰਾ ਦਿੱਤਾ, ਲੇਕਿਨ ਇਹਨਾਂ ਨੂੰ ਇਹ ਪਤਾ ਸੀ ਕਿ ਵੀ ਸ਼ੰਕਰਾ ਦੇ ਕੋਲ ਉਹਦੀਆਂ ਸਾਹਮਣੇ ਖਲੋਣ ਦੀ ਜਿਹੜੀ ਹੈ ਉਹ ਐਬਿਲਿਟੀ ਨਹੀਂ ਹੋਣੀ। ਇਹਨਾਂ ਨੇ ਪਹਿਲਾਂ ਹੀ ਬੜੀ ਭੀੜ ਇਕੱਠੀ ਕੀਤੀ ਹੋਈ ਸੀ, ਔਰ ਇਹਨਾਂ ਨੇ ਜੋ ਹੀ ਉਹ ਹਾਰਿਆ ਸ਼ੰਕਰਾ, ਇਹਨਾਂ ਨੇ ਰੌਲਾ ਪਾਤਾ, ਭੀੜ ਨੇ ਆਪਣੇ ਆਚਾਰੀਆ ਜੀ ਜੀਤ ਗਏ, ਆਚਾਰੀਆ ਜੀ ਜੀਤ ਗਏ, ਆਚਾਰੀਆ ਜੀ ਜੀਤ ਗਏ, ਉਹੀ ਕਰਦੇ। ਇਹ ਵੀ ਨੈਰੇਟਿਵ ਹੀ ਹੁੰਦਾ ਸੀ ਕਿ ਤੁਸੀਂ ਕਿਸ ਹੁੰਦਾ, ਜਿਵੇਂ ਅੱਜ ਮੋਦੀ ਕੇ ਹੁਣ ਆ ਜੁੱਤੀਆਂ ਪਈਆਂ ਨੇ 4 ਦਿਨ, ਜਿਹੜੀ ਡਰੋਨ ਔਰ ਮਿਸਲ ਵਾਰ ਹੈ, ਦੁਨੀਆ ਦੇ ਐਨਾਲਿਸਟ ਕਹਿ ਰਹੇ ਨੇ ਕਿ ਭਾਈ ਉਹਨਾਂ ਦੀ ਹਾਰ ਮਿਲੀਟੈਰਲੀ ਹੈ, 에ਅਰਫੋਰਸ ਦੇ ਹਵਾਲੇ ਨਾਲ ਹੈ, ਲੌਜਿਸਟਿਕ ਹੈ, ਨੈਰੇਟਿਵ 'ਚ। ਲੇਕਿਨ ਤੁਸੀਂ ਉਹਨਾਂ ਦਾ ਪਾਰਟ ਚੁੱਕ ਕੇ ਦੇਖੋ ਜੀ, ਮੋਦੀ ਕਹਿ ਰਿਹਾ ਇਹਦੇ ਵਰਗਾ ਤਾਂ ਹਿਸਟਰੀ 'ਚ ਐਕਸ਼ਨ ਹੀ ਕੋਈ ਨਹੀਂ ਹੋਇਆ ਸੰਦੂਰ ਵਰਗਾ, ਔਰ ਇਹੀ ਹਾਲ ਉਹਨਾਂ ਦਾ ਬਾਕੀ ਪਾਰਟ ਤੋਂ ਹੈ। ਹਾਂ, ਇਸ ਗੱਲ ਦਾ ਬ੍ਰਾਹਮਣ ਮਾਰ ਹੈ, ਸੈਕੰਡ ਨੈਰੇਟਿਵ ਦੇ ਜੇ ਹਵਾਲੇ ਨਾਲ ਵੀ ਗੱਲ ਕਰਨੀ ਹੋਵੇ ਕਿ ਭਾਈ ਜਿਹਨੂੰ ਉਹਨਾਂ ਨੇ ਖ਼ਤਮ ਕਰਨਾ ਹੈ ਉਹਦੇ ਖਿਲਾਫ ਉਹ ਇੰਨਾ ਨੈਗੇਟਿਵ ਵਰਤਾਂਤ ਸਿਰਜਦੇ ਨੇ। ਹੁਣ ਮੈਂ ਡੀਟੇਲ 'ਚ ਨਹੀਂ ਜਾਣਾ ਚਾਹੁੰਦਾ, ਬੁੱਧ ਧਰਮ ਆਲਮੋਸਟ 700-800 ਸਾਲ ਫਲਰਿਸ਼ ਕੀਤਾ ਉੱਥੇ, ਅਫਗਾਨਿਸਤਾਨ ਤੋਂ ਲੈ ਕੇ ਔਰ ਪਾਟਲੀਪੁੱਤਰ ਤੱਕ ਬੁੱਧ ਰਾਜੇ ਸਾਰੇ, ਜਿਹੜੇ ਜਿਹਨੂੰ ਗਲੋਰੀਅਸ ਪੀਰੀਅਡ ਕਿਹਾ ਜਾ ਸਕਦਾ, ਕਨਿਸ਼ਕਾ, ਅਸ਼ੋਕਾ, ਹਰਸ਼ਵਰਧਨ। ਲੇਕਿਨ ਕਿਵੇਂ ਬੁੱਧ ਨੂੰ ਬਦਨਾਮ ਕੀਤਾ, ਕਿਵੇਂ ਬੌਧੀ ਭਿਕਸ਼ੂਆਂ ਔਰ ਦੂਸਰਿਆਂ ਦੇ ਖਿਲਾਫ ਪਹਿਲਾਂ ਸ਼ਾਸਤਰ ਦੇ ਨਾਲ, ਤੇ ਜੇ ਆਈਡੀਆ ਜਾਂ ਬਿਰਤਾਂਤ ਦੇ ਨਾਲ ਗੱਲ ਬਣਦੀ ਨਹੀਂ ਹੈ ਤੇ ਫਿਰ ਸ਼ਸਤਰ ਦੇ ਨਾਲ ਮਾਰੋ। ਸੋ ਜੇ ਤੁਸੀਂ ਸਿੱਖਾਂ ਬਾਰੇ ਦੇਖੋ ਵੀ ਇਹਨਾਂ ਦਾ ਇੱਕ ਪਾਸੇ ਵਿਦਨ ਹੌਸਟਾਈਲ ਨੈਰੇਟਿਵ ਸੀ ਕਿ ਜੀ ਇਹ ਤਾਂ ਜਿਹੜੇ ਨੇ ਇਹ ਬਿਲਕੁਲ ਉਹਦੇ 'ਚ ਤੁਸੀਂ ਦਿਆਨੰਦ ਦਾ ਸਤਿਆਰਥ ਪ੍ਰਕਾਸ਼ ਦੇਖ ਸਕਦੇ ਹੋ। ਲੇਕਿਨ ਇਹਦੇ ਨਾਲ ਇੱਕ ਪਾਸੇ ਪੋਜ਼ਿਟਿਵ ਨੈਰੇਟਿਵ ਦੇਣ ਦੀ ਵੀ ਕੋਸ਼ਿਸ਼ ਉਹਨਾਂ ਨੇ ਕੀਤੀ, ਇਹ ਕਹਿ ਕੇ ਕਿ ਸਿੱਖ ਤਾਂ ਦੇਖੋ ਜੀ ਅਸੀਂ ਤਾਂ ਹਿੰਦੂ ਟੱਬਰਾਂ 'ਚੋਂ ਇੱਕ ਮੁੰਡਾ ਸਿੱਖ ਬਣਾ ਦੇਈਦਾ ਸੀ, ਔਰ ਸਿੱਖ ਤਾਂ ਵੱਡੇ ਭਰਾ ਨੇ, ਇਹ ਸਾਡੀ ਖੜਕਧਾਰੀ ਪੁਜਾ ਨੇ। ਔਰ ਇਹ ਪਾਰਟ ਹਮੇਸ਼ਾ, ਹੁਣ ਜਦੋਂ ਅਸੀਂ 41ਵੀਂ ਘੱਲੂਘਾਰੇ ਦੀ ਯਾਦ ਦੀ ਗੱਲ ਕਰ ਰਹੇ ਹਾਂ, 2 ਦਿਨ ਪਹਿਲਾਂ ਬੀਜੇਪੀ ਦੀ ਪੰਜਾਬ ਯੂਨਿਟ ਨੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਦਿਆਂ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਜਦੋਂ ਰੌਲਾ ਪੈ ਗਿਆ ਕਿ ਵੀ ਇਹ ਬੀਜੇਪੀ, ਹੁਣ ਉਹਨਾਂ ਨੇ ਆਪਣੀ ਉਹ ਪੋਸਟ ਡਿਲੀਟ ਕਰ ਦਿੱਤੀ। ਸੋ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਰੌਲਾ ਪਾਇਆ ਜਾਂ ਇਹ ਕਿਹਾ ਕਿ ਜੀ ਬਹੁਤ ਮਾੜਾ ਹੋਇਆ ਕਾਂਗਰਸ ਨੇ ਕੀਤਾ ਜੀ, ਉਸ ਨੈਰੇਟਿਵ ਨੂੰ ਵੀ ਉਹ ਔਨ ਕਰ ਲੈਣਗੇ। ਸੋ ਉਹਨਾਂ ਨੇ ਜਿਹੜਾ 5 ਸਦੀਆਂ ਤੋਂ ਸਿੱਖੀ ਬਾਰੇ, ਜਦੋਂ ਤੁਸੀਂ ਖਾਸ ਤੌਰ 'ਤੇ ਸਿੱਖ ਰਾਜ ਜਾਣ ਤੋਂ ਬਾਅਦ, ਜੇ ਤੁਸੀਂ 19ਵੀਂ ਸਦੀ ਦੇ ਦੂਸਰੇ ਐਂਡ ਦੇ ਵਿੱਚ ਸ਼ਰਧਾ ਰਾਮ ਫਲੋਰੀ, ਜਿਹੜਾ ਸਨਾਤਨੀਆਂ ਦਾ ਆ ਕੇ ਕਿਵੇਂ ਸਿੱਖੀ ਦੀ ਨੈਗੇਸ਼ਨ ਕਰਦਾ ਹੈ, ਆਰੀਆ ਸਮਾਜ ਦੀ ਸ਼ੁੱਧੀਕਰਨ ਦੀ ਲਹਿਰ ਜਿਹਦੇ ਥੱਲੇ ਲਾਈਨ 'ਚ ਬਿਠਾ ਕੇ ਸਿੱਖਾਂ ਦੇ ਕੇਸ ਕਤਲ ਕੀਤੇ ਜਾਂਦੇ ਸੀ, ਔਰ ਦਿਆਨੰਦ ਦੇ ਚੇਲੇ ਜਾਂ ਦੂਜੇ ਕਹਿੰਦੇ ਸੀ ਵੀ ਇਹਨਾਂ ਨੂੰ ਅਸੀਂ ਪਿਉਰੀਫਾਈ ਕਰ ਦਿੱਤਾ ਹੈ, ਇਹਨਾਂ ਦਾ ਸ਼ੁੱਧੀਕਰਨ ਕਰ ਦਿੱਤਾ ਹੈ। ਫਿਰ ਤੁਸੀਂ ਇਹਨਾਂ ਦਾ ਜਿਹੜਾ ਆਰੀਆ ਸਮਾਜੀਆਂ ਦੇ ਚੋਂ ਹੀ ਨਿਕਲਿਆ ਭਾਈ ਪਰਮਾਨੰਦ ਔਰ ਦੂਸਰੇ, ਜਿਨ੍ਹਾਂ ਨੇ ਈਵਨ ਬਾਬਾ ਬੰਦਾ ਸਿੰਘ ਬਹਾਦਰ ਜਾਂ ਦੂਸਰੇ, ਉਹਨਾਂ ਨੂੰ ਵੈਰਾਗੀਆਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਅੱਜ ਵੀ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਬੋਥ ਸਾਈਡਸ ਆਫ ਦਾ ਆਇਲ ਪਲੇ ਕਰਨ ਦੀ ਲਾਈਨ ਰਹੀ ਹੈ। ਲੇਕਿਨ 15 ਅਗਸਤ 1947 ਤੋਂ ਬਾਅਦ ਇਹਨਾਂ ਨੂੰ ਲੋੜ ਨਹੀਂ ਸੀ ਦੂਸਰੇ ਨੈਰੇਟਿਵ ਦੀ, ਬੜਾ ਭਾਈ ਕਹਿਣ ਦੀ ਜਾਂ ਦੂਜੀ, ਇਸ ਲਈ ਉਹਨਾਂ ਨੇ ਸਿੱਧਾ ਹੀ ਜਿਹੜਾ ਉਹ ਅਕਤੂਬਰ ਦੇ ਵਿੱਚ ਜਿਹੜਾ ਉਹ 1947 'ਚ ਸਰਕੂਲਰ ਕੱਢਿਆ ਵੀ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਨਹੀਂ, ਉਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ, ਪੰਜਾਬੀ ਜ਼ਬਾਨ ਨੂੰ ਗਵਾਰਾਂ ਦੀ ਜ਼ਬਾਨ ਕਹਿ ਕੇ ਸੂਬਾ ਦੇਣ ਤੋਂ ਨਾ ਕੀਤੀ। 37 ਸਾਲ ਸਿੱਖਾਂ ਨੇ ਪੀਸਫੁਲੀ 47 ਤੋਂ 84 ਤੱਕ ਅਕਾਲੀ ਦਲ ਨੇ ਅੱਡ-ਅੱਡ ਮੌਕਿਆਂ 'ਤੇ, ਔਰ ਉਹਦੇ 'ਚ ਉਹਨਾਂ ਨੇ ਆਊਟ ਆਫ ਦਾ ਵੇ ਜਾ ਕੇ ਐਮਰਜੈਂਸੀ ਦੇ ਵੇਲੇ ਜਿਵੇਂ ਸਿੱਖ ਜਿਹੜੇ ਨੇ ਉਹਦੇ ਖਿਲਾਫ ਖਲੋਤੇ, ਮੋਰਚਾ ਲਾਇਆ ਦੂਸਰਾ। ਲੇਕਿਨ ਇਸ ਸਭ ਦੇ ਬਾਵਜੂਦ ਉਹਨਾਂ ਨੇ ਦੇਖ ਲਿਆ ਕਿ ਬਈ ਸ਼ਾਸਤਰ ਨਾਲ ਮਾਰਨ ਵਾਲੀ ਗੱਲ ਦਾ ਵੇਲਾ ਲੰਘ ਗਿਆ, ਹੁਣ ਸ਼ਸਤਰ ਨਾਲ ਮਾਰੋ। ਇਹ ਹੈ ਜੂਨ 84 ਦਾ ਟੋਟਲ ਵਾਰ ਡਿਕਲੇਅਰ ਕਰਨ ਦਾ। ਪਰ ਤੁਸੀਂ 78 ਤੋਂ ਲੈ ਕੇ, ਕਿਉਂਕਿ ਮੈਂ ਸਮਝਦਾ ਵੀ ਜੇ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਵਿਚਾਲੇ
ਲਾਈਨ ਖਿੱਚਣੀ ਹੋਏ, 13 ਅਪ੍ਰੈਲ 1978 ਇੱਕ ਕ੍ਰੂਸ਼ਲ ਡੇ ਹੈ ਜੀ, ਜਿਸ ਦਿਨ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੂੰ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਹਿਰ 'ਚ ਖਾਲਸਾ ਸਾਜਨਾ ਦਿਵਸ ਵਾਲੇ ਮੌਕੇ ਪੰਜਾਬ 'ਚ ਬਾਦਲਾਂ ਦੀ ਹਕੂਮਤ ਹੁੰਦਿਆਂ ਸ਼ਹੀਦ ਕੀਤਾ ਗਿਆ ਸੀ। ਕਿਉਂਕਿ ਉਦੋਂ ਤੱਕ ਹਕੂਮਤ ਨੇ ਦੋਨੋਂ ਜਿਹੜੇ ਫਰੰਟ ਹੈ, ਗੁਰੂ ਗ੍ਰੰਥ ਔਰ ਗੁਰੂ ਪੰਥ, ਉਹਨਾਂ ਨੂੰ ਡਿਸਟਰੋਏ ਕਰਨ ਦੀ ਨੀਤੀ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਦੇ 'ਚੋਂ ਹੀ ਨਕਲੀ ਗੁਰੂਡਮ ਨੂੰ ਪ੍ਰਮੋਟ ਕਰਨਾ ਸੀ। ਔਰ 78 ਤੋਂ ਜਦੋਂ ਸਿੱਖਾਂ ਨੇ ਪੀਸਫੁਲ ਪ੍ਰੋਟੈਸਟ ਕੀਤਾ, ਉਹਨਾਂ ਦੀਆਂ ਸ਼ਹੀਦੀਆਂ ਹੋਈਆਂ। ਜਿਹੜਾ ਜੂਨ 84 ਦੇ ਪਹਿਲੇ ਹਫਤੇ ਤੋਂ 78 ਤੋਂ ਬਾਅਦ 6 ਸਾਲ ਦਾ ਨੈਰੇਟਿਵ ਹੈ, ਤੁਸੀਂ ਭਾਰਤ ਦਾ ਸਮੁੱਚਾ ਪ੍ਰਿੰਟ ਮੀਡੀਆ, ਉਦੋਂ ਅਜੇ ਸੋਸ਼ਲ ਮੀਡੀਆ ਜਾਂ ਟੀਵੀ ਵੀ ਉਸ ਲੈਵਲ ਤੇ ਨਹੀਂ ਸੀ, ਉਹ ਭਾਰਤੀ ਦੂਰਦਰਸ਼ਨ ਸੀ, ਉਹਦਾ ਨੈਰੇਟਿਵ ਤੁਸੀਂ ਕੱਢ ਸਕਦੇ ਹੋ ਜੀ ਕਿ ਕਿਵੇਂ ਸਿੱਖਾਂ ਨੂੰ ਕਿਸ ਹੱਦ ਤੱਕ ਜਾ ਕੇ ਉਹ ਲਫ਼ਜ਼ ਜਿਹੜੇ ਪਹਿਲਾਂ ਕਿਸੇ ਡਿਕਸ਼ਨਰੀ 'ਚ ਹਿੰਦੀ ਜ਼ਬਾਨ ਦੀ 'ਚ ਐਗਜ਼ਿਸਟ ਨਹੀਂ ਸੀ ਕਰਦੇ, ਉਗਰਵਾਦ, ਆਤੰਕਵਾਦ, ਅਲਗਾਵਵਾਦ, ਤਾਂ ਚਲੋ ਉਹਨੂੰ ਮੈਂ ਮਾੜਾ ਲਫ਼ਜ਼ ਨਹੀਂ ਕਹਿੰਦਾ ਵੀ ਅਸੀਂ ਸੈਪਰੇਟ ਹੋਣਾ ਚਾਹੁੰਦੇ, ਪਰ ਉਹਨਾਂ ਨੇ ਇਸ ਢੰਗ ਦੇ ਨਾਲ ਸਿੱਖਾਂ ਦੇ ਵਿੱਚ ਫਿੱਟ ਕੀਤਾ ਕਿ ਜਦੋਂ ਤੱਕ ਉਹਨਾਂ ਨੇ ਇਹ ਘੱਲੂਘਾਰਾ ਵਰਤਾਇਆ। ਔਰ ਉਸ ਤੋਂ ਬਾਅਦ ਨਵੰਬਰ 84 ਦੀ ਅਸੀਂ ਜੇ ਨਸਲਕੁਸ਼ੀ ਦੀ ਗੱਲ ਕਰੀਏ ਤਾਂ ਫਿਰ ਉਹ ਦੂਸਰਾ ਐਕਸਟ੍ਰੀਮ ਹੈ। ਉਹਨਾਂ ਨੇ ਇਹ ਸਾਬਤ ਕਰ ਦਿੱਤਾ ਸੀ ਉਸ ਆਪਣੇ ਝੂਠੇ ਬਿਰਤਾਂਤ ਦੇ ਨਾਲ ਕਿ ਸਿੱਖ ਆਤੰਕਵਾਦੀ ਨੇ, ਪਾਕਿਸਤਾਨ ਦੇ ਏਜੰਟ ਨੇ, ਇਹ ਧਰਮ ਜਿਹੜਾ ਹੈ ਇਹ ਸਾਡੀ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਖਤਰਾ ਹੈ, ਇਹ ਮਾਰੇ ਜਾਣ ਦੇ ਕਾਬਲ ਨੇ। ਇਹ ਬਿਲਕੁਲ ਠੀਕ ਇਵੇਂ ਹੀ ਸੀ ਕਿ ਇੱਥੇ ਜੇ ਤੁਸੀਂ ਕਿਸੇ ਡੌਗ ਨੂੰ ਪੁੱਟ ਟੂ ਸਲੀਪ ਕਰਨਾ ਹੋਏ ਤਾਂ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਹੈ ਕਿ ਭਾਈ ਇਹ ਮੈਡ ਹੈ। ਔਰ ਉਹਨਾਂ ਹਾਲਾਤਾਂ 'ਚ ਉਹਨਾਂ ਦਾ ਨੈਰੇਟਿਵ ਪੁੱਗਿਆ ਵੀ। ਜੂਨ 84 ਤੋਂ ਬਾਅਦ ਜੇ ਮੈਂ ਇਹ ਕਹਾਂ ਕਿ 40 ਸਾਲ ਉਹਨਾਂ ਨੇ, ਫਿਰ ਇਕੱਲਾ ਇਹ ਨਹੀਂ ਵੀ ਉੱਥੇ ਉਹਨਾਂ ਨੇ ਇੱਕ ਪਾਸੇ ਨੈਰੇਟਿਵ, ਫਿਰ ਉਹਦੇ ਨਾਲ ਰਿਲੇਟਡ ਕੋਈ ਨਾ ਕੋਈ ਇਵੈਂਟ ਕਰਾਉਣਾ। ਏਅਰ ਇੰਡੀਆ ਡਿਜ਼ਾਸਟਰ ਮੈਂ ਹਮੇਸ਼ਾ ਮੈਂਸ਼ਨ ਕਰਦਾ ਜਿਹੜਾ ਜੂਨ 1985 ਦੇ ਵਿੱਚ ਕਰਵਾਇਆ ਗਿਆ, ਉਹਦੇ ਥੱਲੇ ਇੰਟਰਨੈਸ਼ਨਲੀ ਉਸ ਨੈਰੇਟਿਵ ਨੂੰ ਫਰਦਰ ਰੀਇਨਫੋਰਸ ਕਰ ਦਿੱਤਾ ਗਿਆ। ਪਰ ਇਹ ਅਲਟੀਮੇਟਲੀ ਅਸੀਂ ਇਮਾਨ ਵਾਲੀ ਕੌਮ ਹੈ, ਅਸੀਂ ਮੰਨਦੇ ਹਾਂ ਕਿ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਜਦੋਂ ਫਿਰ ਤਬਦੀਲੀ ਹੁੰਦੀ ਹੈ ਤੇ ਫਿਰ ਜਿਹੜਾ ਉਹ ਹੇਠਲੀ ਉੱਤੇ ਆ ਜਾਂਦੀ ਹੈ। ਔਰ ਇਹਨਾਂ 2 ਸਾਲਾਂ ਨੇ ਮੈਂ ਸਮਝਦਾ ਵੀ ਨਾ ਸਿਰਫ ਇੰਡੀਅਨ ਹਕੂਮਤ ਦੇ ਝੂਠ ਦੇ ਨੈਰੇਟਿਵ ਨੂੰ ਤੋੜਿਆ, ਸਗੋਂ ਸਿੱਖ ਨੈਰੇਟਿਵ, ਸਿੱਖ ਸੱਚਾਈ ਪਸੰਦ ਦਾ ਜਿਹੜਾ ਸਾਡਾ ਪਾਰਟ ਹੈ ਉਹ ਅੱਗੇ ਵਧਿਆ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। सुन राहिया राहे जांदिया तू लिख रखिए बात, मेरा डुबिया सूरज चढ़ेगा औड़क मुक्केगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਦੂਜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਹੋਣ ਜਾ ਰਹੇ ਹਨ। ਸਮਾਗਮਾਂ ਦੀ ਲੜੀ 9 ਜੂਨ ਤੋਂ 18 ਜੂਨ ਤੱਕ ਚੱਲੇਗੀ। ਰੋਜ਼ਾਨਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਉੱਘੇ ਪ੍ਰਚਾਰਕ ਤੇ ਬੁਲਾਰੇ ਹਾਜ਼ਰੀ ਲਵਾਉਣਗੇ। 14 ਜੂਨ 2025 ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਭਾਈ ਹਰਦੀਪ ਸਿੰਘ ਨਿੱਜਰ ਯਾਦਗਾਰੀ ਬਿਲਡਿੰਗ ਵਿਖੇ ਵਿਸ਼ੇਸ਼ ਸ਼ਹੀਦੀ ਕਾਨਫਰੰਸ ਹੋਵੇਗੀ, ਜਿਸ ਵਿੱਚ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC, ਅਮਨਦੀਪ ਸਿੰਘ ਕੈਲੀਫੋਰਨੀਆ, ਮਨਿੰਦਰ ਸਿੰਘ ਸਰੀ ਵੱਲੋਂ
ਕੌਮੀ ਸੰਘਰਸ਼ ਤੇ ਸਿੱਖ ਰਾਜਨੀਤੀ ਤੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। 15 ਜੂਨ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਭਾਈ ਨਿੱਜਰ ਦੇ ਸ਼ਹੀਦੀ ਸਥਾਨ ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ 84 ਤੋਂ ਬਾਅਦ ਦੇ ਸਮੇਂ ਦੀ ਅਸੀਂ ਗੱਲ ਕਰ ਰਹੇ ਹਾਂ ਤੇ 41ਵੀਂ ਵਰ੍ਹੇਗੰਢ ਹੈਗੀ ਹੈ ਘੱਲੂਘਾਰੇ ਦੀ। ਸੋ ਮੈਂ ਜਦੋਂ ਅਸੀਂ ਸਿੱਖ ਸੰਘਰਸ਼ ਦੀ ਜਾਂ ਅਜੋਕੇ ਸਿੱਖ ਸੰਘਰਸ਼ ਦੀ ਗੱਲ ਕਰਦੇ ਹਾਂ ਸੋਵਰਨਿਟੀ ਦੇ ਲਈ, ਖਾਲਿਸਤਾਨ ਦੀ ਪ੍ਰਾਪਤੀ ਦੇ ਲਈ, ਇਹਦੇ 'ਚ ਜੇ 84 ਜਾਂ 84 ਤੋਂ ਵੀ ਪਹਿਲਾਂ ਤੁਸੀਂ 78 ਦਾ ਟਾਈਮ ਪੀਰੀਅਡ ਤੋਂ ਜ਼ਿਕਰ ਕਰਦੇ ਹੋ, ਕਾਫੀ ਉਤਾਰ ਚੜ੍ਹਾਅ ਦੇਖੇ ਨੇ ਕੌਮ ਨੇ। ਮੈਂ ਇਹਦੇ 'ਤੇ ਤੁਹਾਡਾ ਵਿਊ ਪੁਆਇੰਟ ਜਾਣਨਾ ਚਾਹੂੰਗਾ। ਇਸ ਵਕਤ ਵੀ ਕਿਵੇਂ ਤੁਸੀਂ ਦੇਖ ਰਹੇ ਹੋ ਇਸ ਸੰਘਰਸ਼ ਨੂੰ ਇਹਨਾਂ ਸਾਰੇ ਸਾਲਾਂ ਦੇ ਵਿੱਚ? ਜੇ ਅਸੀਂ 78 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਦੇਖਣਾ ਹੋਵੇ, ਉਤਾਰ ਚੜ੍ਹਾਅ ਵੀ ਬਹੁਤ ਰਹੇ ਨੇ। ਇੱਕ ਪਾਸੇ ਸਟੇਟ ਦਾ ਨੈਰੇਟਿਵ ਪ੍ਰੋਪੇਗੈਂਡਾ ਬਿਰਤਾਂਤ ਸੀ, ਉੱਥੇ ਦੂਜੇ ਪਾਸੇ ਸਾਡੀ ਆਪਣੀ ਇੱਕ ਮਨੋ ਅਵਸਥਾ ਸੀ ਜਿੱਥੇ ਲੋਕ ਜਾਂ ਸਾਡੀ ਜਿਹੜੀ ਮੈਜੋਰਿਟੀ ਹੈਗੀ ਹੈ ਉਹ ਉਸ ਨੈਰੇਟਿਵ ਨੂੰ ਕਬੂਲਦੀ ਸੀ ਤੇ ਆਪਣੇ ਆਪ ਦੇ ਵਿੱਚ ਨੁਕਸ ਕੱਢਣ ਦੇ ਵਿੱਚ ਯਕੀਨ ਰੱਖਦੀ ਸੀ, ਜਾਂ ਜਿਹਨੂੰ ਕਹਿ ਲਓ ਵੀ ਆਜ਼ਾਦੀ ਦੀ ਗੱਲ ਸਮਝਣ ਵਾਲੇ ਜਿਹੜੀ ਲੌਬੀ ਸੀ ਜਾਂ ਜਿਹੜੇ ਲੋਕ ਸੀ ਸਿੱਖਾਂ ਦੇ ਵਿੱਚ, ਉਹਨਾਂ ਦੀ ਗਿਣਤੀ ਹੌਲੀ ਕਰਕੇ ਵਧੀ ਹੈ। ਕੁਛ ਨੂੰ 84 ਦੇ ਵਿੱਚ ਸਮਝ ਆਈ ਅਟੈਕ ਤੋਂ ਬਾਅਦ, ਜਦੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ। ਕੁਛ ਨੂੰ ਅੱਜ ਹੁਣ ਸਮਝ ਆ ਰਹੀ ਹੈ। ਸੋ ਜਿਹੜਾ ਇਹ ਸਾਰਾ ਸਮਾਂ, ਤਾਂ ਕਿ ਅਸੀਂ ਇਹ ਸਮਝ ਸਕੀਏ ਵੀ ਭਾਈ ਜਿਹੜੀ ਸਟਰਗਲ ਹੈਗੀ ਹੈ ਉਹ ਵੱਖਰੇ ਪੜਾਵਾਂ ਦੇ ਵਿੱਚੋਂ ਲੰਘ ਕੇ ਹੁਣ ਅਸੀਂ ਉੱਥੇ ਤੱਕ ਪਹੁੰਚੇ ਹਾਂ ਜਿੱਥੇ ਇੰਡੀਆ ਦਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਚਿਹਰਾ ਆ ਜਾਂ ਜੋ ਉਹ ਕਰ ਰਹੇ ਆ ਉਹ ਅੱਜ ਇੰਟਰਨੈਸ਼ਨਲ ਲੈਵਲ 'ਤੇ ਐਕਸਪੋਜ਼ ਹੋ ਰਿਹਾ ਹੈ। ਅਤੇ ਹਜੇ ਵੀ ਜਿੱਥੇ ਅਸੀਂ ਅੱਜ ਵੀ ਖਲੋਤੇ ਹਾਂ, ਹਜੇ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜੀ ਹੁਣ ਅਸੀਂ ਕਿਸੇ ਮੁਕਾਮ 'ਤੇ ਪਹੁੰਚ ਗਏ ਹਾਂ। ਹਜੇ ਸਟਰਗਲ ਹੋਰ ਚੱਲਣੀ ਹੈ। ਦੇਖੋ, ਮੈਂ ਸਮਝਦਾ ਵੀ ਜੇ ਇਹਨਾਂ ਆਲਮੋਸਟ 41 ਵਰ੍ਹਿਆਂ ਨੂੰ ਇਨ ਜਨਰਲ, ਔਰ ਜੇ ਤੁਸੀਂ 78 ਤੋਂ ਬਾਅਦ ਦੇ 6 ਸਾਲ ਹੋਰ ਜੋੜ ਦਿਓ, 47 ਵਰ੍ਹਿਆਂ ਨੂੰ ਸਮਝਣ ਦੇ ਲਈ ਤੁਹਾਨੂੰ 20ਵੀਂ ਸਦੀ ਨੂੰ ਜਿਹੜਾ ਥੋੜ੍ਹਾ ਜਿਹਾ ਉਸ ਦੇ ਉੱਤੇ ਇੱਕ ਪੰਛੀ ਝਾਤ ਜ਼ਰੂਰੀ ਹੋਏਗੀ। ਕਿਉਂਕਿ ਅਸੀਂ ਜਦੋਂ ਬਹੁਤ ਸਾਰਾ ਆਪਣਾ 3 ਸਦੀਆਂ ਦਾ ਜਾਂ ਹੁਣ ਤਾਂ 350 ਸਾਲ ਖਾਲਸਾ ਸਾਜਨਾ ਨੂੰ ਹੋ ਗਏ, ਉਸ ਗਲੋਰੀਅਸ ਹਿਸਟਰੀ ਨੂੰ ਦੇਖਦੇ ਹਾਂ ਤਾਂ ਸਾਡਾ 18ਵੀਂ ਸਦੀ 'ਤੇ ਬਹੁਤ ਐਮਫੈਸਿਸ ਹੁੰਦਾ ਹੈ, ਕਿਉਂਕਿ ਉਹ ਸਿੱਧੀ ਜੰਗ ਸੀ ਜੀ। 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ 1699 ਦੇ ਵਿੱਚ। 1700 ਤੋਂ ਜਦੋਂ ਅਸੀਂ ਕਾਊਂਟ ਕਰਦੇ ਹਾਂ ਤਾਂ 18ਵੀਂ ਸਦੀ ਸ਼ੁਰੂ ਹੋ ਜਾਂਦੀ ਹੈ ਜੀ। ਸੋ 18ਵੀਂ ਸਦੀ 'ਚ ਹੀ ਸਾਰਾ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਜੀਵਨ ਦਾ ਸਫ਼ਰ ਜਿਹੜਾ ਸਰਸਾ ਕੰਡਾ, ਚਮਕੌਰ ਦੀ ਗੜੀ, ਮਾਛੀਵਾੜਾ ਔਰ ਬਾਬਾ ਬੰਦਾ ਸਿੰਘ ਬਹਾਦਰ ਦਾ ਪੀਰੀਅਡ, ਫਿਰ ਪਰਸੀਕਿਊਸ਼ਨ ਦਾ ਦੌਰ, ਫਿਰ ਮਿਸਲਾਂ ਦਾ ਪੀਰੀਅਡ, ਫਿਰ ਘੱਲੂਘਾਰਾ ਛੋਟਾ, ਫਿਰ ਵੱਡਾ ਘੱਲੂਘਾਰਾ, ਫਿਰ ਰਾਜ ਦੀ ਗੱਲ। ਔਰ ਇਸ ਲਈ 18ਵੀਂ ਸਦੀ ਨੂੰ ਭਾਵੇਂ ਅਸੀਂ 18ਵੀਂ ਸਦੀ 'ਚ 1764 ਤੱਕ ਪਹੁੰਚਦੇ ਹਾਂ, ਲਾਹੌਰ 'ਤੇ ਕਬਜ਼ਾ ਕਰਕੇ ਰਾਜ ਸਥਾਪਿਤ ਕਰ ਦਿੱਤਾ ਸੀ, ਪਰ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਫਿਰ 19ਵੀਂ ਸਦੀ ਦੇ ਪਹਿਲੇ ਅੱਧ ਦੀ ਗੱਲ ਕਰਦੇ ਹਾਂ ਜੀ। ਜ਼ਾਹਰ ਹੈ 1801 ਤੋਂ ਲੈ ਕੇ 1849 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਵੱਡਾ ਹਿੱਸਾ ਉਹ ਹੈ। ਫਿਰ ਜਦੋਂ ਜਵਾਲ ਦੀ ਗੱਲ ਹੁੰਦੀ ਹੈ ਵੀ ਕੌਮੀ ਪੱਖ ਤੋਂ ਕਿੰਨੀ ਵੱਡੀ ਗਿਰਾਵਟ ਆਈ, ਕਿਵੇਂ ਜਿਹੜਾ ਈਸਾਈ ਮਿਸ਼ਨਰੀ, ਆਰੀਆ ਸਮਾਜੀ, ਸਨਾਤਨੀ, ਔਰ ਇਹ ਸਾਰੇ, ਫਿਰ 19ਵੀਂ ਸਦੀ ਦੇ ਦੂਸਰੇ ਹਿੱਸੇ ਦੀ ਗੱਲ ਹੁੰਦੀ ਹੈ। ਹੁਣ 20ਵੀਂ ਸਦੀ ਜਿਸ ਦੇ ਵਿੱਚ ਇਹ 41 ਵਰ੍ਹੇ ਪਹਿਲਾਂ ਘੱਲੂਘਾਰਾ ਜਿਹੜਾ ਉਹ ਵਰਤਾਇਆ ਗਿਆ, ਉਸ ਦੀ ਤੁਸੀਂ ਜੇ ਬਿਗਨਿੰਗ ਤੋਂ ਦੇਖੋਗੇ ਤੇ ਆਲਰੇਡੀ 19ਵੀਂ ਸਦੀ ਦੇ ਦੂਸਰੇ ਅੱਧ ਤੱਕ ਜਿਹੜਾ ਮੁਕੰਮਲ ਹੁੰਦੇ ਆ ਸਿੰਘ ਸਭਾ ਮੂਵਮੈਂਟ, ਜਿਹਦੇ 'ਚ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਔਰ ਉਹਨਾਂ ਨੇ ਜਿੱਥੇ ਇੱਕ ਅਵੇਅਰਨੈਸ ਕੈਂਪੇਨ ਸ਼ੁਰੂ ਕੀਤਾ, ਉੱਥੇ ਐਜੂਕੇਸ਼ਨ 'ਤੇ ਜ਼ੋਰ ਦਿੱਤਾ। ਹਾਲਾਂਕਿ ਸਿੰਘ ਸਭਾ ਮੂਵਮੈਂਟ ਪੂਰੀ ਪ੍ਰੋ ਬ੍ਰਿਟਿਸ਼ ਸੀ, ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਸੀ ਵੀ ਰਾਜ ਤਾਂ ਸਾਡਾ ਗਿਆ ਪਰ ਦੂਸਰੇ ਪੱਖ ਵੀ ਜਾ ਰਹੇ ਨੇ, ਦੂਸਰਿਆਂ ਨੂੰ ਸੰਭਾਲ ਲਈ। ਤਾਂ ਜਦੋਂ ਤੱਕ ਸਿੰਘ ਸਭਾ ਲਹਿਰ ਅਲੋਪ ਹੁੰਦੀ ਹੈ ਜਾਂ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਚੜ੍ਹਾਈ ਕਰਦੇ ਨੇ, ਖਾਲਸਾ ਸਕੂਲਾਂ ਦਾ ਨੈਟਵਰਕ ਵੀ ਬਣ ਗਿਆ ਸੀ। ਖਾਲਸਾ ਕਾਲਜ ਅੰਮ੍ਰਿਤਸਰ ਵੀ 1893 ਚ ਹੋਂਦ ਚ ਆ ਗਿਆ ਸੀ। ਔਰ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ, ਕਿਉਂਕਿ ਅੱਜ ਵੀ ਅਸੀਂ ਜਦੋਂ ਡਾਇਸਪੋਰਾ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਗੱਲ ਕਰ ਰਹੇ,
20ਵੀਂ ਸਦੀ ਦੀ ਬਿਗਨਿੰਗ 'ਚ ਹੀ ਡਾਇਸਪੋਰਾ ਸਿੱਖ ਫੈਕਟਰ ਜਿਹੜਾ ਗਦਰ ਪਾਰਟੀ ਦੇ ਰੂਪ ਦੇ ਵਿੱਚ ਉੱਭਰਦਾ ਹੈ, ਉਹ ਬੇਸ਼ੱਕ ਉਹਦੇ ਕੋਲ ਜਾਂ ਉਸ ਮੌਕੇ ਤੇ ਅਨਫੋਰਚੂਨੇਟਲੀ ਰਾਸ ਬਿਹਾਰੀ ਬੋਸ ਹੋਏ, ਲਾਜਪਤ ਰਾਏ ਹੋਏ, ਜਾਂ ਇਸ ਕਿਸਮ ਦੇ ਕਿਤੇ ਨਾ ਕਿਤੇ ਸਾਵਰਕਰ ਦਾ ਲੈਫਟ ਓਵਰ ਪਾਰਟ, ਮਦਨ ਲਾਲ ਢੀਂਗਰਾ ਔਰ ਦੂਸਰੀ, ਉਹ ਮੂਵਮੈਂਟ ਸਾਡੀ ਸਿੱਧੀ ਇੰਡੀਅਨ ਨੈਸ਼ਨਲਿਜ਼ਮ ਵੱਲ ਤੋੜ ਦਿੰਦੀ ਹੈ। ਹਾਲਾਂਕਿ ਉਹਨਾਂ ਦੀਆਂ ਕੁਰਬਾਨੀਆਂ ਔਰ ਲੇਕਿਨ ਉਹਦੇ 'ਚ ਵੀ ਅਸੀਂ ਇੱਕ ਆਸਪੈਕਟ ਦੇਖਦੇ ਹਾਂ ਕਿ ਇੱਥੋਂ ਜਦੋਂ ਗਦਰ ਮਚਾਉਣ ਦੇ ਲਈ 8000 ਚੋਂ ਲਗਭਗ 7000 ਸਿੱਖ ਅਮਰੀਕਾ ਕੈਨੇਡਾ 'ਚੋਂ ਚਲਾ ਜਾਂਦਾ ਹੈ ਜੀ, ਉਸ ਧਰਤੀ ਵਾਲੇ ਤਿਆਰ ਹੀ ਨਹੀਂ ਸੀ। ਉਹਨਾਂ ਨੇ ਐਕਸੈਪਟ ਕਰ ਲਿਆ ਹੋਇਆ ਸੀ ਬ੍ਰਿਟਿਸ਼ ਪਾਰਟ। ਗਾਂਧੀ ਅਜੇ ਸਾਊਥ ਅਫਰੀਕਾ ਦੇ ਵਿੱਚ ਬੈਠਾ ਸੀ। ਸੋ ਇਹੀ ਕਾਰਨ ਹੈ। ਹਾਲਾਂਕਿ ਕਾਰਨ ਕਿ ਜੇ ਉਹ ਟ੍ਰੇਟਰ ਕਿਰਪਾਲ ਸਿੰਘ ਇੱਥੋਂ ਚਲਾ ਗਿਆ, ਉਹਨੇ ਗਦਰ ਦੀ ਡੇਟ ਪਹਿਲਾਂ ਦੱਸ ਦਿੱਤੀ, ਨਹੀਂ ਉਹ ਜੇ ਹੋ ਵੀ ਜਾਂਦਾ ਕੁਝ ਫੌਜੀ ਛਾਉਣੀਆਂ ਦੇ ਵਿੱਚ ਰਿਵੋਲਟ, ਤੇ 1857 ਤੋਂ ਵੀ ਬਦਤਰ ਹਾਲਤ ਹੀ ਹੋਣੀ ਸੀ, ਕਿਉਂਕਿ ਜਿਵੇਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਬਾਰਿਸ਼ੇ ਰਹਿਮਤ ਹੋਈ ਲੇਕਿਨ ਜ਼ਮੀਂ ਕਾਬਿਲ ਨਾ ਥੀ ਜੀ। ਔਰ ਉਸ ਦੇ ਲਈ ਵੀ ਫਿਰ ਉਸ ਸਾਰੇ ਜ਼ੋਲਟ ਚੋਂ ਕੱਢਣ ਦੇ ਲਈ ਵੀ ਜੇ ਕੁਰਬਾਨੀਆਂ ਕਰਨੀਆਂ ਪਈਆਂ, ਤੇ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਜਲਿਆਂਵਾਲੇ ਬਾਗ ਦਾ ਵਾਕਿਆ ਦੇਖਦੇ ਹਾਂ 1919। ਉਹਨੇ ਵੀ ਜਿਹੜਾ ਹਾਲਾਂ ਉਹਦੇ 'ਚ ਮੈਕਸਿਮਮ ਕੈਜੂਅਲਟੀ ਸਿੱਖਾਂ ਦੀਆਂ ਨੇ, ਲੇਕਿਨ ਉਹ ਵੀ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਪੈਂਦੀ ਹੈ। ਔਰ ਉਦੋਂ ਤੱਕ 75 ਸਾਲ ਹੋ ਚੁੱਕੇ ਸੀ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਉਦਾਸੀ, ਦੂਜੇ ਤੀਜੇ ਸਨਾਤਨੀ ਕਿਸਮ ਦੇ, ਜਿਹਨੂੰ ਅੰਗਰੇਜ਼ ਬੈਕ ਕਰਦਾ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਵੀ ਗੁਰਦੁਆਰੇ ਜਿਹੜਾ ਪੰਥ ਪ੍ਰਸਤ ਸਿੱਖਾਂ ਕੋਲ ਆਉਣ। ਪਰ ਜਿਉਂ ਹੀ ਜਲਿਆਂਵਾਲਾ ਬਾਗ ਵਾਪਰਦਾ ਹੈ, ਉਹ ਇੱਕ ਸਲੰਬਰ 'ਚੋਂ ਕੌਮ ਵੀ ਨਿਕਲਦੀ ਹੈ ਜੀ। ਔਰ ਗੁਰਦੁਆਰਾ ਸੁਧਾਰ ਲਹਿਰ, ਜਿਹਨੂੰ ਅਕਾਲੀ ਲਹਿਰ ਕਿਹਾ ਜਾਂਦਾ ਹੈ, ਗੁਰਦੁਆਰੇ ਲਿਬਰੇਟ ਹੁੰਦੇ ਨੇ। ਹੁਣ ਉਹ ਮੌਕਾ ਸੀ ਜਦੋਂ ਕਿ ਅਸੀਂ ਪੋਲੀਟੀਕਲ ਆਪਣੀ ਹੋਣੀ ਨੂੰ ਸਿਰਜਣ ਵੱਲ ਵੱਧ ਸਕਦੇ ਸੀ, ਪਰ ਅਨਫੋਰਚੂਨੇਟਲੀ ਅਕਾਲੀ ਮੂਵਮੈਂਟ ਜਿਹਨੇ ਬਿਲਕੁਲ ਵਿਕਟਰੀ ਹੈਂਡਸ ਡਾਊਨ ਹਾਸਲ ਕੀਤੀ, ਉਹ ਵੀ ਇੰਡੀਅਨ ਨੈਸ਼ਨਲਿਜ਼ਮ ਦੇ ਵੱਲ ਤੁਰ ਪਈ। ਔਰ ਇਹੀ ਕਾਰਨ ਸੀ ਕਿ ਇੱਕ ਸਟੇਜ ਦੇ ਉੱਤੇ ਬਾਬਾ ਖੜਕ ਸਿੰਘ ਇੱਕੋ ਵੇਲੇ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੀ ਸੀ ਔਰ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਸੀ। ਔਰ ਇਹ ਜਿਹੜੀ ਫਿਰ ਨੈਸ਼ਨਲਿਜ਼ਮ ਵੱਲ ਤੋਰ ਸੀ, ਇਹ 1947 ਦੇ ਦੌਰ 'ਚ ਸਾਡੀ ਬਿਗ ਫੇਲਿਅਰ, ਕਿ ਜਿੱਥੇ ਸਾਡੇ ਕੋਲ ਅਸੀਂ ਤੀਸਰੀ ਧਿਰ ਸੀ, ਸੈਪਰੇਟ ਇਲੈਕਟੋਰੇਟ ਸਾਨੂੰ ਦਿੱਤਾ ਹੋਇਆ ਸੀ ਉਹਨਾਂ ਨੇ, ਰਾਊਂਡ ਟੇਬਲ ਕਾਨਫਰੰਸ ਟ੍ਰਾਂਸਫਰ ਆਫ ਪਾਵਰ ਦੀ ਨੈਗੋਸ਼ੀਏਸ਼ਨ ਲਈ ਤੀਜੀ ਧਿਰ ਵਜੋਂ ਇਨਵਾਈਟ ਕੀਤਾ ਸੀ, ਪਰ ਇਹਨਾਂ ਨੇ ਸਾਰਾ ਵੇਟ ਕਾਂਗਰਸ ਦੇ ਪਿੱਛੇ ਸੁੱਟ ਕੇ ਆਪਣੇ ਹੱਕਾਂ ਨੂੰ ਜਿਹੜਾ ਆਪਣੇ ਹੱਥ ਵੱਢ ਕੇ ਇਹਨਾਂ ਦੇ ਹਵਾਲੇ ਕਰ ਦਿੱਤੇ। ਬਾਕੀ ਅਸੀਂ ਉਸ ਆਸਪੈਕਟ ਨੂੰ ਦੇਖ ਚੁੱਕੇ ਹਾਂ ਕਿ 37 ਵਰੇ ਦਾ ਸਟਰਗਲ ਦੀ ਗੱਲ ਮੈਂ ਨਹੀਂ ਕਰਾਂਗਾ, ਲੇਕਿਨ ਉਹ ਆਪਣੇ ਆਪ 'ਚ ਯੂਨੀਕ। ਹੁਣ ਜਿਹੜਾ ਸਿੱਖ ਫੈਕਟਰ ਸੀ, ਕੱਲਾ ਇਹੀ ਨਹੀਂ ਵੀ ਸਿੱਖਾਂ ਦੇ ਲਈ ਇੱਕ ਵੱਡੀ ਬਿਟਰੇਲ ਸਾਬਤ ਹੋਈ ਕਿ ਭਾਈ ਸਾਡੇ ਨਾਲ ਹੋਇਆ ਕੀ ਜੀ। ਹੁਣ ਤੁਸੀਂ ਜੇ 1947 'ਚ 40% ਸਿੱਖਾਂ ਦਾ ਅਪਰੂਟ ਹੋਣਾ, ਸਦੀਆਂ ਤੋਂ ਜਿੱਥੇ ਰਹਿ ਰਹੇ ਨੇ ਜੀ, ਘਰ ਦੇ ਜੀਆਂ ਦੇ, ਹਾਲਾਂਕਿ ਕਿਲਿੰਗਸ ਹਿੰਦੂਆਂ ਮੁਸਲਮਾਨਾਂ ਦੀਆਂ ਵੀ ਹੋਈਆਂ, ਮੁਸਲਮਾਨਾਂ ਦੀਆਂ ਸ਼ਾਇਦ ਜ਼ਿਆਦਾ ਹੋਈਆਂ ਈਸਟ ਪੰਜਾਬ ਔਰ, ਪਰ ਜਦੋਂ ਇੱਕ ਮਾਈਨੋਰਿਟੀ 7-8 ਮਿਲੀਅਨ ਉਦੋਂ ਸਿੱਖਾਂ ਦੀ ਆਬਾਦੀ ਸੀ, ਉਹਦੇ 'ਚੋਂ 2-3 ਲੱਖ ਮਾਰੇ ਜਾਂਦੇ ਨੇ, 40% ਜਿਹੜੇ ਨੇ ਬੇਘਰੇ ਹੁੰਦੇ ਨੇ। ਇੱਕ ਉਸ ਟਰੋਮੇ 'ਚੋਂ ਨਿਕਲ ਕੇ ਤੁਸੀਂ ਇੱਧਰ ਆਉਂਦੇ ਹੋ ਔਰ ਤੁਸੀਂ ਕ੍ਰਿਮੀਨਲ ਟ੍ਰਾਈਬ ਬਣਾ ਦਿੱਤੇ ਜਾਂਦੇ ਹੋ। ਤੁਸੀਂ ਉਸ ਤੋਂ ਅੰਦਾਜ਼ਾ ਲਾਓ ਕਿ ਵੀ ਮੁੜ ਪੈਰਾਂ 'ਤੇ ਹੁੰਦੇ ਆ, ਕਿਉਂਕਿ 47 ਤੋਂ ਬਾਅਦ ਜਦੋਂ ਤੱਕ ਸੈਟਲਮੈਂਟਸ ਹੁੰਦੀਆਂ ਨੇ, ਇਹ ਵੱਡਾ ਜੋਲਟ ਦੂਸਰਾ ਲੱਗਦਾ ਹੈ, ਜਿਸ ਨੂੰ ਸਾਡੇ ਇੱਕ ਸਾਈਕਾਇਟਰਿਸਟ ਭੈਣ ਜੀ ਜਦੋਂ ਸਾਨੂੰ ਰਿਮਾਈਂਡ ਕਰਵਾਉਂਦੇ ਨੇ ਕਿ ਵੀ ਇਹ ਟਰਾਂਸ ਜਨਰੇਸ਼ਨਲ ਟਰਾਮਾ ਹੈ, ਜਿਹਦੇ 'ਚੋਂ ਇੱਕ ਤੋਂ ਬਾਅਦ ਇੱਕ ਕਮਿਊਨਿਟੀ ਲੰਘੀ। ਹੁਣ ਕਿਉਂਕਿ ਅਜੇ ਤਾਂ 47 ਵਾਲੇ ਸੰਭਲੇ ਹੀ ਨਹੀਂ ਸੀ, ਅਜੇ ਤਾਂ ਮਸੀਂ ਪੈਰ ਟਿਕਣੇ ਸ਼ੁਰੂ ਹੋਏ ਸੀ ਜੀ, ਕਿ ਜੂਨ 84 ਵਾਪਰਦਾ, ਫਿਰ ਨਵੰਬਰ 84, ਜਿਹਦੇ 'ਚ ਜੂਨ 84 ਤਾਂ ਪੰਜਾਬ ਨੂੰ ਜਾਂ ਨਾਲ ਲੱਗਦੇ ਹਰਿਆਣਾ ਹਿਮਾਚਲ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਵੀ ਅਟੈਕ ਕੀਤਾ ਜਾਂਦਾ। ਨਵੰਬਰ 84 ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ। ਭਾਰਤ ਦੇ 18-19 ਸੂਬਿਆਂ ਦੇ ਤਾਂ ਡਾਕੂਮੈਂਟਡ ਰਿਕਾਰਡ ਨੇ ਸਾਰੇ ਪਾਸੇ ਜੀ। ਹੁਣ ਉਹਨਾਂ ਹਾਲਾਤਾਂ 'ਚ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਸਿੱਖਾਂ ਦਾ ਕਿਹੜਾ ਹਿੱਸਾ ਕਿੰਨਾ ਜਿਹੜਾ ਇਸ ਸਾਰੇ ਦੇ ਵਿੱਚ ਅੱਜ ਵੀ ਕਈਆਂ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ, ਜਾਂ ਕਿਵੇਂ ਅਵੇਅਰਨੈਸ ਲੈਵਲ ਕੀ ਹੈ ਜਾਂ ਸਟਰਗਲ ਕੀ ਹੈ। ਸੋ ਜਦੋਂ ਸੰਤ ਭਿੰਡਰਾਂਵਾਲੇ ਸੀਨ ਦੇ ਉੱਤੇ ਉੱਭਰਦੇ ਨੇ, ਜ਼ਾਹਰ ਹੈ ਕਿ ਉਹਨਾਂ ਦੀ ਇੱਕ ਆਪਣੀ ਮਕਨਾਤੀਸੀ ਸ਼ਖਸੀਅਤ, ਮੈਗਨੈਟਿਕ ਪਰਸਨੈਲਿਟੀ, ਉਹ ਸਾਰਾ, ਔਰ ਉਹਨੇ ਯੂਥ ਨੂੰ ਇੱਕਦਮ ਜਿਹੜਾ ਉਹ ਕੀ ਲਿਆ। ਹਾਲਾਂਕਿ ਜਿਹੜੀ ਪੁਰਾਣੀ ਜਨਰੇਸ਼ਨ ਸੀ ਜਿਨ੍ਹਾਂ ਨੇ 47 ਦਾ ਟਰਾਮਾ ਦੇਖਿਆ ਹੋਇਆ ਸੀ, ਉਹ ਸਾਰੇ ਦਾ ਉਹ ਈਜ਼ੀਲੀ ਸਵੇ ਅਵੇ ਹੋਣ ਵਾਲੀ ਨਹੀਂ ਸੀ, ਕਿਉਂਕਿ ਉਹ ਤਾਂ ਅਜੇ ਉਹਨਾਂ ਨੂੰ ਉਹੀ ਜਿਹੜੀਆਂ ਦੁਖਦ ਯਾਦਾਂ ਨੇ, ਜਿਹੜੀ ਤੁਹਾਡੀ ਕਲੈਕਟਿਵ ਮੈਮਰੀ 'ਚ
ਇੰਨਾ ਵੱਡਾ ਬਲੱਡ ਸ਼ੈਡ ਹੈ ਉਹ ਪਿਆ ਹੋਇਆ ਸੀ। ਲੇਕਿਨ ਨੌਜਵਾਨਾਂ ਨੂੰ ਇਹ ਗੱਲ ਸਮਝ ਆਈ ਔਰ ਅਸੀਂ ਇਹ ਸਮਝਦੇ ਹਾਂ ਕਿ ਭਾਈ ਭਾਵੇਂ, ਔਰ ਇਸ ਦਾ ਵੱਡਾ ਸਬੂਤ ਸੀ ਕਿ ਈਵਨ ਕੌਮ ਦੇ ਵਿੱਚ ਵੀ ਹੁਣ ਭਾਰਤ ਦੇ ਤੁਸੀਂ ਬਹੁਤ ਸਾਰੇ ਮੋਰਚੇ ਦੇਖ ਲਓ, ਮੈਨੂੰ ਨਹੀਂ ਲੱਗਦਾ ਵੀ ਧਰਮ ਯੁੱਧ ਮੋਰਚੇ ਵਾਂਗ ਕਿਸੇ ਦੀ ਇੰਨੀ ਲੈਂਥ ਹੋਏ 2 ਸਾਲ ਤੋਂ ਜ਼ਿਆਦਾ, ਔਰ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਦੇ ਲਈ ਪੇਸ਼ ਕੀਤਾ ਹੋਇਆ। ਜੇ ਤੁਸੀਂ ਪਰਸੈਂਟੇਜ ਵਾਈਜ਼ ਦੇਖੋ ਕਿ ਇੱਕ 2% ਤੋਂ ਵੀ ਘੱਟ ਮਾਈਨੋਰਿਟੀ ਵੱਲੋਂ ਕਿਸੇ ਕਾਂਗਰਸ ਦੀ ਕਿਹੜੀ ਐਜੀਟੇਸ਼ਨ 'ਚ 2 ਲੱਖ ਗ੍ਰਿਫਤਾਰੀਆਂ ਹੋਈਆਂ ਨੇ। ਈਵਨ ਕੁਇਟ ਇੰਡੀਆ ਮੂਵਮੈਂਟ ਗਾਂਧੀ ਦੀ ਕੋਰਟ ਹੁੰਦੀ ਹੈ 33,000 ਬੰਦਾ ਜਿਹੜਾ ਅੰਦਰ ਗਿਆ ਟੋਟਲ। ਸੋ ਇਹ ਜਿਹੜਾ ਸੀ ਇਹ ਹਾਈਟ ਸੀ, ਇਹ ਕਿਹਾ ਜਾਏ ਕਿ ਵੀ ਅਵੇਅਰਨੈਸ ਲੈਵਲ ਤੋਂ, ਔਰ ਇਹਦੇ 'ਚ ਇਸ ਗੱਲ ਦਾ ਵੀ ਧਿਆਨ ਰਹੇ ਕਿ ਉਹ ਫਾਈਨਲ ਅਟੈਂਪਟ ਵੀ ਸੀ ਕਿ ਬਈ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਇੰਟਰਨਲ ਆਟੋਨਮੀ ਦੀ ਗੱਲ ਕਰਦਾ, ਅਸੀਂ ਸਿਸਟਮ ਦੇ ਨਾਲ ਕੰਮ ਕਰਨ ਨੂੰ ਤਿਆਰ ਹੈ, ਪਰ ਇਸ ਲੈਵਲ ਦੇ ਉੱਤੇ ਨਤੀਜਾ ਟੋਟਲ ਵਾਰ ਦੁਸ਼ਮਣ ਵੱਲੋਂ। ਅਸੀਂ ਆਉਣ ਵਾਲੇ ਦਿਨਾਂ 'ਚ ਵੀ ਜ਼ਿਕਰ ਕਰਾਂਗੇ ਕਿ ਟੋਟਲ ਵਾਰ 'ਚ ਇਕੱਲੀ ਫਿਜ਼ੀਕਲ ਕਿਲਿੰਗ ਨਹੀਂ ਹੁੰਦੀ, ਉਹਦੇ 'ਚ ਤੁਹਾਡੀ ਸਟੈਟਿਸਟੀਕਲ, ਹਿਸਟੋਰੀਕਲ, ਇਕਨੋਮਿਕਲ, ਈਵਨ ਤੁਹਾਡੀ ਹਿਸਟਰੀ ਦਾ ਨੂੰ ਤਬਾਹ ਕਰਨਾ। 80 ਟਰੰਕ ਭਰ ਕੇ ਲੈ ਗਏ ਨੇ ਸਿੱਖ ਨੈਸ਼ਨਲ ਆਰਕਾਈਵ 'ਚੋਂ, ਰੈਫਰੈਂਸ ਲਾਇਬ੍ਰੇਰੀ 'ਚੋਂ, ਅੱਜ ਤੱਕ ਨਹੀਂ ਮੋੜੇ। ਉਹਨਾਂ ਨੂੰ ਕੀ ਕਰ ਰਹੇ ਨੇ, ਕੀ ਬਾਕੀ ਜੋ ਫਿਰ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਉਹਨਾਂ ਨੇ ਨਸਲਕੁਸ਼ੀ ਕੀਤੀ। ਸੋ ਮੈਨੂੰ ਇਹ ਲੱਗਦਾ ਕਿ ਵੀ ਸਿੱਖਾਂ ਲਈ ਇਹ ਜਿਹੜਾ ਟਰਾਮਾ ਸੀ 47 ਵਾਂਗ ਹੀ ਹੋਇਆ। 47 'ਚ ਵੀ ਮੈਨੂੰ ਯਾਦ ਹੈ, ਮੈਂ ਆਪਣੇ ਬਜ਼ੁਰਗਾਂ ਨਾਲ ਵੀ ਔਰ ਦੂਸਰੇ ਜਿਹੜੇ ਬਾਹਰ 'ਚੋਂ ਦੂਜੇ ਆਏ, ਮੈਂ ਪੁੱਛਦਾ ਸੀ ਕਿ ਵੀ ਇਹਦੇ ਲਈ ਇਹ ਇੰਨਾ ਅਚਾਨਕ ਹੋਇਆ। ਮਾਹੌਲ ਤਾਂ ਬਣ ਰਿਹਾ ਸੀ 40-41 ਤੋਂ, ਨਫ਼ਰਤ ਦਾ ਮਾਹੌਲ ਵੀ, ਨੈਗੇਟਿਵਿਟੀ ਵੀ। ਕਹਿੰਦੇ ਵੀ ਲੋਕ ਇਹ ਸੋਚਦੇ ਸੀ ਕਿ ਵੀ ਕਦੇ ਪ੍ਰਜਾ ਵੀ ਬਦਲੀ ਹੈ, ਵੀ ਚਲੋ ਜਿਹੜਾ ਵੀ ਨਵਾਂ ਰਾਜ ਆਏਗਾ ਮਾਲੀਆ ਇਹਨਾਂ ਨੂੰ ਨਹੀਂ ਦਿੰਦੇ, ਅਸੀਂ ਉਹਨਾਂ ਨੂੰ ਦੇਈ ਜਾਵਾਂਗੇ। ਇਹ ਕਿਸੇ ਨੇ ਚੇਤਾ ਵੀ ਨਹੀਂ ਸੀ ਵੀ ਸਾਨੂੰ ਆਪਣੀਆਂ ਜ਼ਮੀਨਾਂ ਸਭ ਕੁਝ ਛੱਡ ਕੇ, ਕਿਉਂਕਿ ਇੱਦਾਂ ਕਦੇ ਹੋਇਆ ਹੀ ਨਹੀਂ ਸੀ ਹਿਸਟਰੀ ਦੇ ਵਿੱਚ, ਕਿਤੇ ਵੀ ਇਹ ਨਹੀਂ ਹੋਇਆ ਵੀ ਰਾਜੇ ਤਾਂ ਬਦਲਦੇ ਨੇ, ਇੱਕ ਐਮਪਾਇਰ ਆਇਆ ਦੂਜਾ ਚਲਾ ਗਿਆ। ਸੋ ਇਸੇ ਤਰ੍ਹਾਂ ਮੈਨੂੰ ਇਹ ਲੱਗਦਾ ਹੈ ਵੀ ਜੂਨ 84 ਇੱਕ ਵੱਡਾ ਸ਼ੌਕ ਇਸ ਲਈ ਵੀ ਸੀ ਕਿ ਸਿੱਖ ਇਮੈਜਿਨ ਵੀ ਨਹੀਂ ਸੀ ਕਰ ਸਕਦੇ ਕਿ ਵੀ ਸਾਡੇ ਹਰਮੰਦਰ ਸਾਹਿਬ ਤੇ ਉਹਨਾਂ ਨੂੰ, ਜਿਨ੍ਹਾਂ ਨੂੰ ਅਸੀਂ ਪਾਵਰ ਲੈਣ ਲਈ, ਜਿਨ੍ਹਾਂ ਨੂੰ ਪਹਿਲਾਂ ਸਿੱਖ ਰਾਜ ਵੇਲੇ ਬਰਾਬਰ ਦੇ ਭਾਗੀਦਾਰ, ਜਿਨ੍ਹਾਂ ਨਾਲ ਆਪਣੀ ਕਿਸਮਤ ਜੋੜੀ, ਆਜ਼ਾਦ ਮੁਲਕ ਦਾ ਅਸੀਂ ਕਾਨਸੈਪਟ ਛੱਡਿਆ, ਸਾਡੇ ਨਾਲ ਹੀ। ਸੋ ਮੈਨੂੰ ਇਹ ਲੱਗਦਾ ਵੀ ਇੱਕ ਵੱਡਾ ਤਬਕਾ ਤਾਂ ਉਸ ਸ਼ੌਕ 'ਚੋਂ ਹੀ ਨਹੀਂ ਉੱਭਰਿਆ ਲੰਬਾ ਵਕਤ। ਲੇਕਿਨ ਯੂਥ ਜਿਨ੍ਹਾਂ ਦੇ ਸਾਹਮਣੇ ਮੈਂ ਸਮਝਦਾ ਵੀ ਸੰਤ ਪਿੰਡਾਂ ਵਾਲਿਆਂ ਨੇ ਗਾਈਡਲਾਈਨਸ ਦਿੱਤੀਆਂ ਹੋਈਆਂ ਸੀ ਕਿ ਭਾਈ ਦੇਖੋ ਸਟਰਗਲ ਹੈ ਸਾਡੀ, ਅਸੀਂ ਸਵੈਮਾਨ ਨਾਲ ਜੀਣਾ, ਅਸੀਂ ਸ਼ੇਰਾਂ ਦੀ ਕੌਮ ਹੈ, ਗੁਲਾਮੀ ਨਹੀਂ ਕਬੂਲਣੀ ਹੈ, ਔਰ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ। ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ। ਪਰ ਜਦੋਂ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਜ਼ਾਹਿਰ ਹੈ ਕਿ ਯੂਥ ਨੇ ਉਹਨੂੰ ਫੋਲੋ, ਹਾਲਾਂ ਈਵਨ ਇਸ ਨੂੰ ਕਨਫਿਊਜ਼ ਕਰਨ ਲਈ ਵੀ ਤੁਸੀਂ ਜੇ ਏਜੰਸੀਆਂ ਦੀ ਖੇਡ ਦੇਖੋ ਤੇ ਸੰਤ ਪਿੰਡਾਂ ਵਾਲਿਆਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਨੂੰ ਕਿਸ ਲੈਵਲ ਦੇ ਉੱਤੇ ਪ੍ਰਚਾਰਿਆ ਗਿਆ। ਔਰ ਇਹਦੇ ਬਾਵਜੂਦ ਇਹੀ ਕਾਰਨ ਹੈ ਕਿ ਵੀ ਆਲਮੋਸਟ 2 ਸਾਲ ਡਿਲੇ ਹੁੰਦਾ ਹੈ ਸਰਬੱਤ ਖਾਲਸਾ ਜਾਂ ਖਾਲਿਸਤਾਨ ਦਾ ਐਲਾਨਨਾਮਾ, ਕਿਉਂਕਿ ਉਸ ਪੀਰੀਅਡ ਦੇ ਵਿੱਚ ਇਸ ਕਿਸਮ ਦਾ ਪ੍ਰਭਾਵ ਸੀ। ਲੋਕ ਮੇਕ ਬਿਲੀਵ ਕਰਦੇ ਨੇ ਔਰ ਕਈ ਵਾਰ ਤੁਸੀਂ ਕਿਸੇ ਫਰਦਰ ਫੁੱਟ ਤੋਂ ਬਚਣ ਦੇ ਲਈ ਉਸ ਸਾਰੇ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਵੀ ਕਰਦੇ ਹੋ। ਲੇਕਿਨ ਜਿਹੜਾ ਤੁਹਾਡਾ ਸਵਾਲ ਹੈ ਵੀ ਕਿੱਥੋਂ ਤੁਰ ਕੇ ਕਿੱਥੇ ਪਹੁੰਚੇ, ਮੈਂ ਸਮਝਦਾ ਵੀ ਕਿਉਂਕਿ ਇਹ ਕੋਈ ਪਲੈਨਡ ਸਟਰਗਲ ਉਸ ਲੈਵਲ ਦੀ ਨਹੀਂ ਸੀ ਕਿ ਵੀ ਤੁਸੀਂ ਜਿਹੜਾ ਉਹ ਖਾਲਿਸਤਾਨ ਦੇ ਲਈ ਕੋਈ ਰੋਡ ਮੈਪ ਬਣਾਇਆ ਹੈ, ਕੋਈ ਉਸ ਸਾਰੇ ਨੂੰ ਲੈ ਕੇ ਤੁਰੇ ਹੋ। ਜਿਵੇਂ ਮੈਂ ਕਿਹਾ ਵੀ 47 ਤੋਂ ਬਾਅਦ ਸਾਡੇ ਨਾਲ ਕੀ ਵਾਪਰਿਆ, ਕਿਉਂਕਿ ਕਿਸੇ ਦੇ ਚੇਤੇ ਵੀ ਨਹੀਂ ਸੀ ਕਿ ਵੀ ਟ੍ਰਾਂਸਫਰ ਆਫ ਪਾਪੂਲੇਸ਼ਨ ਪੀਸਫੁਲੀ ਵੀ ਹੋ ਸਕਦੀ ਸੀ ਜੇ ਉਵੇਂ ਹੀ ਕਰਨਾ ਹੋਏ। ਲੇਕਿਨ ਇੰਨਾ ਖੂਨ ਖਰਾਬਾ ਔਰ ਇੰਨਾ ਤੁਸੀਂ 3 ਕੱਪੜਿਆਂ 'ਚ ਆਪਣੇ ਘਰਾਂ ਦੇ ਜੀ ਮਰਵਾ ਕੇ ਆ ਰਹੇ ਹੋ ਔਰ ਆਪਣਾ ਸਾਰਾ ਇਤਿਹਾਸਕ ਵਿਰਸਾ ਵੀ ਛੱਡ ਕੇ ਆ ਰਹੇ ਹੋ। ਇਵੇਂ ਹੀ ਜੂਨ 84 ਵੀ ਜਿਹੜਾ ਉਹ ਬੋਲਟ ਫਰੋਮ ਦਾ ਬਲੂ ਸੀ ਕਿ ਇੰਨਾ ਵੱਡਾ ਸ਼ੌਕ ਸੀ, ਉਹਦੇ ਨਾਲ ਇਨ ਟਰਮਸ ਆਉਂਦਿਆਂ ਵਕਤ ਲੱਗਾ। ਲੇਕਿਨ ਮੈਂ ਸਮਝਦਾ ਹਾਂ ਵੀ ਸਾਡੇ ਉਹਨਾਂ ਯੋਧਿਆਂ ਨੂੰ ਅਸੀਂ ਸੈਲਿਊਟ ਕਰਦੇ ਹਾਂ ਜਿੱਥੇ ਜੂਨ 84 ਆ, ਜਦੋਂ 2 ਜੂਨ ਨੂੰ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਪੰਜਾਬ ਦੇ ਵਿੱਚ ਫੌਜ ਨੇ 4 ਚੁਫੇਰੇ ਘੇਰਾਬੰਦੀ ਫੌਜ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਗਿਆ ਸੀ ਪੰਜਾਬ ਨੂੰ। ਔਰ ਜਿਨ੍ਹਾਂ ਨੇ ਪਹਿਲਾਂ ਤਾਂ ਜੂਨ 84 ਦੇ ਪਹਿਲੇ ਹਫਤੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਅਖੀਰਲੇ ਸਾਹ, ਅਖੀਰਲੀ ਗੋਲੀ ਤੱਕ ਮੁਕਾਬਲਾ ਕੀਤਾ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ,
ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਦਰਜਨਾਂ ਸਾਥੀ ਸਿੰਘ ਸਿੰਘਣੀਆਂ, ਉਹਨਾਂ ਨੂੰ ਅਸੀਂ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ। ਫਿਰ ਜਿਨ੍ਹਾਂ ਨੇ ਅਗਲੇ 10 ਸਾਲ 84 ਤੋਂ ਲੈ ਕੇ 94-95 ਤੱਕ ਉਹ ਬਹਾਦਰੀ ਦੇ ਜੌਹਰ ਦਿਖਾਏ ਔਰ ਉਹ ਸਾਡੀ ਖਾਲਸਾਈ ਰਵਾਇਤਾਂ ਦੇ ਝੰਡਾ ਬਰਦਾਰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਇੰਦਰਾ ਗਾਂਧੀ, ਜਨਰਲ ਵੈਦਿਆ, ਉਹਨਾਂ ਦੇ ਨਾਲ ਗੁਰਬਾਣੀ ਦਾ ਫਰਮਾਨ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ, ਇਹ ਉਸ ਖਾਲਸਾਈ ਪਰੰਪਰਾਵਾਂ ਨੂੰ ਜਿਹੜਾ ਉਹ ਕਾਇਮ ਰੱਖਿਆ, 18ਵੀਂ ਸਦੀ ਦੇ ਇਤਿਹਾਸ ਨੂੰ ਦੁਹਰਾਇਆ। ਔਰ ਫਿਰ ਹੌਲੀ ਹੌਲੀ ਅੱਡ ਪੜਾਵਾਂ 'ਚੋਂ ਲੰਘਦੇ ਆ, ਜਿਹੜਾ ਮੈਨੂੰ ਲੱਗਦਾ ਕਿ ਵੀ ਹਰ ਮੂਵਮੈਂਟ ਦਾ ਇਹ ਹਿੱਸਾ ਹੁੰਦਾ। ਔਰ ਮੈਂ ਬਹੁਤ ਵਾਰ ਜਿਹੜਾ 84 ਤੋਂ 94-95 ਦਾ ਦੌਰ ਹੈ, ਇਹਨੂੰ 1708 ਤੋਂ 1716 ਤੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਦੌਰ ਨਾਲ ਕੰਪੇਅਰ ਕਰਨਾ ਜੀ, ਕਿ ਵੀ ਰੰਜ ਸੀ, ਰਿਵੈਂਜ ਸੀ, ਐਮੋਸ਼ਨ ਹਾਵੀ ਸੀ ਔਰ ਉਸ ਨੇ ਹਕੂਮਤ ਦੀਆਂ ਜੜ੍ਹਾਂ ਵੀ ਹਿਲਾਈਆਂ। ਬੰਦਾ ਸਿੰਘ ਬਹਾਦਰ ਨੇ ਸਾਬਤ ਕੀਤਾ ਵੀ ਮੁਗਲ ਇਨਵਿੰਸੀਬਲ ਨਹੀਂ ਨੇ। ਛੱਪੜ ਝਿੜੀ ਦੀ ਲੜਾਈ ਤੋਂ ਲੈ ਕੇ ਖਾਲਸਾ ਰਾਜ ਦੀ ਕਾਇਮੀ, ਇਵੇਂ ਹੀ 84 ਤੋਂ 95 ਤੱਕ ਜਿਵੇਂ ਸਿੰਘਾਂ ਨੇ ਭਾਰਤੀ ਹਕੂਮਤ ਦੀਆਂ ਚੂੜਾਂ ਹਿਲਾਈਆਂ, ਦੁਸ਼ਮਣਾਂ ਨੂੰ ਸੋਧਾ ਲਾਇਆ, ਪੰਜਾਬ 'ਚ ਖਾਲਸੇ ਦੇ ਰਾਜ ਦਾ ਹੀ ਡੰਕਾ ਵੱਜਦਾ ਸੀ। ਪਰ ਜਿਵੇਂ ਬੰਦਾ ਸਿੰਘ ਬਹਾਦਰ ਦਾ ਪਾਰਟ ਇੱਕ ਅਸਥਾਈ ਸੀ ਜੀ, ਉਸ ਤੋਂ ਬਾਅਦ ਇੱਕ ਪਰਸੀਕਿਊਸ਼ਨ ਦਾ ਦੌਰ ਆਇਆ। ਇੱਕ ਸਟੇਜ ਤੋਂ ਐਂ ਵੀ ਲੱਗਾ 15-20 ਸਾਲ ਬੰਦਾ ਸਿੰਘ ਬਹਾਦਰ ਦੇ 1716 ਤੋਂ ਆਲਮੋਸਟ 1731-32 ਤੱਕ ਪਹੁੰਚਦਿਆਂ ਤੁਸੀਂ ਦੇਖੋਗੇ ਕਿ 15-16 ਸਾਲ ਬਿਲਕੁਲ ਗਾਇਬ ਪੀਰੀਅਡ ਹੈ, ਜਦੋਂ ਤੱਕ ਫਿਰ ਦਰਬਾਰਾ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੁੰਦਾ ਹੈ, ਫਿਰ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਦੌਰ ਦੇਖਦੇ ਜੀ। ਇਵੇਂ ਹੀ ਅਸੀਂ 1995 ਤੋਂ ਲੈ ਕੇ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ 2012 ਤੱਕ, ਜਦੋਂ ਕਿ ਬਲਵੰਤ ਸਿੰਘ ਰਾਜੋਆਣਾ ਦੇ ਖਿਲਾਫ ਜਿਹੜੇ ਨੇ ਬਲੈਕ ਵਾਰੰਟ ਜਾਰੀ ਹੁੰਦੇ ਨੇ, ਇੱਕ ਵੱਡਾ ਖੱਪਾ ਸੀ ਜਿਸ 'ਚ ਸਰਕਾਰ ਨੇ ਡਰੱਗ ਵਾਰਫੇਅਰ ਲਿਆਂਦੀ, ਲੱਚਰ ਕਲਚਰ ਨੂੰ ਪ੍ਰਮੋਟ ਕੀਤਾ। ਲੇਕਿਨ ਫਿਰ ਉਭਾਰ, ਫਿਰ ਉਹਨਾਂ ਨੇ ਸਿੱਧੇ ਤੌਰ ਤੇ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁਣ ਤਾਂ ਸਾਹਮਣੇ ਆ ਵੀ ਕਿਵੇਂ ਸੌਦਾ ਸਾਧ ਜਿਹੜੀ ਇਹਨਾਂ ਦੀ ਕ੍ਰੀਏਸ਼ਨ ਹੈ, ਉਹਦੇ ਚੇਲਿਆਂ ਦੇ ਅਕਾਊਂਟਸ ਦੇ ਵਿੱਚ ਕਰੋੜਾਂ ਰੁਪਏ ਪਾਏ ਗਏ, ਉਹਨਾਂ ਤੋਂ ਇਹ ਕਰਵਾਇਆ ਗਿਆ। ਲੇਕਿਨ ਫਿਰ ਅਸੀਂ ਦੇਖਦੇ ਹਾਂ ਵੀ ਬੇਸ਼ੱਕ ਉਹ ਪਲੇਟਫਾਰਮ ਸਾਡੇ ਪੋਲੀਟੀਕਲ ਕੰਮ ਨਹੀਂ ਆਇਆ, ਲੇਕਿਨ ਕਿਸਾਨ ਮੂਵਮੈਂਟ ਜਿਹੜੀ 20-21 ਮਹੀਨੇ ਚੱਲਦੀ ਹੈ, ਜਿਸ ਦੇ ਵਿੱਚ ਉਹੀ ਪੰਜਾਬ ਦੀ ਰੈਜ਼ਿਸਟੈਂਸ, ਡਿਫਾਇੰਸ, ਚੈਲੰਜ, ਸਿੱਖੀ ਵੈਲਿਊਜ਼, ਸਿੱਖ ਕਲਚਰ ਦੀ ਰਿਚਨੈਸ ਜਿਹੜੀ ਲੋਕਾਂ ਨੇ ਦਿੱਲੀ ਦੇ ਆਲੇ ਦੁਆਲੇ 'ਚ ਦੇਖੀ ਜੀ, ਉਸ ਦੀ ਵਿਕਟਰੀ, 3 ਖੇਤੀ ਕਾਨੂੰਨ ਵਾਪਸ ਹੋਣਾ। ਔਰ ਫਿਰ ਅਸੀਂ ਜਿਹੜਾ ਉਹ ਜੇ ਫਾਸਟ ਫਾਰਵਰਡ 2023 ਤੇ ਆ ਜਾਂਦੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਇੰਟਰਨੈਸ਼ਨਲ ਪਾਰਟ, ਪਲੱਸ ਇਸੇ ਪੀਰੀਅਡ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਜਿਹੜੀ ਕੈਂਪੇਨ ਨੇ, ਜਿਵੇਂ ਬਾਹਰਲੇ ਸਿੱਖਾਂ ਨੂੰ ਜਿਨ੍ਹਾਂ ਬਾਰੇ ਜੇ ਕਿਸੇ ਨੂੰ ਪਹਿਲਾਂ ਸ਼ੱਕ ਸ਼ੁਬਾ ਸੀ, ਉਹ ਵੀ ਦੂਰ ਹੋਏ ਕਿ ਭਾਈ ਸਿੱਖ ਕੀ ਚਾਹੁੰਦੇ ਨੇ। ਤੇ ਪੰਜਾਬ ਦੇ ਵਿੱਚ ਵੀ ਇਸ ਪੀਰੀਅਡ ਦੇ ਵਿੱਚ ਜਿਹੜੇ ਨਵੇਂ ਹੀਰੋਆਂ ਦਾ ਸਥਾਪਿਤ ਹੋਣਾ, ਉਹ ਦੀਪ ਸਿੱਧੂ ਹੋਏ ਜਾਂ ਉਹ ਸਿੱਧੂ ਮੂਸੇਵਾਲਾ, ਜਾਂ ਹੁਣ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜੇ ਅੱਜ ਵੀ ਉਹਨਾਂ ਨੂੰ 3 ਸਾਲ ਬੀਤਣ ਬਾਅਦ ਵੀ ਇਹਦੇ ਬਾਵਜੂਦ ਕਿ ਉਹ ਜਿੱਤੇ ਨੇ ਪੂਰੇ 2 ਲੱਖ ਵੋਟਾਂ ਦੇ ਨਾਲ, ਉਹਨਾਂ ਨੂੰ ਰਿਹਾ ਨਾ ਕਰਨਾ, ਇਹ ਦੱਸਦਾ ਵੀ ਪੰਜਾਬ ਦੇ ਵਿੱਚ ਵੀ ਇਹ ਕਰੰਟ ਉਵੇਂ ਹੀ ਕਾਇਮ ਹੈ। ਫਰੀडम ਦਾ ਟਾਈਮ ਟੂ ਟਾਈਮ ਉਹਦਾ ਪ੍ਰਗਟਾਅ ਹੁੰਦਾ ਹੈ। ਔਰ ਇਹ ਸਾਰੇ ਪੀਰੀਅਡ 'ਚ ਮੈਂ ਸਮਝਦਾ ਵੀ ਪੰਜਾਬ ਦੀਆਂ ਸਾਡੀਆਂ ਇਹਨਾਂ ਜਥੇਬੰਦੀਆਂ ਨੇ ਵੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਉਹਨਾਂ ਨੇ ਉਸ ਝੰਡੇ ਨੂੰ ਬੁਲੰਦ ਰੱਖਿਆ। ਇੰਟਰਨੈਸ਼ਨਲੀ ਖਾਲਿਸਤਾਨ ਰੈਫਰੈਂਡਮ ਦਾ ਕੈਂਪੇਨ ਜਿਹੜਾ ਉਹ ਕਾਫੀ ਸਹਾਈ, ਪਲੱਸ ਜਿਹੜਾ 5 ਆਈਜ਼ ਕੰਟਰੀਜ਼ ਦਾ ਹੁਣ ਸਿੱਖਾਂ ਪ੍ਰਤੀ ਵਰਤਾਰਾ ਹੈ ਜਾਂ ਕਾਨੂੰਨ ਦੀ ਜ਼ਦ ਦੇ ਵਿੱਚ ਜਿਹੜਾ ਉਹ ਭਾਰਤ ਦਾ ਗੰਦਾ ਅਗਲੀ ਚਿਹਰਾ ਜਿਹੜਾ ਉਹ ਆਇਆ, ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ 41 ਵਰ੍ਹਿਆਂ ਵਜੇ ਉਦੋਂ ਜੂਨ 84 ਦਾ ਘੱਲੂਕਾਰਾ ਵਰਤਾ ਕੇ ਭਾਰਤ ਦੀ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਕਹਿ ਕੇ ਲੱਗਦੇ ਸੀ, ਇਹ ਕਿਲਕਾਰੀਆਂ ਵੱਜਦੀਆਂ ਸੀ ਕਿ ਸਿੱਖ ਤਾਂ ਪੜ੍ਹਦੇ ਸੀ, ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ, ਇਹਨਾਂ ਨੂੰ ਅਸੀਂ ਉੱਠਣ ਜੋਗੇ ਨਹੀਂ ਛੱਡਿਆ। ਤਾਂ ਮੈਂ ਸਮਝਦਾ ਵੀ ਅੱਜ ਉਸੇ ਹੀ ਖਾਲਸੇ ਨੇ
ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਦੀ ਨੀਂਦ ਹਰਾਮ ਕੀਤੀ ਹੋਈ ਹੈ। ਉਹਨਾਂ ਨੂੰ ਭਾਰਤ ਦੇ 20 ਕਰੋੜ ਮੁਸਲਮਾਨਾਂ ਦਾ ਕੋਈ ਖੌਫ ਨਹੀਂ ਹੈ। ਜੇ ਅੱਜ ਉਹਨਾਂ ਨੂੰ ਖੌਫ ਹੈ ਤੇ ਖਾਲਸੇ ਦਾ ਹੈ। ਔਰ ਇਹ ਜਿਹੜਾ 4 ਰੋਜ਼ਾ ਮਿਸਲ ਡਰੋਨ ਵਾਰ ਦੇ ਵਿੱਚ ਤੀਜੀ ਧਿਰ ਵਜੋਂ ਖਾਲਸੇ ਦਾ ਉਭਾਰ ਹੈ। ਔਰ ਇੰਟਰਨੈਸ਼ਨਲੀ ਸਾਡੀ ਜਿਹੜੀ ਮੈਂ ਸਮਝਦਾ ਵੀ ਚੜ੍ਹਦੀ ਕਲਾ ਹੈ, ਉਹ ਭਾਵੇਂ ਵੱਡੇ ਵੱਡੇ ਨਗਰ ਕੀਰਤਨ ਹੋਣ, ਕੋਵਿਡ-19 ਦੇ ਚਲਦਿਆਂ ਸਾਡਾ ਸੌਫਟ ਪਾਵਰ ਦੇ ਤੌਰ ਤੇ ਉੱਭਰ ਰਹੇ। ਆਸਟ੍ਰੇਲੀਆ ਦੇ ਵਿੱਚ ਬੁਸ਼ ਫਾਇਰ, ਦੁਨੀਆ 'ਚ ਫੇਮਿਨ, ਬਾਕੀ ਸਾਰੀਆਂ ਥਾਵਾਂ ਤੇ ਸਿੱਖਾਂ ਦਾ ਹੋਣਾ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਭਾਈ ਇਹ ਜਿਹੜੀ 18ਵੀਂ ਸਦੀ ਦੀ ਸਪਿਰਿਟ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਗੁਰੂ ਦੀ ਕਲਾ ਵਾਪਰ ਰਹੀ ਹੈ, ਗੁਰੂ ਦੀ ਕਰਾਮਾਤ, ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਪਾਤਸ਼ਾਹ ਦੀ ਕਰਾਮਾਤ ਹੈ ਕਿ ਖਾਲਸਾ 4 ਚਫੇਰੇ ਚੜ੍ਹਦੀ ਕਲਾ ਦੇ ਵਿੱਚ ਦੁਸ਼ਮਣ ਨੂੰ ਲਲਕਾਰ ਵੀ ਰਿਹਾ ਔਰ ਆਪਣੀ ਹੋਣੀ ਖਾਲਿਸਤਾਨ ਸਿਰਜਣ ਦੇ ਲਈ ਪੱਬਾਂ ਪਾਰ ਵੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਵੀ ਹੁਣ ਅਸੀਂ ਇੱਕ ਧਿਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਏ ਹਾਂ, ਮਤਲਬ ਇਹ ਸਟਰਗਲ ਦਾ ਉਹ ਰੂਪ ਹੈ ਜਿਹੜਾ ਹੁਣ ਸਾਹਮਣੇ ਆ ਰਿਹਾ ਹੈ। ਤੇ ਇਹ ਜਿਹੜੀ ਇੱਕ ਧਿਰ ਜਾਂ ਇੱਕ ਚੀਜ਼ ਸਾਨੂੰ ਨਜ਼ਰ ਆ ਰਹੀ ਹੈ, ਇਹਦੇ ਬਿਹਾਈਂਡ ਜਿਹੜਾ ਥਾਟ ਹੈ, ਜਦੋਂ ਅਸੀਂ ਆਈਡੀਓਲੋਜੀਕਲ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਉਹ ਥਾਟ ਸਿੱਖ ਸੋਵਰਨਿਟੀ ਦੇ ਨਾਲ, ਖਾਲਿਸਤਾਨ ਦੇ ਨਾਲ ਜਾਂ ਸਿੱਖ ਹਿਸਟਰੀ ਦੇ ਉਸ ਪੱਖ ਨਾਲ ਰਿਲੇਟ ਕਰਦਾ ਜਾਂ ਉੱਥੋਂ ਆਪਣੀ ਐਨਰਜੀ ਤੇ ਇੰਸਪੀਰੇਸ਼ਨ ਲੈਂਦਾ, ਜਿਹਦਾ ਜ਼ਿਕਰ ਹੁਣ ਤੁਸੀਂ ਕੀਤਾ, ਐਲੈਬੋਰੇਟ ਕੀਤਾ। ਪਰ ਨਾਲ ਹੀ ਨਾਲ ਉਹ ਧਿਰ ਸਿੱਖਾਂ ਦੇ ਵਿੱਚ ਵਿਦਨ ਉਹ ਵੀ ਨਾਲ ਚੱਲ ਰਹੀ ਹੈ ਜਿਹੜੀ ਇਹਦੇ ਇਸ ਚੀਜ਼ ਦੇ ਨਾਲ, ਸੋਵਰਨਿਟੀ ਦੇ ਕਨਸੈਪਟ ਦੇ ਨਾਲ ਰਿਲੇਟ ਨਹੀਂ ਕਰਦੀ ਹੈਗੀ। ਉਹਨਾਂ ਦਾ ਇੱਕ ਭੰਬਲ ਭੂਸੇ ਵਾਲਾ ਦੌਰ ਕਹਿ ਲਓ ਜਾਂ ਭੰਬਲ ਭੂਸੇ ਵਾਲਾ ਮਾਈਂਡ ਸੈੱਟ ਕਹਿ ਲਓ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਅਕਾਲੀ ਈਵਨ ਅਰਲੀ 1900s ਦੇ ਵਿੱਚ ਉਦੋਂ ਜਦੋਂ ਇੱਕ ਮੌਕਾ ਸੀ ਉਦੋਂ ਉਹ ਕਾਂਗਰਸ ਵਾਲੇ ਪਾਸੇ ਨੂੰ ਝੁਕੇ ਜਾਂ ਇੱਕ ਮਾਈਂਡ ਸੈੱਟ ਡਿਵੈਲਪ ਹੋ ਜਾਂਦਾ ਸਟਰਗਲ ਦੇ ਚੱਲਦਿਆਂ ਵੀ ਤੁਹਾਡੇ ਵਿੱਚ ਜਾਂ ਤੁਹਾਡੀ ਕੌਮ ਦੇ ਇੱਕ ਹਿੱਸੇ ਦੇ ਵਿੱਚ ਜਿਹੜਾ ਫੈਸਲਾ ਨਹੀਂ ਕਰ ਪਾਉਂਦਾ ਕਿ ਅਸੀਂ ਕਿਸ ਪਾਸੇ ਖਲੋਤੇ ਹਾਂ। ਉਹ ਵਿਚਾਲੇ ਜੇ ਖੜੇ ਕਦੇ ਇੱਧਰ ਨੂੰ ਹੁੰਦੇ ਨੇ, ਕਦੇ ਉੱਧਰ ਨੂੰ ਹੁੰਦੇ ਨੇ। ਉਹੀ ਅਸੀਂ 84 ਤੋਂ ਬਾਅਦ ਵੀ ਦੇਖਦੇ ਹਾਂ, ਜਿਹੜੀ ਸਾਡੀ ਲੀਡਰਸ਼ਿਪ ਸੀਗੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਜਿਹੜੀ ਲੀਡਰਸ਼ਿਪ ਜੁੜੀ, ਉਹਨਾਂ 'ਚੋਂ ਬਹੁਤੇ ਤੇ ਉੱਥੇ ਹੀ ਸ਼ਹੀਦ ਹੋ ਗਏ 84 ਦੇ ਵਿੱਚ। ਤੇ ਬਾਅਦ ਦੇ ਵਿੱਚ ਕਈਆਂ ਨੇ ਸਟਰਗਲ ਜਿਹੜੀ ਮਿਲੀਟੈਂਟ ਸਟਰਗਲ ਜਾਰੀ ਰੱਖੀ ਤੇ ਫਿਰ ਉਹਨਾਂ ਦੇ ਜਿਹੜੇ ਰਿਮੇਨਸ ਨੇ ਉਹ ਹੁਣ ਅਸੀਂ ਦੇਖ ਰਹੇ ਹਾਂ ਕਿ ਉਸ ਥਾਟ ਦੇ ਨਾਲ ਰਿਲੇਟ ਕਰਦੇ ਉਹ ਹੁਣ ਇੱਕ ਧਿਰ ਦੇ ਵਜੋਂ ਉੱਭਰੇ ਆ। ਪਰ ਇੱਕ ਉਹ ਵੀ ਧਿਰ ਸੀ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਦੇ ਵਿੱਚ ਯਕੀਨ ਰੱਖਦੀ ਸੀ, ਸਰਕਾਰ ਦੇ ਨਾਲ ਰਲ ਕੇ ਚੱਲਣ ਦੇ ਵਿੱਚ ਯਕੀਨ ਰੱਖਦੀ ਸੀ, ਜਾਂ ਇਹ ਕਹਿ ਲਓ ਕਿ ਉਹ ਲੱਭਦੇ ਸੀ ਵੀ ਭਾਈ ਵਿਦਨ ਦ ਫਰੇਮਵਰਕ ਆਫ ਦ ਕਨਸਟੀਟਿਊਸ਼ਨ ਉਹਨਾਂ ਦਾ ਜਿਹੜਾ ਕੋਈ ਸੋਲਿਊਸ਼ਨ ਹੈ ਉਹ ਉਹਨਾਂ ਨੂੰ ਲੱਭ ਪਵੇ। ਸੋ ਜਿਹੜੀ ਉਹ ਚੀਜ਼ ਹੈਗੀ ਹੈ, ਮੈਂ ਉਹਦੇ 'ਤੇ ਥੋੜ੍ਹਾ ਜਿਹਾ ਤੁਹਾਡਾ ਫੋਕਸ ਜਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਵੀ ਜਿਹੜਾ ਉਹ ਮਾਈਂਡ ਸੈੱਟ ਹੈ ਉਹ ਅੱਜ ਵੀ ਕਾਇਮ ਹੈ। ਅੱਜ ਵੀ ਜਦੋਂ ਅਸੀਂ ਜਿਹੜੇ ਹਾਲਾਤ ਬਣੇ ਹੋਏ ਆ, ਜਥੇਦਾਰ ਨੂੰ ਬਣਾਇਆ ਜਾਂਦਾ ਅਕਾਲ ਤਖਤ ਦਾ ਜਥੇਦਾਰ, ਇੱਕ ਧਿਰ ਉਹਦਾ ਵਿਰੋਧ ਕਰਦੀ ਹੈ। ਹੁਣ ਜੂਨ 84 ਦੀ ਵਰ੍ਹੇਗੰਢ ਮੌਕੇ 6 ਜੂਨ ਨੂੰ ਐਡਰੈਸ ਕਰਨਾ ਕਿ ਨਹੀਂ ਕਰਨਾ, ਕਿ ਕੀ ਹੋਣਾ ਕਿ ਕੀ ਨਹੀਂ ਹੋਣਾ, ਮਤਲਬ ਇਹ ਉਸ ਥਾਟ ਦੀ ਕੰਟੀਨਿਊਟੀ ਹੈ ਵੀ ਜਿੱਥੇ ਸਾਡਾ ਫੋਕਸ ਆਜ਼ਾਦੀ ਦੇ ਲਈ, ਜਿਸ ਕਿਸਮ ਦਾ ਚੈਲੰਜ ਹੈ ਹਕੂਮਤ ਦਾ, ਭਾਰਤੀ ਸਟੇਟ ਦਾ, ਉਹਦੇ ਲਈ ਸਾਡਾ ਉੱਧਰ ਨੂੰ ਸਾਡਾ ਫੋਕਸ ਹੋਣਾ ਚਾਹੀਦਾ ਕਿ ਅਸੀਂ ਕੀ ਕਰ ਸਕਦੇ ਹਾਂ। ਪਰ ਜਿਹੜੀ ਡਿਬੇਟ ਹੈ ਉਹ ਕਿਸੇ ਹੋਰ ਲੈਵਲ ਦੇ ਉੱਤੇ ਚੱਲ ਰਹੀ ਹੈ। ਦੇਖੋ ਅਗੇਨ ਤੁਹਾਡੇ ਸਵਾਲ ਦੇ ਵਿੱਚ 3-4 ਸਵਾਲ ਨੇ ਔਰ ਸ਼ਾਇਦ ਇਹ ਜ਼ਿਆਦਾ ਵਕਤ ਲੱਗੇ ਜੇ ਮੈਂ ਸਭ ਨੂੰ ਐਲੈਬੋਰੇਟ ਕਰਾਂ। ਮੈਂ ਇੱਕ ਜਨਰਲ ਕਹਿਣਾ ਚਾਹੁੰਦਾ ਕਿ ਵੀ ਇੱਕ ਤਾਂ ਉਹ ਧਿਰ ਹੁੰਦੀ ਹੈ ਜਿਹਨੂੰ ਸਰਕਾਰ ਦੀ ਪੁਸ਼ਤ ਪਨਾਹੀ ਹੁੰਦੀ ਹੈ ਔਰ ਸਰਕਾਰ ਇਹ ਚਾਹੁੰਦੀ ਹੁੰਦੀ ਹੈ ਕਿ ਵੀ ਇੱਕ ਭੰਬਲ ਭੂਸਾ ਬਣਿਆ ਰਹੇ। ਔਰ ਇਹ ਗੁਰੂ ਸਾਹਿਬਾਨ ਦੇ ਆਪਣੇ ਜੀਵਨ ਕਾਲ ਦੇ ਵੇਲੇ ਵੀ ਅਸੀਂ ਦੇਖਦੇ ਹਾਂ ਵੀ ਸਰਕਾਰ ਨੇ ਉਸ ਧਿਰ ਨੂੰ ਜਿਹੜਾ ਦਾ ਸੰਬੰਧ ਗੁਰੂ ਪਰਿਵਾਰਾਂ ਦੇ ਨਾਲ ਹੀ ਸੀ, ਉਹ ਪ੍ਰਿਥੀ ਚੰਦ ਦੀ ਔਲਾਦ ਹੋਏ, ਮੀਣੇ ਹੋਣ, ਮਸੰਦ ਹੋਣ, ਧੀਰ ਮਲੀਏ ਹੋਣ, ਰਾਮ ਰਾਈਏ ਹੋਣ, ਇਹ ਸਾਰੇ ਸਰਕਾਰੀ ਪੁਸ਼ਤ ਪਨਾਹੀ ਵਾਲੇ ਗੁਰੂ ਘਰ ਦੀ ਗੁਰਤਾ ਨੂੰ, ਗੁਰਗੱਦੀ ਨੂੰ ਔਰ ਜਿਹੜੇ ਗੁਰੂ ਸਾਹਿਬਾਨ ਗੁਰਗੱਦੀ 'ਤੇ ਬਿਰਾਜਮਾਨ ਸਨ ਉਹਨਾਂ ਦੇ ਖਿਲਾਫ ਇਫੈਕਟਿਵ ਚੈਲੰਜ ਇਹਨਾਂ ਨੇ ਦਿੱਤੇ। ਰਾਦਰ ਉਹਨਾਂ ਦਾ ਰਸਤਾ ਵੀ ਰੋਕਿਆ ਔਰ ਕਈ ਵਾਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਪੀਰੀਅਡ 'ਚ ਤੋਂ ਪਹਿਲਾਂ ਵੀ ਪ੍ਰਿਥੀਏ ਦਾ ਰੋਲ ਅਸੀਂ ਦੇਖਦੇ ਹਾਂ। ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਲਫ਼ਜ਼ ਮੀਣਾ ਲਫ਼ਜ਼ ਇਸਤੇਮਾਲ ਕੀਤਾ ਜੀ, ਇੱਕ ਤਾਂ ਇਹ ਕਲਾਸ ਹੈ।
ਮੈਂ ਵੈਸੇ ਕਈ ਵਾਰੀ ਜਨਰਲੀ ਆਮ ਲੋਕਾਂ ਨੂੰ ਸਮਝਾਉਣ ਦੇ ਲਈ ਇਹ ਕਈ ਵਾਰੀ ਇਹ ਕਹਿੰਦਾ ਹੁੰਦਾ ਵੀ ਜੇ ਅਸੀਂ ਇਹ ਕਹਿਣਾ ਹੋਏ ਕਿ ਵੀ ਕਿਸੇ ਵੀ ਸੰਘਰਸ਼ ਨੂੰ ਅੱਗੇ ਤੋਰਨ ਵਾਲੇ, ਜਿਨ੍ਹਾਂ ਨੂੰ ਅੱਜ ਲਫ਼ਜ਼ ਐਕਟਿਵਿਸਟ ਕਿਹਾ ਜਾਂਦਾ ਹੈ, ਉਹ 5% ਤੋਂ ਵੀ ਘੱਟ ਲੋਕ ਹੁੰਦੇ ਨੇ ਜੀ। 5% ਰਜਿਸਟਰਡ ਬੇਈਮਾਨ ਹੁੰਦੇ ਨੇ, ਜਿਨ੍ਹਾਂ ਨੇ ਨੋ ਮੈਟਰ ਤੁਸੀਂ ਕੀ ਕਰੋ, ਉਹਨਾਂ ਨੇ ਬੇਈਮਾਨ, ਉਹਨਾਂ ਦੀ ਜ਼ਹਿਨੀਅਤ ਹੈ, ਉਹਨਾਂ ਨੇ ਅਗੇਂਸਟ ਹੀ ਭੁਗਤਣਾ ਹੁੰਦਾ। ਉਹ ਗੁਰੂ ਸਾਹਿਬਾਨ ਦੇ ਪੀਰੀਅਡ 'ਚ ਵੀ ਰਹੇ। 90% ਜਿਹੜੇ ਨੇ ਉਹ ਫੈਂਸ ਸਿਟਰ ਹੁੰਦੇ ਨੇ, ਉਹ ਐਕਟਿਵਿਸਟ 5% ਦਾ ਪ੍ਰਭਾਵ ਵੀ ਕਬੂਲ ਸਕਦੇ ਨੇ ਤੇ ਉਹ ਰਜਿਸਟਰਡ ਬੇਈਮਾਨਾਂ ਦੇ ਖਾਤੇ 'ਚ ਵੀ ਕਈ ਵਾਰ ਭੁਗਤ ਜਾਂਦੇ ਨੇ। ਸੋ ਮੈਂ ਇਹ ਸਮਝਦਾ ਵੀ ਰਜਿਸਟਰਡ ਬੇਈਮਾਨਾਂ ਬਾਰੇ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਹਾਂ, ਤੁਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ ਕਿ ਬਈ ਜੇ ਹੁਣ ਅਕਾਲੀਆਂ ਦਾ ਰੋਲ ਕਹਿਣਾ ਹੋਏ, ਦੇਖੋ ਵਕਤ ਪਾ ਕੇ ਜਦੋਂ ਕੋਈ ਚੀਜ਼ ਐਸਟੈਬਲਿਸ਼ਮੈਂਟ ਬਣ ਜਾਂਦੀ ਹੈ, ਹੁਣ ਇਹੀ ਅਕਾਲੀ ਨੇ, ਅਕਾਲੀਆਂ ਤੋਂ ਵੱਧ ਕੇ ਕਿਹੜੀ ਪਾਰਟੀ ਭਾਰਤ ਦੇ ਵਿੱਚ ਹੈ ਜਿਨ੍ਹਾਂ ਦਾ ਸ਼ਾਨਦਾਰ ਕੁਰਬਾਨੀਆਂ ਦਾ ਇਤਿਹਾਸ ਹੈ। ਡਾਂਗਾ ਖਾਣ ਨੂੰ, ਜੈਤੋ ਦੇ ਮੋਰਚੇ ਵੇਲੇ ਮਸ਼ੀਨ ਗੰਨਾਂ ਮੂਹਰੇ ਖੜਨ ਨੂੰ, ਸਾਕਾ ਨਨਕਾਣਾ ਸਾਹਿਬ ਪੂਰੀਆ ਹੋ ਕੇ ਸ਼ਹੀਦ ਹੋਣ ਨੂੰ। ਔਰ ਅਕਾਲੀ ਦਾ ਮਤਲਬ ਹੀ ਪੰਜਾਬ ਦੇ ਵਿੱਚ ਇਮਾਨਦਾਰ, ਗੈਰਤਮੰਦ, ਚੈਲੰਜ ਕਰਨ ਵਾਲਾ ਤੇ ਜੇਲ੍ਹ ਕੱਟਣ ਵਾਲਾ ਜੀ, ਇਹ ਲਫ਼ਜ਼ ਸੀ। ਲੇਕਿਨ ਕਿਵੇਂ ਵਕਤ ਪਾ ਕੇ ਜਦੋਂ ਤੱਕ ਇਹ ਬਾਦਲ ਟੌੜਾ ਤਲਵੰਡੀ ਤਿਖੜੀ ਦਾ ਦੌਰ ਆਉਂਦਾ ਹੈ, ਕਿਵੇਂ ਅਕਾਲੀ ਦਲ ਆਪਣੇ ਫਰਜ਼ਾਂ ਤੋਂ ਬੇਮੁਖ ਹੁੰਦਾ ਹੈ, ਕੌਮੀ ਨਿਸ਼ਾਨੇ ਤੋਂ ਬੇਮੁਖ ਹੁੰਦਾ। ਅਕਾਲੀ ਲਫ਼ਜ਼ ਵੀ ਤਾਂ ਉਹਨਾਂ ਨੇ ਅਕਾਲੀ ਫੂਲਾ ਸਿੰਘ ਤੋਂ ਲਿਆ, ਬਾਣਾ ਵੀ ਸਾਰਾ ਨੀਲਾ ਤਾਂ ਨਹੀਂ ਰੱਖਿਆ, ਦਸਤਾਰ ਤਾਂ ਅਕਾਲੀਆਂ ਵਾਲੀ ਨੀਲੀ ਰੱਖੀ ਜੀ, ਅਕਾਲੀ ਫੂਲਾ ਸਿੰਘ ਵਾਲੀ। ਪਰ ਜੂਨ 84 ਤੱਕ ਪਹੁੰਚਦੇ ਆ ਤੁਸੀਂ ਇਹ ਦੇਖਦੇ ਹੋ ਕਿ ਵੀ ਇਹਨਾਂ ਦਾ ਕੀ ਰੋਲ ਹੈ। ਔਰ ਮੇਰੇ ਸਾਹਮਣੇ ਉਹ ਆਰਟੀਕਲ ਹੈ, ਕਿਉਂਕਿ ਜਦੋਂ ਦਰਬਾਰ ਸਾਹਿਬ ਤੇ ਘੱਲੂਘਾਰਾ ਵਰਤਾਇਆ ਜਾਂਦਾ, ਉਸ ਤੋਂ ਫੌਰਨ ਬਾਅਦ ਮਹੀਨੇ ਡੇਢ ਮਹੀਨੇ ਬਾਅਦ ਇੰਦਰਾ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਵਾਈਟ ਪੇਪਰ ਜਾਰੀ ਕੀਤਾ ਸੀ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਭਾਈ 24 ਮੀਟਿੰਗਾਂ ਜਿਹੜੀਆਂ ਅਕਾਲੀਆਂ ਦੇ ਨਾਲ ਜਦੋਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ ਹੋਈਆਂ, ਉਹਨਾਂ 'ਚੋਂ 9 ਗੁਪਤ ਮੀਟਿੰਗਾਂ ਸੀ, ਖੁਫੀਆ ਮੀਟਿੰਗਾਂ ਸੀ। ਔਰ ਇਹਨਾਂ ਮੀਟਿੰਗਾਂ ਦੇ ਵਿੱਚ ਲੌਂਗੋਵਾਲ, ਬਾਦਲ, ਤਲਵੰਡੀ, ਟੌੜਾ ਇਹ ਸਾਰੇ ਸ਼ਮੂਲੀਅਤ ਕਰਦੇ ਰਹੇ। ਔਰ ਉਹ ਈਵਨ ਉਹ ਵੇਰਵੇ ਨੇ ਵੀ ਜਿਹੜੀਆਂ ਗੁਪਤ ਮੀਟਿੰਗਾਂ ਹੋਈਆਂ 16 ਨਵੰਬਰ 1982 ਨੂੰ, 17 ਨਵੰਬਰ 1981 ਨੂੰ, 1983 ਨੂੰ, ਈਵਨ ਮਈ ਦੇ ਮਹੀਨੇ 'ਚ ਵੀ 1984 ਦੇ ਵਿੱਚ ਜਿਹੜਾ ਉਹ ਗੁਪਤ ਮੀਟਿੰਗਾਂ ਇਹ ਕਰ ਰਹੇ ਨੇ। ਹੁਣ ਜਿਹੜੀ ਹਕੂਮਤ ਨੂੰ ਇੱਕ ਪਾਸੇ ਅਕਾਲੀ ਦਾ ਧਰਮਯੁੱਧ ਮੋਰਚਾ ਤਾਂ ਸੰਤ ਪੋਲੀਟੀਕਲ ਪਾਰਟੀ ਤਾਂ ਨਹੀਂ ਸੀ, ਉਹ ਤਾਂ ਰਿਲੀਜੀਅਸ ਦਮਦਮੀ ਟਕਸਾਲ ਦੇ ਮੁਖੀ ਸੀ, ਉਹਨਾਂ ਨੇ ਆਪਣੀ ਬੈਕਿੰਗ ਕੀਤੀ ਹੋਈ ਸੀ ਧਰਮਯੁੱਧ ਮੋਰਚੇ ਦਾ ਜਿਹੜਾ ਡਿਕਟੇਟਰ ਹੈ ਹਰਚੰਦ ਸਿੰਘ ਲੌਂਗੋਵਾਲ ਨੂੰ ਜੀ। ਹੁਣ ਜੇ ਉਹ ਪਾਰਟੀ 24 ਮੀਟਿੰਗਾਂ, 9 ਗੁਪਤ ਮੀਟਿੰਗਾਂ, ਔਰ ਇਹਦਾ ਲੋਕਾਂ ਨੂੰ ਨਹੀਂ ਪਤਾ ਹੈ, ਸੰਤਾਂ ਤੱਕ ਵੀ ਨਹੀਂ ਸੀ, ਕਿਉਂਕਿ ਇਹ ਡੀਲ ਬਣਾਉਣਾ ਚਾਹੁੰਦੇ ਸੀ। ਲੇਕਿਨ ਇਹਦੇ ਬਾਵਜੂਦ ਗੱਲ ਇਹ ਨਹੀਂ ਹੈ ਵੀ ਉਹ ਕੀ ਚਾਹੁੰਦੇ ਸੀ, ਉਹ ਤਾਂ ਇਸ ਚੋਂ ਨਿਕਲਣਾ ਚਾਹੁੰਦੇ ਸੀ ਸਿਚੁਏਸ਼ਨ। ਉਹਨਾਂ ਨੂੰ ਤਾਂ ਲੱਗਦਾ ਸੀ ਵੀ ਸੰਤਾਂ ਨੇ ਸਾਨੂੰ ਫਸਾਦ ਤਾ ਲਿਆ ਕੇ, ਉਹ ਕੋਈ ਵੇ ਆਊਟ ਚਾਹੁੰਦੇ ਸੀ। ਪਰ ਜਿਨ੍ਹਾਂ ਦੇ ਨਾਲ ਵਾਹ ਸੀ ਉਹ ਤਾਂ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ। ਉਹਨਾਂ ਦਾ 5 ਸਦੀਆਂ ਦਾ ਵੈਰ, ਉਹਨਾਂ ਦੀ ਡੀਪ ਸਟੇਟ ਤਾਂ ਆਪਣੇ ਕੰਮ ਤੇ ਲੱਗੀ ਹੋਈ ਸੀ ਜੀ। ਸੋ ਇਹੀ ਵਰਤਾਰ। ਹਾਂ ਦੇਖੋ, 2 ਤਰ੍ਹਾਂ ਦੇ, ਇੱਕ ਉਹ ਲੋਕ ਜਿਹੜੇ ਵਿਚਾਰਧਾਰਕ ਤੌਰ ਤੇ ਸਿੱਖ ਨੇ, ਵਿਕੇ ਹੋਏ ਨਹੀਂ, ਆਪਣਾ ਉਹਨਾਂ ਨੇ ਮੁੱਲ ਨਹੀਂ ਪਵਾਉਣਾ ਜਾਂ ਕੋਈ ਮੁੱਲ ਨਹੀਂ ਵੱਟਣਾ ਹੈ, ਉਹ ਕੋਈ ਸਟ੍ਰੈਟਜੀ ਦੇ ਨਾਲ ਸੋਚਦੇ ਹੋਣ ਕਿ ਵੀ ਅਸੀਂ ਠੀਕ ਹੈ, ਸਿਆਸੀ ਤੌਰ ਤੇ ਸਾਡਾ ਖਾਲਿਸਤਾਨ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੁੰਦਾ, ਪਰ ਅਸੀਂ ਤਾਂ ਧਾਰਮਿਕ ਖੇਤਰ 'ਚ ਸਮਝਦੇ ਹਾਂ ਵੀ ਕੰਮ ਦੀ ਲੋੜ ਹੈ, ਸਾਡੇ ਉੱਤੇ ਈਸਾਈਕਰਨ ਹੋ ਰਿਹਾ ਹੈ, ਹਿੰਦੂਆਂ ਦਾ ਪ੍ਰਭਾਵ ਹੈ, ਸਨਾਤਨੀਆਂ ਦਾ ਪ੍ਰਭਾਵ ਹੈ, ਉਸ ਫੀਲਡ ਨੂੰ ਚੁਣਦੇ ਨੇ, ਉਹ ਕਬੂਲ ਨੇ ਉਹਨਾਂ ਪ੍ਰਤੀ। ਇਸੇ ਤਰ੍ਹਾਂ ਜਿਹੜੇ ਕੋਈ ਜਿਹੜਾ ਐਕੈਡੈਮਿਕ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ, ਕੋਈ ਹੈਲਥ ਸੈਕਟਰ 'ਚ ਕੰਮ ਕਰਨਾ ਚਾਹੁੰਦਾ ਹੈ, ਕੋਈ ਹੋਰ 'ਚ ਕਰਨਾ ਚਾਹੁੰਦਾ, ਉਹ ਵੀ ਐਨਰਿਚ ਕਰ ਜਾ। ਤੁਸੀਂ ਬੱਚਿਆਂ ਦੇ ਉੱਤੇ ਫੋਕਸ ਕਰ ਰਹੇ ਹੋ, ਗੁਰਮਤਿ ਸਕੂਲਾਂ 'ਚ ਐਜੂਕੇਸ਼ਨ ਦੂਜਾ, ਪਰ ਜਿਹੜੇ ਲੋਕ ਲਿਆ ਕੇ ਵਿੱਚ ਖੜੇ ਕਰ ਦਿੱਤੇ ਜਾਂਦੇ ਨੇ। ਔਰ ਇਸ ਵੇਲੇ ਅਜੇ ਵੀ ਸਾਡੀ ਲੜਾਈ ਬੇਸ਼ੱਕ ਸਿੱਧੀ ਸਰਕਾਰ ਦੇ ਨਾਲ ਹੈ, ਪਰ ਜੇ ਤੁਸੀਂ ਦੇਖੋਗੇ ਕਿ ਵੀ ਬਹੁਤ ਸਾਰੇ ਤਾਂ ਅਜੇ ਅਸੀਂ ਪ੍ਰੋਕਸੀਆਂ ਨਾਲ ਹੀ ਲੜ ਰਹੇ। ਉਹਨਾਂ ਜਿਵੇਂ ਕਾਮਰੇਡ ਲਾਣੇ ਦੀ ਮੈਂ ਗੱਲ ਕੀਤੀ ਕਿ ਭਾਈ ਉਹਨਾਂ ਨੇ ਕਿਵੇਂ ਇਕੱਲੇ ਇਹੀ ਨਹੀਂ ਵੀ ਅੱਜ ਉਹ ਸਿਧਾਂਤਕ ਤੌਰ ਦੇ ਉੱਤੇ ਕਿਸ ਕਿਸਮ ਦਾ ਜਿਹੜਾ ਉਹ ਵਿਹਾਰ ਕਰਦੇ ਨੇ। ਸਾਡੀ ਖਾੜਕੂ ਲਹਿਰ ਦੇ ਪੀਰੀਅਡ ਤਾਂ ਉਹ ਬਿਲਕੁਲ ਭਗਤ ਸਿੰਘ ਬ੍ਰਿਗੇਡ ਤੇ ਇਹ ਉਹ ਬਣਾ ਕੇ ਉਹਨਾਂ ਨੇ
ਸਾਡੇ ਸਿੰਘ ਸ਼ਹੀਦ ਕੀਤੇ ਹੋਏ ਨੇ। ਭਾਈ ਮਨਵੀਰ ਸਿੰਘ ਚਹੇੜੂ ਦੇ ਪਿਤਾ ਜੀ ਕਰਨਲ ਘੁੰਮਣ ਜਿਹੜੇ ਜਲੰਧਰ ਦੇ ਵਿੱਚ ਸਨ, ਹੋਰ ਕਿੰਨੇ, ਉਹ ਜਦੋਂ ਤੱਕ ਉਹਨਾਂ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਉਹਨਾਂ ਨੇ ਇਹ ਕੰਮ ਕੀਤੇ ਨੇ। ਇਵੇਂ ਹੀ ਅੱਜ ਦੇ ਦੌਰ ਦੇ ਵਿੱਚ ਅਸੀਂ ਇਹ ਦੇਖੀਏ, ਬਾਕੀ ਜਿਹੜੀ ਗੱਲ ਤੁਸੀਂ ਕਰੰਟ ਕੀਤੀ ਹੈ ਜੋ ਚੱਲ ਰਿਹਾ 6 ਜੂਨ ਦੇ ਸਮਾਗਮ ਨੂੰ ਲੈ ਕੇ, ਅਫਸੋਸਨਾਕ ਲਫ਼ਜ਼ ਤਾਂ ਸਾਰੇ ਹੀ ਕਹਿਣਗੇ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਹੁਣ ਇਸ ਲੈਵਲ ਤੇ ਗੱਲ ਆ ਚੁੱਕੀ ਹੈ ਕਿ ਵੀ ਤਖਤ ਹਜ਼ੂਰ ਸਾਹਿਬ ਕਮੇਟੀ RSS ਦੇ ਕੋਲ ਹੈ, ਪਟਨਾ ਸਾਹਿਬ ਕਮੇਟੀ ਉਹਨਾਂ ਕੋਲ ਹੈ, ਦਿੱਲੀ ਕਮੇਟੀ ਉਹਨਾਂ ਕੋਲ ਹੈ, ਔਰ ਹਰਿਆਣਾ ਗੁਰਦੁਆਰਾ ਕਮੇਟੀ ਵੀ ਉਹਨਾਂ ਦੇ ਕੋਲ ਹੈ। ਔਰ ਉਹਨਾਂ ਨੇ ਪੰਜਾਬ ਦੇ ਵਿੱਚ ਆ ਜਿੰਨੀਆਂ ਧਿਰਾਂ ਵੀ ਨੇ ਅੱਡ, ਮੈਂ ਹੁਣ ਉਹਨੂੰ ਐਲੈਬੋਰੇਟ ਨਹੀਂ ਕਰਾਂਗਾ, ਸਾਰਿਆਂ ਨੇ ਹੀ ਅਮਿਤ ਸ਼ਾਹ ਦੇ ਚੋਲੇ ਦੀਆਂ ਕਲੀਆਂ ਫੜੀਆਂ ਹੋਈਆਂ ਨੇ। ਕੌਣ ਕਿੱਥੇ ਘੁਮਾ ਰਿਹਾ ਹੈ ਇਹ ਸਾਰਾ, ਕਿਉਂਕਿ ਉਹਨਾਂ ਦੇ ਲਈ 2027 ਦੀਆਂ ਚੋਣਾਂ ਜਿਹੜੀਆਂ ਨੇ ਉਹ ਅਹਿਮੀਅਤ ਰੱਖਦੀਆਂ ਨੇ। BJP ਪੰਜਾਬ 'ਚ ਸਿੱਧੇ ਤੌਰ ਤੇ ਉਵੇਂ ਹੀ ਪਲਟਾ ਦੇਣਾ ਚਾਹੁੰਦੀ ਹੈ ਸਿੱਖਾਂ ਨੂੰ, ਜਿਵੇਂ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦਾ ਹਾਲ ਕੀਤਾ ਹੈ ਜਾਂ ਬਿਹਾਰ 'ਚ ਆਲਮੋਸਟ ਨਿਤੀਸ਼ ਕੁਮਾਰ ਦਾ ਕਰ ਦਿੱਤਾ ਹੈ ਕਿ ਉਹਨਾਂ ਨੂੰ ਪੰਜਾਬ ਬਹੁਤ ਚੁੱਭਦਾ ਹੈ, ਕੰਡੇ ਵਾਂਗ ਹੈ। ਔਰ ਉਹ ਸਮਝਦੇ ਨੇ ਵੀ ਪਹਿਲਾਂ ਉਹਨਾਂ ਨੇ, ਤੁਸੀਂ ਦੇਖੋ ਕਿਵੇਂ ਅਮਰਿੰਦਰ ਵਰਗੇ ਔਰ ਦੂਜੇ, ਹੁਣ ਢੀਂਡਸਾ ਚਲਾ ਗਿਆ ਇਸ ਦੁਨੀਆ ਤੋਂ, ਉਹਨੂੰ ਕਿੱਥੋਂ ਲੱਭ ਕੇ ਪਦਮ ਸ਼੍ਰੀ ਦਾ ਅਵਾਰਡ ਦਿੱਤਾ, ਜਾਂ ਦੂਜਾ ਤੁਸੀਂ ਇਹ ਦੇਖੋਗੇ ਵੀ ਸਾਰੀ ਖੇਡ ਜਿਹੜੀ ਹੈ। ਸੋ ਅਸੀਂ ਤਾਂ ਇਹੀ ਐਡਵਾਈਸ ਕਰ ਸਕਦੇ ਹਾਂ ਕਿ ਭਾਈ, ਔਰ ਕਿਉਂਕਿ 6 ਜੂਨ ਹੁਣ ਐਸਟੈਬਲਿਸ਼ ਈਵੈਂਟ ਹੋ ਗਈ, ਅਕਾਲ ਤਖਤ ਦੇ ਉੱਤੇ ਉਸ ਇਕੱਠ ਦੀ ਅਹਿਮੀਅਤ ਹੈ, ਤੁਸੀਂ ਉਸ ਇਕੱਠ ਦੇ ਬਰਾਬਰ ਕਿਸੇ ਹੋਰ ਥਾਂ 'ਤੇ ਵੀ ਇਕੱਠ ਰਖਾ ਲੈਂਦੇ ਹੋ, ਫਿਰ ਤੁਸੀਂ ਜਿਹੜਾ ਇਸ ਕਿਸਮ ਦਾ ਮਾਹੌਲ ਸਿਰਜਦੇ ਹੋ। ਪਹਿਲਾਂ ਇਹ ਕੋਈ ਦੱਸੇ ਵੀ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਭਾਈ ਉਹਨਾਂ ਨੇ ਕਿਹੜਾ ਸਿਸਟਮ ਫੋਲੋ ਕਰਕੇ, ਜਿਹੜੇ ਪਹਿਲੇ ਬਣਾਏ ਸੀ ਉਹਨਾਂ ਦਾ ਕਿਹੜਾ ਸਿਸਟਮ ਸੀ, ਜਿਨ੍ਹਾਂ ਦੀ ਬੈਕ ਦੇ ਉੱਤੇ ਕੋਈ ਖਲੋਣਾ, ਜਾਂ ਉਹਨਾਂ ਤੋਂ ਪਹਿਲਾਂ ਜਿਹੜੇ ਸੀ। ਜੇ ਤੁਸੀਂ ਸਾਧੂ ਸਿੰਘ ਭੌਰਾ ਦੇ ਪੀਰੀਅਡ ਤੋਂ ਦੇਖੋ, ਇਹ ਜਤਰ ਸਾਧੂ ਸਿੰਘ ਭੌਰਾ ਨੂੰ ਵੀਕਐਂਡ ਦੇ ਉੱਤੇ ਟੌੜੇ ਨੇ ਜਾ ਕੇ ਅਸਤੀਫਾ ਲਿਆ ਸੀ, ਉਹ ਇਸ਼ਨਾਨ ਕਰਨ ਚੱਲਿਆ ਸੀ ਕਿ ਬਈ ਅਸਤੀਫਾ ਦਿਓ। ਕਸੂਰ ਕਿਉਂਕਿ ਹਰਭਜਨ ਸਿੰਘ ਯੋਗੀ ਨੂੰ ਸਿੰਘ ਸਾਹਿਬ ਵੈਸਟਰਨ ਹੈਮੀਸਫੀਅਰ ਉਹ ਕਹਿੰਦਾ ਸੀ, ਉਹਨਾਂ ਸਾਧੂ ਸਿੰਘ ਭੌਰਾ ਨੇ ਕਿਹਾ ਸੀ ਵੀ ਅਸੀਂ ਤਾਂ ਅਕਾਲ ਤਖਤ ਨੇ ਕਦੇ ਉਹਨਾਂ ਨੂੰ ਦਿੱਤਾ ਹੀ ਨਹੀਂ ਹੈ, ਤੇ ਟੌੜੇ ਨੇ ਉਹਨਾਂ ਤੋਂ ਅਸਤੀਫਾ ਲਿਆ ਸੀ। ਇਵੇਂ ਹੀ ਜਥੇਦਾਰ ਰਣਜੀਤ ਸਿੰਘ 1999 'ਚ ਹਾਲਾਂ ਉਹਨਾਂ ਨੇ ਇੰਨਾ ਹੀ ਕਿਹਾ ਸੀ ਦੋਨਾਂ ਧਿਰਾਂ ਨੂੰ, ਬਾਦਲ ਔਰ ਟੌੜੇ ਨੂੰ, ਕਿ ਭਾਈ ਇਹ 300 ਸਾਲਾ ਲੰਘ ਲੈਣ ਦਿਓ ਫਿਰ ਕਰ ਲਿਓ। ਸਰਕਟ ਹਾਊਸ 'ਚ ਮੀਟਿੰਗ ਕਰਕੇ ਐਗਜ਼ੈਕਟਿਵ ਕਮੇਟੀ ਨੇ ਜਥੇਦਾਰ ਰਣਜੀਤ ਸਿੰਘ ਦਾ ਜਿਹੜਾ ਉਹਨੂੰ ਡਿਸਮਿਸ ਕਰਕੇ ਤੇ ਦੂਜਾ ਲਿਆ ਕੇ ਬਿਠਾ ਦਿੱਤਾ ਸੀ। ਸੋ ਸਿਸਟਮ ਦੀ ਗੱਲ, ਹਾਂ ਜੇ ਕੋਈ ਵੀ ਧਿਰ ਜਿਹੜੀ ਇਹ ਕਰਦੀ ਹੈ ਕਿ ਭਾਈ ਕੋਈ ਬਣਾਉਣ ਤੇ ਲਾਉਣ ਦਾ, ਉਹਦੇ ਨਾਲ ਸਾਡੀ ਹਮਾਇਤ ਹੋਏਗੀ, ਪਰ ਇਹ ਤਾਂ ਸਾਰੇ ਜਿਹੜੇ ਨੇ ਆਪਣੇ ਸਿਆਸੀ ਆਕਾਵਾਂ ਦੀ ਖੇਡ ਖੇਡ ਰਹੇ ਨੇ। ਇਸ ਤੋਂ ਬਿਯੋਂਡ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਇਹਦੇ। ਜੀ ਡਾਕਟਰ ਸਾਹਿਬ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਵਿਊਅਰਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਫਿਰ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ DC ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ
ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ, ਜਿੱਥੇ ਅਸੀਂ ਕਈ ਫੈਕਟਰਸ ਦੀ ਗੱਲ ਕੀਤੀ ਹੈ, ਪਿਛੋਕੜ ਦਾ ਅਸੀਂ ਜ਼ਿਕਰ ਕੀਤਾ ਆ 84 ਦੇ ਹਵਾਲੇ ਨਾਲ। ਸੋ ਅੱਜ ਜਿੱਥੇ ਅਸੀਂ ਹੁਣ ਖਲੋਤੇ ਹਾਂ, ਮਤਲਬ ਹੁਣ ਇਸ ਗੱਲ ਦੇ ਉੱਤੇ ਕਲੈਰਿਟੀ ਵੀ ਹੋ ਰਹੀ ਹੈ ਜਾਂ ਇਸ ਗੱਲ ਦੇ ਨਾਲ ਸਾਡੇ ਲੋਕ ਵੀ ਸਿੰਪੈਥਾਈਜ਼ ਕਰ ਰਹੇ ਆ ਐਂਡ ਐਟ ਦ ਸੇਮ ਟਾਈਮ ਅਸੀਂ ਜਦੋਂ ਸਿੱਖ ਇੱਕ ਤੀਜੀ ਧਿਰ ਦੇ ਤੌਰ 'ਤੇ ਉੱਭਰਨ ਦਾ ਜ਼ਿਕਰ ਕਰਦੇ ਹਾਂ, ਗੱਲ ਕਰਦੇ ਹਾਂ, ਇਸ ਦੀ ਚਰਚਾ ਹੁਣ ਬਾਕੀ ਮੁਲਕਾਂ ਦੇ ਵਿੱਚ, ਵੈਸਟ ਦੇ ਵਿੱਚ, ਅਦਰਵਾਈਜ਼ ਯੂਰਪ ਦੇ ਵਿੱਚ ਥਰੂ ਆਊਟ ਹੀ ਜਿਹੜੀ ਹੈ ਇਹਦੀ ਗੱਲ ਹੋ ਰਹੀ ਹੈ। ਹੁਣ ਉਹਦਾ ਇੱਕ ਅਗਲਾ ਪਾਰਟ ਹੈ ਵੀ ਇਹਦੀ ਕੋਈ ਅੱਗੇ ਇੰਪਲੀਮੈਂਟੇਸ਼ਨ ਜਾਂ ਕਿੰਨਾ ਕਿ ਗਰਾਊਂਡਡ ਹੈਗਾ, ਕਿੰਨਾ ਕਿ ਨਹੀਂ, ਉਹ ਬਾਅਦ ਦੀ ਗੱਲ ਹੈ। ਪਰ ਘੱਟੋ ਘੱਟ ਜਦੋਂ ਅਸੀਂ ਗੱਲਬਾਤ ਦੀ ਗੱਲ ਲੈਵਲ ਦੇ ਉੱਤੇ ਗੱਲ ਕਰਦੇ ਹਾਂ, ਖਬਰਾਂ ਦੇ ਲੈਵਲ ਦੇ ਉੱਤੇ ਗੱਲ ਕਰਦੇ ਹਾਂ, ਉਹ ਅੱਜ ਸਾਨੂੰ ਘੱਟੋ ਘੱਟ ਉਹ ਚੀਜ਼ ਨਜ਼ਰ ਆ ਰਹੀ ਹੈ। ਸੋ ਹੁਣ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹ ਗੱਲ ਸੋਚ ਸਕਦੇ ਹਾਂ, ਸਮਝ ਸਕਦੇ ਹਾਂ ਜਾਂ ਕਹਿ ਸਕਦੇ ਹਾਂ ਵੀ ਭਾਈ ਜਿਹੜਾ ਸਟੇਟ ਦਾ ਪ੍ਰੋਪੇਗੈਂਡਾ ਸੀ 84 ਤੋਂ ਬਾਅਦ, ਭਾਵੇਂ ਉਹ ਵਾਈਟ ਪੇਪਰ ਰਾਹੀਂ ਉਹਨਾਂ ਨੇ ਕੀਤਾ, ਫਿਰ ਇੰਡੀਅਨ ਅੰਬੈਸੀਜ਼ ਦੇ ਰਾਹੀਂ ਸਾਰੇ ਮੁਲਕਾਂ ਨੂੰ ਜਿਹੜੇ ਨੇ ਉਹ ਕਾਗਜ਼ਾਤ ਭੇਜੇ, ਫਿਰ ਏਅਰ ਇੰਡੀਆ ਦਾ ਕਾਰਾ ਕਰਵਾ ਕੇ ਜਿਹੜਾ ਆ ਉਹ ਸਿੱਖਾਂ ਨੂੰ ਟੈਰਰਿਜ਼ਮ ਦੇ ਨਾਲ ਜੋੜਿਆ ਗਿਆ। ਉਹੀ ਨੈਰੇਟਿਵ ਅੱਜ ਤੱਕ ਚੱਲਦਾ ਆਉਂਦਾ, ਜਿਹੜੀ ਸਿੱਖ ਸਟਰਗਲ ਹੈ ਉਹਨੂੰ ਪਾਕਿਸਤਾਨ ISI ਦੇ ਨਾਲ ਜੋੜ ਕੇ ਹਮੇਸ਼ਾ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇਹ ਕੀਤਾ ਵੀ ਗਿਆ ਤੇ ਹੋਇਆ ਵੀ ਕਾਫੀ ਹੱਦ ਤੱਕ, ਜੇ ਅਸੀਂ 84 ਤੋਂ ਬਾਅਦ ਦਾ ਟਾਈਮ ਪੀਰੀਅਡ ਦੇਖੀਏ। ਪਰ ਅੱਜ ਉਹ ਬਿਰਤਾਂਤ, ਉਹ ਨੈਗੇਟਿਵ ਪ੍ਰੋਪੇਗੈਂਡਾ ਟੁੱਟ ਰਿਹਾ, ਕਾਫੀ ਹੱਦ ਤੱਕ ਉਹ ਟੁੱਟਿਆ। ਸੋ ਅੱਜ ਅਸੀਂ ਜਿੱਥੇ ਖਲੋਤੇ ਹਾਂ, ਕੀ ਸਮਝਦੇ ਹੋ ਵੀ ਜਦੋਂ ਇਸ ਪੱਖ ਤੋਂ ਅਸੀਂ ਹਮੇਸ਼ਾ ਜ਼ਿਕਰ ਕਰਦੇ ਹਾਂ ਵੀ ਭਾਈ ਸਾਊਥ ਏਸ਼ੀਆ ਦੇ ਵਿੱਚ ਖਾਲਿਸਤਾਨ ਹੀ ਇੱਕ ਪੀਸ ਦੇ ਲਈ ਪਰਮਾਨੈਂਟ ਸੋਲਿਊਸ਼ਨ ਆ, ਵੀ ਉਸ ਸੰਘਰਸ਼ ਦੇ ਵਿੱਚ ਜਾਂ ਉਸ ਪਰਸਪੈਕਟਿਵ ਤੋਂ ਅਸੀਂ ਜਿਸ ਮੁਕਾਮ ਦੇ ਉੱਤੇ ਅੱਜ ਖਲੋਤੇ ਹਾਂ, ਅਸੀਂ ਅੱਗੇ ਸਾਨੂੰ ਕੀ ਕਰਨ ਦੀ ਲੋੜ ਹੈਗੀ ਆ? ਦੇਖੋ, ਤੁਸੀਂ ਬਹੁਤ ਚੰਗੇ ਢੰਗ ਨਾਲ ਇਹਨੂੰ ਪੈਰਾਫਰੇਜ਼ ਕੀਤਾ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ। ਦੇਖੋ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇੰਟਰਨੈਸ਼ਨਲ ਇੰਟਰਵੈਂਸ਼ਨ ਤੋਂ ਬਿਨਾਂ ਨਵੇਂ ਮੁਲਕ ਕ੍ਰੀਏਟ ਨਹੀਂ ਹੁੰਦੇ। ਇਹ ਪਹਿਲਾ ਫੈਕਟ ਹੈ। ਦੂਸਰਾ, ਇੰਟਰਨੈਸ਼ਨਲ ਇੰਟਰਵੈਂਸ਼ਨ ਵੀ ਉਹਨਾਂ ਹਾਲਾਤਾਂ 'ਚ ਹੁੰਦੀ ਹੈ ਜਦੋਂ ਐਗਜ਼ਿਸਟਿੰਗ ਸੈਟਅਪ ਟੁੱਟਦੇ ਨੇ। ਉਹ ਬਹੁਤ ਵਾਰ 20ਵੀਂ ਸਦੀ ਜਦੋਂ ਅਸੀਂ ਨਵੇਂ ਨੇਸ਼ਨ ਬਣਨ ਦੀ ਗੱਲ ਕਰਦੇ ਹਾਂ ਤਾਂ ਉਹ ਵਾਰਸ ਦੀ ਸਿਚੁਏਸ਼ਨ ਹੈ। ਪਹਿਲਾ ਫਸਟ ਵਰਲਡ ਵਾਰ 1914 ਤੋਂ 1918 ਤੱਕ ਹੁੰਦਾ ਹੈ। ਆਟੋਮੈਨ ਐਮਪਾਇਰ ਜਿਹਦੇ ਕੋਲ ਮਿਡਲ ਈਸਟ ਸੀ 7-8 ਸਦੀਆਂ ਤੋਂ, ਉਹਦੇ ਹੱਥਾਂ 'ਚੋਂ ਨਿਕਲਦਾ ਅਤੇ ਅਸੀਂ ਦੇਖਦੇ ਹਾਂ ਕਿ ਵਿਦ ਦਾ ਨੌਚ ਆਫ ਦਾ ਪੈਨ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ, ਜਾਰਡਨ, ਲੈਬਨਾਨ, ਫਲਸਤੀਨ ਔਰ ਇਹ ਸਾਰੇ ਜਿਹੜੇ ਮੁਲਕ ਨੇ, ਇਰਾਕ ਜੀ, ਇਹ ਕੁਵੈਤ, ਇਹ ਸਾਰੇ ਕ੍ਰੀਏਟ ਹੁੰਦੇ ਨੇ। ਔਰ ਇਹਦੇ 'ਚ ਵੰਡੀਆਂ ਪਾ ਲੈਂਦੇ ਨੇ। ਉਹ ਫਲਸਤੀਨ ਬ੍ਰਿਟਿਸ਼ਰਸ ਦੇ ਕੋਲ ਆ ਜਾਂਦਾ ਹੈ, ਲੈਬਨਾਨ ਫਰੈਂਚ ਦੇ ਕੋਲ ਆ ਜਾਂਦਾ ਹੈ, ਜਿਹੜਾ ਅਲਟੀਮੇਟਲੀ ਉਹਨਾਂ ਦਾ 1947-48 'ਚ ਪਹੁੰਚਦੇ ਆ ਫਲਸਤੀਨ ਦੀ ਡਿਵੀਜ਼ਨ ਦਾ ਮਤਾ, ਜਿਹਦੇ 'ਚ ਇਜ਼ਰਾਈਲ ਔਰ ਫਲਸਤੀਨ ਸਾਈਡ ਬਾਈ ਸਾਈਡ ਦੋ ਨੇਸ਼ਨ ਹੋਣ ਦੀ ਗੱਲ ਹੈ, ਉੱਥੋਂ ਤੱਕ ਪਹੁੰਚਦੀ ਹੈ। ਇਸੇ ਤਰ੍ਹਾਂ ਸੈਕੰਡ ਵਰਲਡ ਵਾਰ ਦੇ ਐਂਡ ਤੋਂ ਬਾਅਦ ਅਸੀਂ 60 ਦੇ ਕਰੀਬ ਤਾਂ ਉਹ ਕਾਲੋਨੀਜ਼ ਜਿਹੜੀਆਂ ਬ੍ਰਿਟਿਸ਼ ਦੇ ਥੱਲੇ ਸੀ, ਉਹਨਾਂ ਦੀ ਜਿਹੜੀ ਆ ਆਜ਼ਾਦੀ ਦੇਖਦੇ ਹਾਂ, ਜਿਹੜੇ ਅੱਜ ਵੀ ਬ੍ਰਿਟਿਸ਼ ਕਾਮਨਵੈਲਥ ਦਾ ਹਿੱਸਾ ਨੇ। ਜਿਹੜੇ ਕਾਮਨਵੈਲਥ ਗੇਮਸ ਜਦੋਂ ਹੁੰਦੀਆਂ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਾਰੇ ਨਵੇਂ ਮੁਲਕ ਬਣੇ। ਔਰ ਇਹ 1950-1948 'ਚ ਜਦੋਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ UNO, ਜਦੋਂ ਅੱਜ ਉਹ ਨਹੀਂ ਮੈਂਸ਼ਨ ਹੁੰਦਾ ਜੀ, ਹੁਣ ਚਾਹੁੰਦੀ ਉਦੋਂ ਸਿਰਫ 50 ਮੁਲਕ ਸੀ UN ਦਾ। ਅੱਜ ਅਸੀਂ 193 ਮੁਲਕਾਂ ਦੀ ਗੱਲ ਕਰਦੇ।
ਹੁਣ ਇਹ ਸਾਰੇ ਹੀ ਸਰਕਮਸਟਾਂਸਿਸ ਚੋਂ ਨਿਕਲੇ ਜਾਂ ਪੋਸਟ ਵਾਰ ਜਿਹੜੀ ਮੈਪ ਮੇਕਿੰਗ ਹੈ। ਹੁਣ ਜਿਹੜੀ ਇੱਕ ਬਜ਼ ਹੈ ਔਰ ਜਿਹੜੀ ਕਿਸੇ ਹੱਦ ਤੱਕ ਠੀਕ ਹੈ ਕਿ ਸਟਰਕਚਰ ਜਿਹੜੇ ਸੈਕੰਡ ਵਰਲਡ ਵਾਰ ਤੋਂ ਬਾਅਦ ਇੰਟਰਨੈਸ਼ਨਲ ਕ੍ਰੀਏਟ ਹੋਏ, ਜਿਹਦੇ ਚੋਂ ਫਿਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਿਕਲੀ, ਜਿਹਦੇ ਚੋਂ UNO ਮੋਰ ਪਾਵਰਫੁਲ ਬਾਡੀ ਦੇ ਤੌਰ ਤੇ ਨਿਕਲੀ, ਮੁਲਕਾਂ ਦੀ ਸੋਵਰਨਿਟੀ ਇੰਟੈਗਰਿਟੀ ਦੀ ਗੱਲ ਨਿਕਲੀ, ਦੇ ਬਾਵਜੂਦ ਕਿ ਕੋਲਡ ਵਾਰ ਈਰਾ ਦੇ ਵਿੱਚ ਪ੍ਰੋਕਸੀ ਵਾਰਸ ਤਾਂ ਚੱਲਦੀਆਂ ਰਹੀਆਂ, ਉਹ ਕੋਰੀਆ ਹੋਏ, ਵਿਤਨਾਮ ਹੋਏ, ਕੰਬੋਡੀਆ ਹੋਏ, ਸਾਊਥ ਅਮਰੀਕਾ ਦੀਆਂ ਮੂਵਮੈਂਟਸ ਹੋਣ। ਪਰ ਹੁਣ ਜਿਵੇਂ ਆਲਮੋਸਟ ਜੇ ਕਹਿਣਾ ਹੋਏ ਕਿ ਵੀ 80 ਸਾਲ ਬਾਅਦ ਉਹ ਸਾਰਾ ਜਿਹੜਾ ਓਲਡ ਸਟਰਕਚਰ ਹੈ ਉਹ ਇਰਰੈਲੇਵੈਂਟ ਹੁੰਦਾ ਜਾਂਦਾ। ਜਿਵੇਂ ਅਸੀਂ ਜਿਹੜੇ ਟ੍ਰੇਡ ਐਗਰੀਮੈਂਟਸ ਦੇਖ ਰਹੇ ਹਾਂ ਕਿ ਵੀ ਟੈਰਿਫ ਵਾਰਫੇਅਰ ਇੱਕ ਆਪਣੇ ਥਾਂ ਤੇ ਚੱਲ ਰਹੀ ਹੈ। ਜੇ ਈਵਨ ਸੋਵਰਨਿਟੀ ਵਾਇਓਲੇਟ ਕਰਨ ਦੀ ਗੱਲ ਹੈ ਤਾਂ ਕਿਵੇਂ ਸੋਵੀਅਤ ਯੂਨੀਅਨ ਨੇ, ਜਿਹਦਾ ਰਹਿੰਦ ਖੂੰਹਦ ਰਸ਼ੀਆ ਰਹਿ ਗਿਆ, 2017 ਦੇ ਵਿੱਚ ਯੂਕਰੇਨ ਦਾ ਹਿੱਸਾ ਕ੍ਰੀਮੀਆ ਦਾ ਦੱਬ ਲਿਆ। ਇਸ ਵੇਲੇ 20% ਤੋਂ ਜ਼ਿਆਦਾ ਟੈਰੀਟਰੀ ਯੂਕਰੇਨ ਦੀ ਰਸ਼ੀਆ ਨੇ ਦੱਬੀ ਹੋਈ ਹੈ। ਔਰ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਨੀਸ਼ੀਅਲ ਨੈਗੋਸ਼ੀਏਸ਼ਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਰਸ਼ੀਆ ਉਹਨੂੰ ਰੱਖੇ ਆਪਣੇ ਕੋਲ ਪੀਸ। ਸੋ ਮਤਲਬ ਇਹ ਹੈ ਵੀ ਇਹਦੇ ਨਾਲ ਜਿਹੜਾ ਇਹ ਸੀ ਕਿ ਵੀ ਕਿਸੇ ਕੋਲ ਕੋਈ ਰਾਈਟ ਨਹੀਂ ਹੈ ਕਿ ਸੋਵਰਨਿਟੀ ਵਾਇਓਲੇਟ ਹੋਏ, ਉਹ ਵੀ ਟੁੱਟਿਆ। ਇੱਕ ਹੋਰ ਪ੍ਰਿੰਸੀਪਲ ਜਿਹੜਾ ਅਮਰੀਕਾ ਨੇ 2003 ਦੇ ਵਿੱਚ ਤੋੜਿਆ ਸੀ, ਜਦੋਂ ਇਰਾਕ ਦੇ ਉੱਤੇ ਅਟੈਕ ਕੀਤਾ ਬਿਨਾਂ ਵਾਰ ਡਿਕਲੇਅਰ ਕੀਤੇ ਹੈ, ਤੇ ਇਹ ਕਹਿ ਕੇ ਕਿ ਵੀ ਰਾਈਟ ਟੂ ਪ੍ਰੀਐਂਪਟ, ਕਿ ਜੇ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡੇ ਤੇ ਅਟੈਕ ਹੋਣਾ ਹੈ, ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਅਸੀਂ ਪ੍ਰੀਐਂਪਟ ਕਰ ਸਕਦੇ ਹਾਂ। ਔਰ ਈਵਨ ਉਸੇ ਨੂੰ ਹੀ ਅੱਗੇ ਤੋਰਦੇ ਆ ਇਜ਼ਰਾਈਲ ਤਾਂ ਜੋ ਕੁਝ ਕਰ ਹੀ ਰਿਹਾ ਗਜ਼ਾ ਔਰ ਵੈਸਟ ਬੈਂਕ ਦੇ ਵਿੱਚ। ਹੁਣ ਉਹ ਵੈਸਟ ਬੈਂਕ 'ਚ 90 ਹੋਰ ਸੈਟਲਮੈਂਟਸ ਕਰਨ ਦੀ ਤਿਆਰੀ ਕਰ ਰਿਹਾ। ਪਰ ਜਿਹੜੀ ਭਾਰਤ ਨੇ 2 ਵਾਰ ਦਿਲਵਦੀ ਕੀਤੀ, 2019 ਦੇ ਵਿੱਚ ਵੀ ਔਰ ਫਿਰ ਇਹ 7-8-9 ਮਈ 2025 ਦੇ ਵਿੱਚ ਪਾਕਿਸਤਾਨ ਦੀ ਸੋਵਰਨਿਟੀ ਨੂੰ ਵਾਇਓਲੇਟ ਕਰਨਾ ਔਰ ਇਹ ਕਹਿਣਾ ਕਿ ਜੀ ਪਨਿਸ਼ਮੈਂਟ ਫॉर ਦਿਸ ਤੇ ਪ੍ਰੀਐਂਪਟ ਤੇ ਫਰਾਣਾ। ਸੋ ਮਤਲਬ ਇਹ ਹੈ ਵੀ ਜਿਹੜੇ ਸੈਕੰਡ ਵਰਲਡ ਵਾਰ ਤੋਂ ਬਾਅਦ UN ਦੇ ਥੱਲੇ ਮੁਲਕਾਂ ਦੀ ਟੈਰੀਟਰੀ ਨੂੰ ਇੱਕ ਸੈਕਰੋਸਾਂਕਟ ਬਣਾ ਦਿੱਤਾ ਗਿਆ, ਉਹ ਕਨਸੈਪਟ ਵੀ ਟੁੱਟ ਗਿਆ। ਚਾਈਨਾ ਦੀ ਐਮਰਜੈਂਸ ਔਰ ਇਸ ਵੇਲੇ ਮੀਡੀਆ 'ਚ ਬਜ਼ ਹੈ ਕਿ ਵੀ ਚਾਈਨਾ ਕਿਸੇ ਵੇਲੇ ਵੀ ਤਾਈਵਾਨ ਲੈ ਸਕਦਾ ਹੈ ਜੀ, ਔਰ ਉਹ ਕਿਵੇਂ ਆਪਣੇ ਐਕਸਪੈਂਡ ਕਰ ਰਿਹਾ ਹੈ। ਉਸਨੇ 2020 ਦੇ ਵਿੱਚ ਭਾਰਤ ਦਾ 4000 ਸਕੁਅਰ ਕਿਲੋਮੀਟਰ ਏਰੀਆ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਖੋਇਆ। ਸੋ ਇਹਨਾਂ ਹਾਲਾਤਾਂ 'ਚ ਜਦੋਂ ਅਸੀਂ ਸਿੱਖਾਂ ਦੇ ਥਰਡ ਫੈਕਟਰ ਹੋਣ ਦੀ ਗੱਲ ਕਰਦੇ ਹਾਂ, ਨਵੀਂ ਮੈਪ ਮੇਕਿੰਗ ਦੀ ਗੱਲ ਕਰਦੇ ਹਾਂ, 4 ਰੋਜ਼ਾ ਭਾਰਤ ਪਾਕਿਸਤਾਨ ਕਨਫਲਿਕਟ ਸਿੱਖਾਂ ਦੇ ਨਿਊਟਰਲ ਹੋਣ ਜਾਂ ਐਂਟੀ ਇੰਡੀਆ ਲਾਈਨ ਲੈਣ ਦੀ ਗੱਲ ਕਰਦੇ ਹਾਂ ਜੀ, ਪੰਜਾਬ ਦੇ ਲੋਕਾਂ ਦੇ ਜਿਹੜੇ ਨੇ ਉਹ ਅਸੀਂ ਜਦੋਂ ਹਾਵ ਭਾਵ ਦੇਖਦੇ ਹਾਂ ਔਰ ਭਾਰਤੀ ਹਕੂਮਤ ਦਾ ਪ੍ਰੋਪੇਗੈਂਡਾ ਫੇਲ ਹੁੰਦਾ ਦੇਖਦੇ ਹਾਂ ਕਈ ਥਾਵਾਂ ਦੇ ਉੱਤੇ ਨੈਰੇਟਿਵ, ਖਾਸ ਤੌਰ 'ਤੇ ਕਰੰਟ ਕੇ ਜੀ ਦਰਬਾਰ ਸਾਹਿਬ 'ਤੇ ਮਿਸਾਈਲ ਮਾਰਨੀ ਸੀ ਪਾਕਿਸਤਾਨ ਨੇ, ਉਹਨੂੰ ਜਦੋਂ ਸ਼੍ਰੋਮਣੀ ਕਮੇਟੀ ਹੀ ਜਿਹੜੀ ਆ ਉਹ ਡਿਨਾਈ ਕਰਦੀ ਆ, ਫਿਰ ਆਰਮੀ ਬੈਕ ਫੁੱਟ 'ਤੇ ਜਾ ਕੇ ਮਾਫੀ 'ਤੇ ਹੁੰਦੀ ਹੈ ਜੀ ਨਹੀਂ ਉਹ ਬਾਕੀ ਕੋਈ ਉੱਥੇ ਗਨ ਨਹੀਂ ਸੀ ਲਾਈ ਜਾਂ ਦੂਜਾ ਨਹੀਂ ਸੀ ਲਾਇਆ। ਹੁਣ ਇਹ ਸਾਰੇ ਫੈਕਟਰ ਨੇ। ਇਸ ਵੇਲੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਭਾਈ ਅਮਰੀਕਾ ਨੇ ਜਾਂ ਕਿਸੇ ਹੋਰ ਮੁਲਕ ਨੇ ਇਹ ਵਿੱਢਿਆ ਹੋਇਆ ਵੀ ਉਹਨਾਂ ਨੇ ਸਾਨੂੰ ਖਾਲਿਸਤਾਨ ਬਣਾ ਕੇ, ਉਹ ਕਿਉਂ ਦੇਣਗੇ ਬਣਾ ਕੇ, ਉਹਨਾਂ ਦੇ ਵੈਸਟਡ ਇੰਟਰਸਟ ਵੀ ਹੋਣਗੇ। ਸੋ ਇਸ ਵੇਲੇ ਜਿਸ ਨੂੰ ਇੱਕ ਪਾਸਿਓਂ ਸਿਚੁਏਸ਼ਨ ਫਲੂਇਡ ਹੈ ਜੀ, ਪਰ ਦੂਸਰੇ ਪਾਸਿਓਂ ਜਿਹੜੇ ਹੋਪ ਦੇ ਫੈਕਟਰ ਨੇ, ਜਿਹੜੀ ਪੋਜ਼ਿਟਿਵਿਟੀ ਦੀ ਅਸੀਂ ਗੱਲ ਕੀਤੀ ਹੈ, ਸਾਡੇ ਖਿੱਤੇ ਦੇ ਵਿੱਚ ਇਹ ਜਿਹੜਾ ਸਾਰਾ ਚੱਲ ਰਿਹਾ ਫੋਕਸ ਇਸ ਵੇਲੇ, ਇਸ ਸਾਰੇ 'ਚੋਂ ਸਿੱਖ ਫੈਕਟਰ ਦਾ ਉਭਾਰ। ਬਾਕੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਹੀ ਅਲਟੀਮੇਟਲੀ ਕੋਈ ਵੀ ਡਿਸੀਜਨ ਮੇਕਿੰਗ ਦੇ ਵਿੱਚ ਸੈਂਟਰਲ ਰੋਲ ਪਲੇ ਕਰੇਗਾ, ਪਰ ਉਹਦੇ 'ਚ ਸਾਨੂੰ ਕੀ ਕਰਨ ਦੀ ਲੋੜ ਹੈ। ਮੈਂ ਸਮਝਦਾ ਵੀ ਇੱਕ ਤਾਂ ਇਮੀਡੀਏਟਲੀ ਸਾਡੀ ਯਕਜਹਿਤੀ ਜਾਂ ਸੋਲੀਡੈਰਿਟੀ, ਖਾਸ ਤੌਰ 'ਤੇ ਡਾਇਸਪੋਰਾ ਸਿੱਖ ਆਰਗੇਨਾਈਜੇਸ਼ਨਸ ਦੀ, ਜਿਹਦੇ ਥੱਲੇ ਕੋਈ ਫਰੰਟ ਫਲੋਟ ਕਰਨਾ, ਜਿਹੜਾ ਅਪਰ ਲੈਵਲ ਦੇ ਉੱਤੇ ਇਹ ਸਾਰਿਆਂ ਨੂੰ ਪ੍ਰੋਫੈਸ਼ਨਲੀ ਲੈ। ਹਾਲਾਂਕਿ ਜ਼ਿਕਰ ਹੈ ਕੋਈ ਲੌਬੀ ਫਰਮ ਹਾਇਰ ਕਰਨ ਦਾ ਸਿੱਖਸ ਫਾਰ ਜਸਟਿਸ ਵੱਲੋਂ, ਜਿਹੜੇ ਸਿੱਖ ਫੈਕਟਰ ਨੂੰ ਹਾਈਲਾਈਟ, ਬਹੁਤ ਚੰਗੀ ਗੱਲ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਅਲਟੀਮੇਟਲੀ ਇਹ ਜਿਹੜੇ ਕੌਮਾਂ ਦੀ ਜ਼ਿੰਦਗੀ ਦੇ ਫੈਸਲੇ ਨੇ ਇਹ ਟੂਗੈਦਰਨੈਸ ਦੇ ਨਾਲ ਹੁੰਦੇ ਨੇ। ਇਸ ਦੇ ਲਈ ਜਿਹੜਾ ਸਾਨੂੰ ਫੌਰਨ, ਕਿਉਂਕਿ ਇਹ ਨਾ ਹੋਏ, ਮੈਂ ਆਪਣੀਆਂ ਪ੍ਰੈਜੈਂਟੇਸ਼ਨ 'ਚ ਡਾਲਸ ਵੀ ਕਿਹਾ ਸੀ, ਉਸ ਤੋਂ ਪਹਿਲਾਂ ਵੀ, ਕਿ ਭਾਈ ਬਹੁਤ ਵਾਰ ਅਸੀਂ 47 ਦੀ ਲੀਡਰਸ਼ਿਪ ਨੂੰ ਦੋਸ਼ ਦਿੰਦੇ ਹਾਂ, ਰਾਈਟਲੀ ਸੋ, ਕਿ ਉਹਨਾਂ ਨੇ ਮੌਕਾ ਗਵਾਇਆ
ਆਪਣਾ ਜਦੋਂ ਉਹਨਾਂ ਦੇ ਕੋਲ ਆਪਣੀ ਕਿਸਮਤ ਆਪ ਘੜਨ ਦੇ ਹੱਕ ਦੇ ਲਈ ਇੱਕ ਟੈਰੀਟਰੀ ਕ੍ਰੀਏਟ ਕਰਨ ਦਾ ਜਿਹੜਾ ਹੈ ਉਹ ਮੌਕਾ ਸੀ। ਜੀ। ਤੇ ਇਹ ਨਾ ਹੋਏ ਕਿ ਵੀ ਅਸੀਂ ਅੱਜ ਗੱਲਾਂ ਤਾਂ ਕਰ ਰਹੇ ਹਾਂ ਔਰ ਪੋਜ਼ਿਟਿਵਿਟੀ ਦੀਆਂ ਨੇ ਗੱਲਾਂ ਔਰ ਕੋਈ ਉਹਦੇ 'ਚ ਉਸ ਨੂੰ ਕੋਈ ਐਜ਼ ਏ ਪ੍ਰੋਪੇਗੈਂਡਿਸਟ ਅਪਰੋਚ ਨਹੀਂ ਹੈ। ਦੀਜ਼ ਆਰ ਦਾ ਫੈਕਟਸ, ਬਟ ਐਟ ਦਾ ਸੇਮ ਟਾਈਮ ਜੇ ਫੈਕਟਸ ਆਪਣੇ ਆਪ ਦੇ ਵਿੱਚ ਜਾਂ ਵੈਲ ਇੰਟੈਂਸ਼ਨਸ ਆਪਣੇ ਆਪ 'ਚ ਤੁਹਾਨੂੰ ਜਿਹੜੀ ਹੈ ਉਹ ਹੈਵਨ 'ਚ ਨਹੀਂ ਲੈ ਕੇ ਜਾਂਦੀ, ਉਹਦੇ ਲਈ ਤੁਹਾਨੂੰ ਗਠਬੰਧਨ, ਉਸ ਦੇ ਲਈ ਤੁਹਾਨੂੰ ਸਟ੍ਰੈਟਜੀ, ਵਿਉਂਤਬੰਦੀ, ਉਸ ਦੇ ਲਈ ਜਿਹੜੇ ਵੀ ਢੁਕਵੇਂ ਸਾਧਨ ਅਪਲਾਈ ਹੋਣੇ ਚਾਹੀਦੇ ਨੇ ਉਹ ਕਰਨ ਦੀ ਲੋੜ ਹੈ। ਔਰ ਮੈਂ ਸਮਝਦਾ ਵੀ ਉਸ ਪੱਖ ਤੋਂ ਅਜੇ ਸਾਡੇ 'ਚ ਢਿੱਲ ਮੱਠ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਉਮੀਦ ਤੇ ਕੋਸ਼ਿਸ਼ ਅਸੀਂ ਪਲੇਟਫਾਰਮ ਤੋਂ TV 84 ਦੇ ਅਦਾਰੇ ਵੱਲੋਂ ਇਹੀ ਕਰਦੇ ਹਾਂ ਵੀ ਭਾਈ ਇਸ ਦੇ ਉੱਤੇ ਕੰਮ ਕੀਤਾ ਜਾ ਸਕੇ। ਸੋ ਜਿੱਥੇ ਹੁਣ ਸ਼ੋਅ ਦਾ ਸਮਾਂ ਜਿਹੜਾ ਹੈ ਸਮਾਪਤੀ ਦੇ ਵੱਲ ਜਾ ਰਿਹਾ, ਸਾਡੇ ਨਾਲ ਸੋਸ਼ਲ ਮੀਡੀਆ ਤੇ ਜਿਹੜੇ ਵੀਰ ਭੈਣ ਜੁੜੇ ਆ ਉਹਨਾਂ ਦੇ ਮੈਸੇजेस ਲੈ ਲਈਏ। ਹਾਂਜੀ। ਸੋਹਨ ਮਹੀਲ ਜੀ ਫਤਿਹ ਸਾਂਝੀ, ਮਾਹਿਲ ਜੀ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨੂਪਾ ਜੀ ਲਿਖਦੇ ਆ, ਡਾਕਟਰ ਸਾਹਿਬ ਜੀ ਆਈ ਮਿਸ ਸਿਸਟਰ ਨੀਲਮ ਕੌਰ ਜੀ। ਉਹਨਾਂ ਦੀ ਜੀ ਨਹੀਂ, ਉਹ ਕੱਲ ਆਉਣਗੇ ਕਿਉਂਕਿ ਅੱਜ ਅਸੀਂ 에ਅਰਪੋਰਟ ਤੋਂ ਹੀ ਸਿੱਧੇ ਆਏ, ਸੋ ਉਹਨਾਂ ਨੂੰ ਤਾਂ ਇਹੀ ਕਨਵੇ ਸੀ ਕਿ ਅੱਜ ਸ਼ੋਅ ਨਹੀਂ ਹੋ ਪਾਣਾ ਕਿਉਂਕਿ ਫਲਾਈਟ ਸਾਡੀ ਆਲਮੋਸਟ 5 ਘੰਟੇ ਡਿਲੇ ਸੀ ਜੀ। ਤੇ ਇੰਦਰਜੀਤ ਸਿੰਘ ਸੰਧੂ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਜੀਵਨ ਬੱਚੂ ਧੰਨਵਾਦ ਕਰਦੇ ਆ। ਮੁਹੰਮਦ ਯੂਨਸ ਜੀ ਲਿਖਦੇ ਆ, ਅਸਲਾਮ ਵਾਲੇਕੁਮ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਬਹੁਤ ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ। ਰਾਜਵਿੰਦਰ ਕੌਰ ਜੀ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿਤਪਾਲ ਸਿੰਘ ਛੀਨਾ ਲਿਖਦੇ ਆ, ਧੰਨਵਾਦ ਸਭ ਸੰਗਤ ਤੇ ਡਾਕਟਰ ਅਮਰਜੀਤ ਸਿੰਘ ਦਾ ਸਭ ਸੰਗਤ 2 ਜੂਨ ਸ਼ਲਾਘਾਯੋਗ ਕਦਮ ਆਜ਼ਾਦੀ ਹੱਲ ਤੇ ਘੱਲੂਘਾਰਾ ਦਿਵਸ ਬਾਰੇ ਜਾਣਕਾਰੀ ਦੇਣ ਸੰਬੰਧੀ ਖਾਲਿਸਤਾਨ ਹੱਕ ਹੈ, ਹਲੀਮੀ ਰਾਜ ਚੜ੍ਹਦੀ ਕਲਾ ਕੌਮ ਦੀ ਹੋਵੇ। ਬਹੁਤ ਬਹੁਤ ਸ਼ੁਕਰੀਆ ਸਰ ਪ੍ਰਿਤਪਾਲ ਸਿੰਘ ਛੀਨਾ ਜੀ, ਬਹੁਤ ਮਿਹਰਬਾਨੀ। ਤੁਹਾਡੇ ਅਲਫਾਜ਼ ਹਮੇਸ਼ਾ ਹੀ ਹੌਸਲਾ ਵਧਾਉਣ ਵਾਲੇ ਹੁੰਦੇ ਨੇ ਜੀ। ਤੇ मोहम्मद यूनुस जी लिखते हैं, डॉक्टर साहब इंडियन ये बात लोग कर रहे हैं कि सिखों को फतेह सिख ये बात कर रहे हैं जो सिख फतेह बतलाते पाकिस्तान के मसले मरे 10 में इसका नाम भी फतेह और एक और फतेह रखा होगा, वही फतेह हो ਜਿਹੜੇ ਉਹਨਾਂ ਨੇ ਮਿਸਲਸ ਇਸਤੇਮਾਲ ਕੀਤੇ ਫਤਿਹ 1 ਫਤਿਹ 2 ਉਹਨਾਂ ਦੀ ਨਾਮ ਦਾ ਜ਼ਿਕਰ ਹੈਗਾ। ਤੇ ਨਾਲ ਅੱਗੇ ਲਿਖਦੇ ਆ, डॉक्टर साहब हम 2 जून 1984 को 1984 को इंडियन आर्मी के तरफ से दरबार साहिब की तौहीन करने और सिख कौम का कत्ल करने के कत्लेआम करने की मजम्मत करते हैं और अफसोस भी करते हैं। रब इसका इंसाफ करे। बहुत शुक्रिया मोहम्मद यूनुस जी, बहुत मेहरबानी। ते बिलाल अहमद जी लिखते हैं, हेलो डॉक्टर साहब एंड योर टीम, वेलकम बैक आफ्टर अ लॉन्ग वीकेंड फ्रॉम लवली मॉर्निंग हेयर इन लाहौर। बहुत शुक्रिया। और लाहौर की तुसी गल कीती ते अज ओपनिंग ही एक सोशल मीडिया ते सी उत्ते एक बड़ा उदास पंछी बैठा है ते अम्मी लाहौर दे परिंदियां ये सोग क्यों पाए ने धीए फौजी दिल्ली दे ਅੰਬਰਸਰ ਚੜ੍ਹ ਆਏ ਨੇ। ਤੇ ਮੈਂ ਦੇਖਿਆ, ਮੈਂ ਕਿਹਾ ਇਹ ਹੈ ਦੋਵਾਂ ਪੰਜਾਬਾਂ ਦੀ ਸਾਂਝੀ ਪੀੜ ਕਿ ਅੰਮੀ ਲਾਹੌਰ ਦੇ ਪਰਿੰਦਿਆਂ ਇਹ ਸੋਗ ਕਿਉਂ ਪਾਏ ਨੇ ਧੀਏ ਫੌਜੀ ਦਿੱਲੀ ਦੇ ਅੰਬਰਸਰ ਚੜ੍ਹ ਆਏ ਨੇ। ਬਿਲਕੁਲ, ਬਹੁਤ ਸ਼ੁਕਰੀਆ ਬਿਲਾਲ ਜੀ। ਨਿਹੰਗ ਸਿੰਘ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮੁਹੰਮਦ याकूब लिखते हैं, हिंदू समझता है कि सिख भी हिंदू ही हैं, बहुत बड़ा बेगैरत है ये हिंदू जी। अगे ਜਿਹੜੇ ਹੈਗੇ ਆ ਮੈਸੇਜ ਫਿਰ ਲਿਖਦੇ ਆ, ਭਾਈ ਬਿਲਾਲ ਚਲੋ ਚਲੋ ਰਾਏਵਿੰਡ ਚਲੋ। ਤੇ ਹਰਮਨ ਪੰਨੂ ਜੀ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। फिर बिलाल अहमद का दोबारा मैसेज हैगा, डॉक्टर साहब दुनिया का क्या बनेगा, यूक्रेन ने हमले किया है रशिया पर, इसके बाद आफ्टर शॉट क्या होंगे और क्या यूएसए इसमें इन्वॉल्व है, बिकॉज यूक्रेन
इतना बड़ा काम अकेला नहीं कर सकता। आपकी राय? हाँ जी बिलाल जी, तुसी बिल्कुल ठीक किया। इनफैक्ट जिहड़ी लड़ाई रशिया के खिलाफ है वो यूक्रेन नहीं, अमेरिका और नेटो ही लड़ रहे हैं। मैं समझदा है भी प्रेजिडेंट ट्रंप नूं होप सी कि मैं तो 24 घंटे ਦੇ ਵਿੱਚ ਪੀਸ ਕਰਵਾ ਸਕਦਾ, ਪਰ ਪੁਤਿਨ ਨੇ ਜਿੱਥੇ ਇਹ ਦੇਖਿਆ ਕਿ ਵੀ ਗੱਲਬਾਤ ਤੋਂ ਪਹਿਲਾਂ ਜਿੰਨਾ ਇਲਾਕਾ ਲਿਆ ਜਾਂਦਾ ਹੋਰ ਖੋਹ ਲਿਆ ਜਾਏ, ਫੁੱਲ ਸਕੇਲ ਅਟੈਕ ਈਵਨ ਸਿਵੀਲੀਅਨ ਪਾਪੂਲੇਸ਼ਨ ਤੇ ਵੀ ਕੀਤੇ, ਤੇ ਹੁਣ ਇਹ ਅਮਰੀਕਾ ਔਰ ਨੈਟੋ ਦਾ ਇੱਕ ਸਖਤ ਜਿਹੜਾ ਹੈ ਉਹ ਜਵਾਬੀ ਕਾਰਵਾਈ ਹੈ ਤਾਂ ਕਿ ਪੁਤਿਨ ਦੀ ਜਿਹੜੀ ਹੈ ਹੋਸ਼ ਟਿਕਾਣੇ ਲਿਆਂਦੀ ਜਾ ਸਕੇ। ਇਹ ਜਿਹੜੀ ਹੈ ਅੱਗੋਂ ਵੱਧ ਵੀ ਸਕਦੀ ਹੈ ਗੱਲ, ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਦੋਨੋਂ ਪਾਸੇ ਹੀ ਉਹਨਾਂ ਨੂੰ ਲੱਗਦਾ ਵੀ ਜਿਹੜੀ ਨੈਗੋਸ਼ੀਏਸ਼ਨ ਹੈ ਉਹਦੇ 'ਚ ਤੁਸੀਂ ਸਟਰੈਂਥ ਦਾ ਵਿਖਾਵਾ ਕਰੋ। ਸੋ ਪਹਿਲਾਂ ਰਸ਼ੀਆ ਨੇ ਕੀਤਾ ਇਹ ਕਾਊਂਟਰ ਅਟੈਕ ਅਮਰੀਕਾ ਔਰ ਨੈਟੋ ਦਾ ਹੀ ਹੈ। ਇਹ ਯੂਕਰੇਨ ਤਾਂ ਵਿਚਾਰਾ ਉਹ ਤਾਂ ਇੱਕ ਪੌਨ ਹੈ ਇਸ ਵੇਲੇ ਅਮਰੀਕਾ ਔਰ ਨੈਟੋ ਦੇ ਹੱਥਾਂ 'ਚ। ਜੀ ਤੇ ਰਿਸ਼ੀ ਭਾਰਦਵਾਜ ਜੀ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਸਿੱਖ syncretism is the beauty of India. We go to the Gurdwara while Sikhs go to the temples. Anybody who challenges this unity is a traitor. ਤੁਹਾਡੇ ਤੋਂ ਵੱਡਾ ਟਰੇਟਰ ਭਾਰਦਵਾਜ ਸਾਹਿਬ ਹੋਰ ਕੌਣ ਹੋ ਸਕਦਾ? ਬਸ ਇਹ ਟਰੇਟਰੀ ਦਾ ਖਿਤਾਬ ਆਪਣੇ ਗਲ 'ਚ ਪਾ ਕੇ ਘੁੰਮੋ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਕਿ ਘੱਲੂਘਾਰੇ ਹਫ਼ਤੇ 'ਚ ਜਿੱਥੇ ਤੁਹਾਡੀ ਸਾਰੀ ਜਨਤਾ ਵੀ ਹਕੂਮਤ ਦੇ ਨਾਲ ਸੀ, ਤੁਸੀਂ ਅਕਾਲ ਤਖਤ ਦਰਬਾਰ ਸਾਹਿਬ ਢਾਇਆ, ਹਜ਼ਾਰਾਂ ਸਿੱਖ ਮਾਰੇ, ਤੇ ਇਹਨੂੰ ਤੁਸੀਂ ਹਿੰਦੂ ਸਿੱਖ ਏਕਤਾ ਦਾ ਜਿਹੜਾ ਉਹ ਰਾਗ ਪੜ੍ਹ ਰਹੇ ਹੋ। ਸ਼ਰਮ ਆਉਣੀ ਚਾਹੀਦੀ। ਹਰਵਿੰਦਰ ਸਿੰਘ ਜੀ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੁਹੰਮਦ यूनुस जी लिखते हैं, डॉक्टर साहब हम मुसलमान हैं, हम इस बात पे यकीन रखते हैं कि किसी भी मज़हब के मुक़द्दस जगह को उसकी तौहीन नहीं होनी चाहिए और मज़हब का नाम पे इंसानियत का कत्ल बहुत ही गलत बात है। डॉक्टर साहब हम समझते हैं दरबार साहिब का अटैक को हर सूरत रोकना चाहिए था। बेशक इसके लिए डिप्लोमेसी से काम लिया जाता, मसलाहत के तहयात कुछ लोद ले देकर जाता, लेकिन दरबार साहिब पे ऐसा नहीं होना चाहिए था। नहीं ਮੁਹੰਮਦ यूनुस जी, ਜਦੋਂ ਤੁਹਾਡਾ ਨਿਸ਼ਾਨਾ ਹੀ ਕਿਸੇ ਕੌਮ ਦਾ ਸਰਵਨਾਸ਼ ਕਰਨਾ ਹੋਏ, ਕਿਉਂਕਿ ਗੱਲ ਕੱਲੀ ਦਰਬਾਰ ਸਾਹਿਬ ਤੇ ਹਮਰੇ ਦੀ ਨਹੀਂ ਹੈ ਕਿ ਜੀ ਉੱਥੇ ਸੰਤ ਭਿੰਡਰਾਂ ਵਾਲੇ ਸਨ। ਤੁਸੀਂ 37 ਹੋਰ ਇਤਿਹਾਸਕ ਗੁਰਦੁਆਰੇ, ਹੁਣ ਤਾਂ ਲਿਸਟ ਉਹਨਾਂ ਦੀ ਹੋਰ ਵੀ ਲੰਬੀ ਹੋ ਰਹੀ ਹੈ, ਔਰ ਇਕੱਲਾ ਇਹੀ ਨਹੀਂ ਵੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਟੈਂਕ ਲਿਆਂਦੇ ਗਏ, ਈਵਨ ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ ਟੈਂਕ ਲਿਆਂਦੇ ਗਏ। ਸੋ ਉਹਨਾਂ ਨੇ ਬਿਲਕੁਲ ਕੈਲਕੂਲੇਟ ਕਰਕੇ ਕਿ ਸਿੱਖਾਂ ਨੂੰ ਸਬਕ ਸਿਖਾਉਣਾ, ਇਹਨਾਂ ਦੇ ਗੋਡੇ ਲਵਾਉਣੇ ਨੇ, ਇਹਨਾਂ ਨੂੰ ਹਿੰਦੂਆਂ 'ਚ ਜਜ਼ਬ ਕਰਨੇ। ਸੋ ਉਹ ਆਪਣੇ ਨਿਸ਼ਾਨੇ ਵੱਲ ਵਧੇ ਨੇ। ਉਹਨਾਂ ਨੂੰ ਕੋਈ ਇਹ ਫਰਕ ਨਹੀਂ ਹੈ ਕਿ ਬਈ ਉਹਨਾਂ ਨੇ ਕੋਈ ਡਿਪਲੋਮੇਸੀ ਜਾਂ ਕੋਈ ਸਟ੍ਰੈਟਜੀ ਜਾਂ ਕੋਈ ਹੋਰ ਵਰਤਣੀ ਸੀ। ਜੋ ਉਹਨਾਂ ਨੇ ਕਰਨਾ ਸੀ ਉਹਨਾਂ ਨੇ ਕਰ ਦਿੱਤਾ। ਹੁਣ ਉਹ ਖਾਲਸੇ ਦੇ ਜਲਵੇ ਨੂੰ ਦੇਖ ਰਹੇ ਨੇ, ਜਿਹੜਾ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਇਹ ਸਾਡੇ ਸਾਹਮਣੇ ਗਿੜਗਿੜਾਉਣਗੇ ਤੇ ਗੋਡੇ ਟੇਕਣਗੇ, ਪਰ ਖਾਲਸਾ ਹੁਣ ਡਿਟਰਮਿੰਡ ਹੈ ਇਹਨਾਂ ਦੀ ਜੜ ਜਿਹੜਾ ਧਰਤੀ 'ਚੋਂ ਪੁੱਟਣ ਦੇ ਲਈ ਹਿੰਦੂਤਵਾ ਦੇ ਰਾਜ ਦੀ। ਜੀ ਤੇ ਅਮਨ ਸਿੰਘ ਖਾਲਸਾ ਫਤਿਹ ਸਾਂਝੀ ਕਰਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚੜ੍ਹਦੀ ਕਲਾ ਪਾਤਸ਼ਾਹੋ ਸਾਰੇ ਖਾਲਿਸਤਾਨੀਆਂ ਦੀ। ਤੇ ਅਰਜਨ ਬਾਜਵਾ ਜੀ ਲਿਖਦੇ ਆ, ਮੈਂ ਇੱਕ ਵੱਖਰੀ ਜਿਹੀ ਗੱਲ ਕਹਿਣ ਲੱਗਾ ਹਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਭਾਰਤੀ ਆਰਮੀ ਦੀ ਇੰਨੀ ਫਿਕਰ ਕਿਉਂ ਹੋਣ ਲੱਗ ਪਈ? ਉਹਨਾਂ ਦੇ ਟਵੀਟ ਵਿੱਚ ਭਾਰਤੀ ਆਰਮੀ ਲਈ ਬਹੁਤ ਫਿਕਰ ਹੈ। ਡਾਕਟਰ ਸਾਹਿਬ ਦੇਖੋ, ਇਸ ਦਾ ਜਵਾਬ ਤਾਂ ਹੁਣ ਉਹ ਜਾਂ ਉਹਨਾਂ ਦੀ ਥਿਊਰੀ ਦੇ ਸਕਦੀ ਹੈ। ਮੈਂ ਟਵੀਟ ਦੇਖਿਆ ਨਹੀਂ ਹੈ, ਪਰ ਮੈਂ ਇਸ 'ਤੇ ਕੋਈ ਕਾਮੈਂਟ ਨਹੀਂ ਕਰਨਾ ਚਾਹੁੰਦਾ। जी मोहम्मद यूनुस अगे फिर लिखते हैं, डॉक्टर साहब हम इस बात को जानते हैं दरबार साहिब की बुनियाद साईं मियाँ मीर जी रहीम तुल्ला अल्लाह ने रखी थी। दरबार साहिब का एहतराम हमारे दिलों में है। जी जी बिल्कुल। साईं मियाँ मीर उन्होंने पालकी भेज के लाहौर गुरु अर्जन साहब ने जोड़ा वो मधु किया सी, और उन्होंने जी है संगे बुनियाद रखे हरमंदर साहब का। जी
ਤੇ ਨਾਲ ਫਿਰ ਬਲਵਿੰਦਰ ਸਿੰਘ ਜੀ ਲਿਖਦੇ ਆ, ਯੂਨਿਟੀ ਆਫ ਆਲ ਪੰਜਾਬੀਜ਼ ਇਜ਼ ਦ ਫੋਰਮੋਸਟ ਰਿਕੁਆਇਰਮੈਂਟ ਫॉर ਅ ਪੋਜ਼ਿਟਿਵ ਆਊਟਕਮ। ਜਾਵੇਦ ਬੱਬਰ ਜੀ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। ਬਲਜੀਤ ਵੜੈਤ ਚ ਫਤਿਹ ਸਾਂਝੀ ਕਰਦੇ ਆ ਤੇ ਭੋਲਾ ਸਿੰਘ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਸਾਨੂੰ ਇਹ ਬਹੁਤ ਵਧੀਆ ਲੱਗਿਆ ਕਿ ਤੁਸੀਂ ਇਕੱਲਾ ਮੈਸੇਜ ਪੜ੍ਹ ਰਹੇ ਹੋ ਤੇ ਉਸ ਦਾ ਜਵਾਬ ਦੇ ਰਹੇ ਹੋ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣੇ ਵਿਊਜ਼ ਤੇ ਵਿਊਜ਼ ਨੂੰ ਜਿਹੜਾ ਹੈ ਉਹ ਸ਼ਾਮਲ ਕਰੀਏ, ਔਰ ਜਿਹੜੇ ਕੋਈ ਹੋਰ ਵੇਰਵੇ ਨਾਲ ਲਿਖਣ sos@tv84.tv ਤੇ ਉਹ ਅਸੀਂ ਇੱਕ ਅੱਧਾ ਦਿਨ ਖਾਸ ਤੌਰ 'ਤੇ ਫਰਾਈਡੇ ਅਸੀਂ ਉਸ ਨੂੰ ਹੋਰ ਫਰਦਰ ਡਿਟੇਲ 'ਚ ਡਿਸਕਸ ਕਰਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਸਾਡਾ ਜਿਹੜਾ ਉਮੀਦ ਕਰਦੇ ਹਾਂ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਸੀ, ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਮੈਂ ਸਾਡੇ ਦਰਸ਼ਕਾਂ ਦੇ ਗੋਚਰੀ ਬੇਨਤੀ ਵੀ ਕਰਦਾ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਡੋਨੇਟ ਕਰ ਸਕਦੇ ਹੋ, www.tv84.tv। ਤੁਸੀਂ ਆਪਣੀ ਰਾਏ ਤੇ ਸੁਝਾਅ ਵੀ ਸਾਨੂੰ ਭੇਜ ਸਕਦੇ ਹੋ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ sos@tv84.tv ਦੇ ਉੱਤੇ ਸਾਨੂੰ ਈਮੇਲ ਕਰ ਸਕਦੇ ਹੋ ਤੇ ਸੋਸ਼ਲ ਮੀਡੀਆ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਪਿਓ ਜਿਨ ਅਰਜਨ ਦੇਵ ਗੁਰੂ। 8 ਜੂਨ ਦਿਨ ਐਤਵਾਰ ਨੂੰ ਸਿੱਖ ਪਰੇਡ ਅਤੇ ਸ਼ਹੀਦੀ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ 12 ਵਜੇ ਆਰੰਭ ਹੋਵੇਗਾ ਅਤੇ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗਾ। 7 ਜੂਨ ਦੀ ਸ਼ਾਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਵਿਸ਼ੇਸ਼ ਦੀਵਾਨ ਦਾ ਵੀ ਆਯੋਜਨ ਕੀਤਾ ਗਿਆ ਹੈ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋੜ ਗਰਭ ਨਾਰ।